ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਿਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 27 ਫਰਵਰੀ 2025 16 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਜੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫਰੀਮੌਂਟ ਕੈਲੀਫੋਰਨੀਆ ਤੋਂ ਸਰਦਾਰ ਪ੍ਰਿਤਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਲਨ ਮਸਕ ਵੱਲੋਂ 17 ਫਰਵਰੀ ਨੂੰ ਗ੍ਰੋਕ AI ਦੇ ਨਾਂ ਥੱਲੇ ਇੱਕ ਨਵਾਂ ਚੈਟ ਬੋਰਡ ਜਿਹੜਾ ਲਾਂਚ ਕੀਤਾ ਗਿਆ ਹੈ ਔਰ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਅੱਜਕੱਲ ਬੜੀ ਚਰਚਾ ਹੈ ਕਿ ਇੱਕ ਵੀਰ ਗੁਰਕਰਨ ਗਿੱਲ ਵੱਲੋਂ ਪੁੱਛੇ ਗਏ ਧਰਮਾਂ ਸੰਬੰਧੀ ਸਵਾਲ ਦੇ ਜਵਾਬ ਵਿੱਚ ਸਿੱਖ ਰਿਲੀਜਨ ਨੂੰ ਇਨਸਾਨੀਅਤ ਲਈ ਇੱਕ ਸਰਬ ਸਾਂਝੇ ਸ੍ਰੇਸ਼ਟ ਧਰਮ ਵਜੋਂ ਰੈਕਗਨਾਈਜ਼ ਕੀਤਾ ਗਿਆ ਹੈ ਔਰ ਅਸੀਂ ਸਰਬੱਤ ਦੇ ਭਲੇ ਨੂੰ ਸਮਰਪਿਤ ਅਤੇ ਮੁੱਢਲੀਆਂ ਇਨਸਾਨੀ ਕਦਰਾਂ ਕੀਮਤਾਂ ਲਈ ਜੂਝਣ ਵਾਲੇ ਸਿੱਖ ਧਰਮ ਬਾਰੇ ਚਰਚਾ ਨੂੰ ਅੱਗੇ ਤੋਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਵੀ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਗੁਰਦੁਆਰਾ ਰਿਚਮੰਡ ਹਿੱਲ ਜਿਹੜਾ ਖਾਸ ਸਮਾਗਮ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਦੇ ਸਬੰਧ 'ਚ ਸੀ ਉਸ ਨੂੰ ਟੈਲੀਕਾਸਟ ਕੀਤਾ ਗਿਆ। ਅਸੀਂ ਵਾਪਸ ਹਾਜ਼ਰ ਹੈ। ਅੱਜ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੀ ਸਪਾਂਸਰਸ਼ਿਪ ਨੂੰ ਅਸੀਂ ਰੈਕਗਨਾਈਜ਼ ਕੀਤਾ। ਹਾਲਾਂ ਉਹ ਸਾਡੇ ਰੈਗੂਲਰ ਡੋਨਰ ਨੇ। ਉਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰਤਾ ਨਾਲ ਉਹ ਡੋਨੇਟ ਕਰਦੇ ਨੇ ਔਰ ਮੈਨੂੰ ਆਪਣੇ ਆਪ 'ਚ ਖਿਆਲ ਆਇਆ ਮੈਂ ਕਿਹਾ ਵੀ ਅਸੀਂ ਕਦੇ ਉਹਨਾਂ ਨੂੰ ਐਜ਼ ਏ ਸਪਾਂਸਰ ਜਿਹੜਾ ਉਹ ਰੈਕਗਨਾਈਜ਼ ਨਹੀਂ ਕੀਤਾ। ਬਾਕੀ ਡਾਕਟਰ ਸਾਹਿਬ ਨਾਲ ਸਾਡਾ ਸਬੰਧ ਆਲਮੋਸਟ ਅੱਧੀ ਸਦੀ ਤੋਂ ਜ਼ਿਆਦਾ ਦਾ ਹੈ। ਵਿਦਿਆਰਥੀ ਜੀਵਨ ਦੇ ਦੌਰਾਨ ਦਾ ਹੈ। ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ 70ਵਿਆਂ ਦੇ ਅਖੀਰ 'ਚ 80ਵਿਆਂ ਦੀ ਬਿਗਨਿੰਗ 'ਚ ਹੋਈਆਂ ਉਹਦੇ 'ਚ ਅਸੀਂ ਟੂਗੈਦਰਨੈਸ ਦੇ ਨਾਲ ਹੀ ਜਿਹੜਾ ਉਹਨਾਂ ਸਾਰਿਆਂ ਦੇ ਵਿੱਚ ਜੋ ਬਣਦਾ ਯੋਗਦਾਨ ਪਾਇਆ। ਇੱਥੇ ਆਉਣ ਤੋਂ ਬਾਅਦ ਬੇਸ਼ੱਕ ਪਹਿਲਾਂ ਮੈਂ ਆਇਆ ਬਾਅਦ 'ਚੋਂ ਆਏ ਪਰ ਇੱਥੇ ਵੀ ਉਹਨਾਂ ਨੇ ਜਿੱਥੇ ਕਾਰੋਬਾਰੀ ਲੈਵਲ ਦੇ ਉੱਤੇ ਬਹੁਤ ਸਫਲਤਾ ਹਾਸਲ ਕੀਤੀ ਹੈ ਉੱਥੇ ਉਹਨਾਂ ਨੇ ਕੌਮ ਪ੍ਰਤੀ ਜਿਹੜੀ ਆਪਣੀ ਸਮਰਪਣ ਭਾਵਨਾ ਹੈ ਉਸ ਨੂੰ ਵੀ ਬਰਾਬਰ ਉਵੇਂ ਹੀ ਮੇਨਟੇਨ ਰੱਖਿਆ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 'ਚ ਵੀ ਉਹਨਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਔਰ ਇਸ ਵੇਲੇ ਉਹ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਹੁਤ ਵੱਡਾ ਇੱਕ ਰੋਲ ਹੈ ਉਹ ਉਸ ਪੀਰੀਅਡ 'ਚ ਜਦੋਂ ਅਸੀਂ 1990ਵਿਆਂ ਦੇ ਅਖੀਰ 'ਚ ਦੇਖਦੇ ਹਾਂ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਆਪਣਾ ਯੋਗਦਾਨ ਪਾਇਆ। ਉਹਨਾਂ ਦੇ ਨਾਲ ਮਿਲ ਕੇ ਬੇਸ਼ੱਕ ਅਸੀਂ ਜਦੋਂ 2019 'ਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਗੱਲ ਕਰਦੇ ਹਾਂ ਤੇ ਬਹੁਤ ਵਾਰ
ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜਨਰਲ ਬਾਜਵਾ ਜਾਂ ਇਮਰਾਨ ਖਾਨ ਉਹਨਾਂ ਨੇ ਹੀ ਇਹ ਸਾਰੇ ਨੂੰ ਕੀਤਾ। ਹਾਲਾਂ ਫਰੰਟ ਜਦੋਂ ਤੱਕ ਉਹ ਸਾਹਮਣੇ ਆਏ 2019 ਚ ਉਹਨਾਂ ਨੇ ਮਜ਼ਬੂਤੀ ਨਾਲ ਇਹਨੂੰ ਕੰਪਲੀਟ ਕਰਵਾਇਆ ਔਰ ਇਸ ਨੂੰ ਖੋਲ੍ਹਿਆ। ਪਰ ਇਹਦੇ ਪਿੱਛੇ ਆਲਮੋਸਟ 10-12 ਸਾਲ ਦੀ ਮਿਹਨਤ ਸੀ, ਜਿਹਦੇ ਚ ਕਿ ਪਾਕਿਸਤਾਨ ਚ ਸਰਕਾਰੀ ਦਰਬਾਰੇ ਲੈਵਲ ਦੇ ਉੱਤੇ ਫਿਰ ਉੱਥੇ ਜਿਹੜਾ ਇੱਕ ਬਿਲਕੁਲ ਉਜਾੜ ਪਿਆ ਸੀ, ਉਹਨੂੰ ਕਿਵੇਂ ਡਿਵੈਲਪ ਕਰਨਾ ਹੈ, ਉਸ ਦੇ ਵਿੱਚ ਕਿਵੇਂ ਸਾਰੀ ਪਲੈਨਿੰਗ। ਔਰ ਇਹ ਸਾਰਿਆਂ ਨੂੰ ਜਿਹੜੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਨੇ, ਡਾਕਟਰ ਸਾਹਿਬ ਦੇ ਸੁਭਾਅ ਦਾ ਹਿੱਸਾ ਹੈ ਕਿ ਉਹ ਘੱਟ ਬੋਲਦੇ ਨੇ ਔਰ ਜਿਹੜਾ ਪਿੱਛੇ ਰਹਿ ਕੇ ਉਹ ਕੰਮ ਕਰਦੇ ਨੇ। ਔਰ ਉਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਪਾਕਿਸਤਾਨ ਦੇ ਵਿੱਚ, ਕਿਉਂਕਿ ਸਾਡੀ ਖਾਲਿਸਤਾਨ ਦੀ ਲੀਡਰਸ਼ਿਪ ਉੱਥੇ ਬੈਠੀ ਸੀ, ਬਿਲਕੁਲ ਉਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਹੈ, ਕਿਉਂਕਿ ਲੋਕਲ ਲੈਵਲ ਦੇ ਉੱਤੇ ਕਮਿਊਨੀਕੇਸ਼ਨ ਔਰ ਫਿਰ ਰਿਸੋਰਸ ਸਾਧਨ ਔਰ ਐਡਵਾਈਸ, ਇਹਨਾਂ ਸਾਰਿਆਂ ਦੇ ਚੱਲਦੇ ਅਸੀਂ ਦੇਖਦੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲਿਆ ਔਰ ਅੱਜ ਅਸੀਂ ਇਹ ਫਖਰ ਨਾਲ ਕਹਿ ਸਕਦੇ ਹਾਂ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੱਟੋ ਘੱਟ 20 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਹੁਣ ਅੱਗੇ ਤਾਂ ਸਿਰਫ ਉਹ 4 ਗੁਰਪੁਰਬਾਂ ਦੇ ਮੌਕੇ ਤੇ ਜਿਵੇਂ ਇੰਡੀਅਨ ਗਵਰਨਮੈਂਟ ਨੇ ਬਸ ਉਹਨਾਂ 3000 ਸਿੱਖ, ਵਿਸਾਖੀ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਇਹਨਾਂ ਮੌਕਿਆਂ ਦੇ ਉੱਤੇ ਹੀ 1000, 500 ਔਰ ਉਹ ਵੀ ਬੜੀ ਮੁਸ਼ਕਲ ਨਾਲ। ਪਰ ਹੁਣ ਇਹ ਸਾਰੇ ਦਾ ਔਰ ਪਾਕਿਸਤਾਨ ਦੇ ਸਿਸਟਮ ਵੱਲੋਂ ਸਿੱਖਾਂ ਨੂੰ ਵੈਲਕਮ ਕਰਨਾ, ਉਹਦਾ ਨਤੀਜਾ ਹੈ ਕਿ ਆ ਹੁਣ 21 ਫਰਵਰੀ ਗੁਜ਼ਰਿਆ, ਜਿਹੜਾ ਕਿ ਸਾਕਾ ਨਨਕਾਣਾ ਸਾਹਿਬ ਨਾਲ ਜੁੜਿਆ ਹੋਇਆ ਦਿਨ ਹੈ। ਉਸ ਦਿਨ ਵੀ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਡਾਇਸਪੋਰਾ ਤੋਂ ਵੀ, ਪੰਜਾਬ ਤੋਂ ਵੀ ਆਈਆਂ, ਨਨਕਾਣਾ ਸਾਹਿਬ 'ਚ ਉਹਨੂੰ ਯਾਦ ਕੀਤਾ ਗਿਆ 21 ਫਰਵਰੀ 1921 ਦੇ ਉਹਨਾਂ ਸ਼ਹੀਦਾਂ ਨੂੰ। ਈਵਨ ਸਿਆਟਲ ਤੋਂ ਸਾਡੇ ਵੀਰ ਸਰ ਸਤਪਾਲ ਸਿੰਘ ਪੁਰੇਵਾਲ ਵੀ ਗਏ, ਉੱਥੋਂ ਵੀ ਉਹਨਾਂ ਨੇ ਜਿਹੜਾ ਕਵਰੇਜ ਦੀਆਂ ਔਰ ਦੂਸਰੀਆਂ ਤਸਵੀਰਾਂ ਵੀ ਭੇਜਦੇ ਰਹੇ। ਸੋ ਇਸ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹਦੇ 'ਚ ਜਿਹੜਾ ਡਾਕਟਰ ਸਾਹਿਬ ਦਾ। ਔਰ ਵਿਦਨ ਅਮਰੀਕਨ ਸਿਸਟਮ ਜਦੋਂ ਅੱਜ ਅਸੀਂ ਇਹ ਗੱਲ ਕਰਦੇ ਹਾਂ ਕਿ 50 ਤੋਂ ਜ਼ਿਆਦਾ ਮੈਂਬਰ ਸਿੱਖ ਕਾਕਸ ਦੇ ਨੇ, ਕਾਂਗਰੈਸ਼ਨਲ ਸਿੱਖ ਕਾਕਸ ਦੇ, ਸੋ ਉਹਦੇ 'ਚ ਡਾਕਟਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ। ਉਹਨਾਂ ਨੇ ਅਮਰੀਕਨ ਕਾਂਗਰਸ ਦੇ ਵਿੱਚ, ਔਰ ਕਿਉਂਕਿ ਮੈਂ ਤਾਂ ਇਹ ਸਾਰੇ ਦੀ ਟੈਸਟੀਮਨੀ ਹੈ ਕਿ ਕਿੰਨੀਆਂ ਰੁਕਾਵਟਾਂ ਖੜੀਆਂ ਹੋਈਆਂ, ਕਿਵੇਂ ਉਸ ਵੇਲੇ ਇੰਡੀਆ ਦੀ ਐਂਬੈਸਡਰ ਸੀ ਅਮਰੀਕਾ 'ਚ ਅਨੁਪਮਾ ਰਾਓ, ਔਰ ਜਿਨ੍ਹਾਂ ਨੇ ਮੁੱਢਲੇ ਤੌਰ ਦੇ ਉੱਤੇ ਇਸ ਨੂੰ ਫਾਊਂਡ ਕੀਤਾ, ਉਹਨਾਂ ਦੇ ਵਿੱਚ ਜ਼ਾਹਰ ਹੈ ਭਾਵੇਂ ਕਾਂਗਰਸਮੈਨ ਮਾਈਕ ਹਾਂਡਾ ਇੱਕ ਮੂਵਿੰਗ ਸਪਿਰਿਟ ਸੀ ਜਿਸ ਦੇ ਨਾਲ ਡਾਕਟਰ ਸਾਹਿਬ ਦੇ ਪਰਿਵਾਰਕ ਸੰਬੰਧ ਸਨ, ਪਰ ਜੂਡੀ ਚੋ ਜਿਨ੍ਹਾਂ ਨੂੰ ਜਿਹੜੀ ਐਲਏ ਨੂੰ ਰਿਪਰੈਜ਼ੈਂਟ ਕਰਦੀ ਸੀ ਔਰ ਉਹਨੂੰ ਐਜ਼ ਏ ਕੋ-ਚੇਅਰ ਜਿਹੜਾ ਡੈਮੋਕ੍ਰੈਟਸ ਵੱਲੋਂ ਸੀ, ਤੇ ਈਵਨ ਜਿਹੜੀ ਇੰਡੀਆ ਦੀ ਐਂਬੈਸਡਰ ਅਨੁਪਮਾ ਰਾਓ ਉਹ ਇਨ ਪਰਸਨ ਜੂਡੀ ਦੇ ਆਫਿਸ 'ਚ ਗਈ ਔਰ ਜੂਡੀ ਚੋ ਨੇ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਵੀ ਕਹੀ ਕਿ ਮੇਰੇ ਤੇ ਬਹੁਤ ਦਬਾਅ ਸੀ ਕਿ ਸਿੱਖ ਕਾਕਸ ਨਾ ਬਣਾਈ ਜਾਏ। ਔਰ ਉਹਨੇ ਕਿਹਾ ਜੀ, ਉਹਨੂੰ ਅਨੁਪਮਾ ਰਾਓ ਨੇ ਕਿਹਾ ਕਿ ਜਦੋਂ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤੇ ਫਿਰ ਇਸ ਦੀ ਕੀ ਲੋੜ ਹੈ। ਤਾਂ ਉਹਨੇ ਕਿਹਾ ਜੀ ਮੇਰੇ ਜਿਹੜੇ ਸਿੱਖ ਨੇ ਹਲਕੇ ਦੇ ਵਿੱਚ ਵੀ ਔਰ ਅਦਰਵਾਈਜ਼ ਵੀ ਹੇਟ ਕ੍ਰਾਈਮ, ਬਹੁਤ ਸਾਰੇ ਇਸ਼ੂ ਜਿਹੜੇ ਅਮਰੀਕਨ ਸਿੱਖਾਂ ਨਾਲ ਸੰਬੰਧਿਤ ਨੇ, ਉਹ ਕੋਈ ਇੰਡੀਆ ਕਾਕਸ ਦਾ ਹੀ ਤਾਂ ਕੋਈ ਪ੍ਰਾਇੋਰਟੀ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਅਨਫੋਰਚੂਨੇਟਲੀ ਉਸ ਪੀਰੀਅਡ 'ਚ ਈਵਨ ਆਪਣੀਆਂ ਵੀ 1-2 ਸਿੱਖ ਜਥੇਬੰਦੀਆਂ ਜਿਹੜੀਆਂ DC 'ਚ ਐਕਟਿਵ ਸੀ ਉਹ ਵੀ ਵਿਰੋਧ 'ਚ ਰਹੀਆਂ। ਔਰ ਇਹ ਇੱਕ ਸੌਖਾ ਕੰਮ ਨਹੀਂ ਸੀ ਕਿ ਵੀ ਸਿੱਖ ਲਫ਼ਜ਼, ਕਿਉਂਕਿ ਅਮਰੀਕਾ 'ਚ ਇਸ ਗੱਲ ਦਾ ਧਿਆਨ ਰਹੇ ਕਿ ਕਾਕਸ ਇੱਕ ਪ੍ਰੋਪਰ ਰਜਿਸਟਰਡ ਬਾਡੀ ਹੁੰਦੀ ਹੈ, ਇੱਕ ਸਿਸਟਮ 'ਚੋਂ ਉਹਨੂੰ ਲੰਘਣਾ ਪੈਂਦਾ ਔਰ ਉਹਦੇ 'ਚ ਕਿਉਂਕਿ ਇੱਥੇ ਧਰਮ ਔਰ ਸਟੇਟ ਅੱਡ ਹੈ। ਸੋ ਪਹਿਲਾਂ ਤਾਂ ਉਹਨਾਂ ਨੇ ਸਿੱਖ ਲਫ਼ਜ਼ 'ਤੇ ਹੀ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਜੀ ਕੋਈ ਹੋਰ ਕਾਕਸ ਪੰਜਾਬ ਜਾਂ ਦੂਜੇ ਦੇ ਥੱਲੇ ਹੋ ਸਕਦਾ ਹੈ, ਪਰ ਇਹ ਪ੍ਰੂਵ ਕਰਨ 'ਚ ਵੀ 1 ਸਾਲ ਲੱਗਾ ਕਿ ਸਿੱਖ महज एक धर्म नहीं है, एक सिविलाइजेशन है, एक एथनिसिटी है, एक रेस है, एक नेशन है। और फाइनली क्योंकि ऑलरेडी ਜਿਹੜੀ ਹੈ ਉਹ ਜੂਸ਼ ਦੇ ਥੱਲੇ ਕੋਈ ਬਹੁਤ ਪਹਿਲਾਂ ਐਸੀ ਰਜਿਸਟਰ ਹੋਈ ਸੀ, ਸੋ ਉਹਦੇ ਬੈਨੀਫਿਟ ਚੋਂ ਫਿਰ ਇਹ ਜਿਹੜਾ ਸਿੱਖ ਕਾਕਸ ਦੀ ਰਜਿਸਟ੍ਰੇਸ਼ਨ ਹੋਈ। ਇਸ ਵੇਲੇ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਸਨ ਦੋਨੋਂ ਪਾਸਿਆਂ ਦੇ, ਔਰ ਅਸੀਂ ਦੇਖਦੇ ਹਾਂ ਕਿ ਸਮੇਂ-ਸਮੇਂ ਕਾਂਗਰੈਸ਼ਨਲ ਕਾਕਸ ਦੀਆਂ ਹੀਅਰਿੰਗਸ ਵੀ ਹੁੰਦੀਆਂ ਨੇ, ਬਰੀਫਿੰਗਸ ਵੀ ਹੁੰਦੀਆਂ, ਇਸ਼ੂਜ਼ ਨੂੰ ਵੀ ਚੁੱਕਿਆ ਜਾਂਦਾ। ਔਰ ਇਸ ਦੇ ਪਿੱਛੇ ਵੀ ਜਿਹੜਾ ਡਾਕਟਰ ਸਾਹਿਬ ਦਾ ਬਹੁਤ ਵੱਡਾ ਰੋਲ ਹੈ। ਸਿਰਫ ਫਿਜ਼ੀਕਲ ਵਰਕ ਜਾਂ 1-to-1 ਮਿਲਣਾ ਹੀ ਨਹੀਂ, ਜੇ ਅਸੀਂ ਦੇਖਦੇ ਹਾਂ ਵੀ ਇਹਨਾਂ ਮੁਲਕਾਂ 'ਚ ਵੀ ਜੇ ਤੁਸੀਂ ਲੌਬੀ ਕਰਨੀ ਹੈ,
ਫੰਡ ਰੇਜ਼ਿੰਗ ਕਰਨਾ, ਔਰ ਦੂਸਰਾ ਔਰ ਅਕਾਲ ਪੁਰਖ ਨੇ ਡਾਕਟਰ ਸਾਹਿਬ ਨੂੰ ਨਵਾਜਿਆ। ਉਹਨਾਂ ਦੀ ਸਿੰਘਣੀ ਸਾਹਿਬਾਂ ਬਹੁਤ ਮਿਹਨਤੀ ਨੇ, ਕਾਰੋਬਾਰ ਦੇ ਵਿੱਚ ਅੱਗੇ ਵਧਾਉਣ ਚ ਉਹਨਾਂ ਦੇ ਬੱਚੇ ਸੁਚੱਜੇ ਨੇ। ਸੋ ਸਮੁੱਚਾ ਪਰਿਵਾਰ ਜਿਹੜਾ ਹੈ ਉਹ ਵੀ ਪੰਥ ਨੂੰ ਸਮਰਪਿਤ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬੜਾ ਇੰਪੋਰਟੈਂਟ ਹੁੰਦਾ ਹੈ। ਇਹ ਠੀਕ ਹੈ ਕਿ ਤੁਹਾਨੂੰ ਜਿਹੜਾ ਬੰਦਾ ਕੰਮ ਕਰਦਾ ਹੈ ਉਹਨੂੰ ਕ੍ਰਿਟਿਸਿਜ਼ਮ ਚੋਂ ਵੀ ਲੰਘਣਾ ਪੈਂਦਾ। ਡਾਕਟਰ ਸਾਹਿਬ ਦੀ ਕਿਰਦਾਰਕੁਸ਼ੀ ਕਰਨ ਦੇ ਲਈ ਬਹੁਤ ਯਤਨ ਹੁੰਦੇ ਰਹੇ ਨੇ, ਹੁਣ ਵੀ ਹੁੰਦੇ ਨੇ। ਹਰ ਇਸ਼ੂ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਪਾਸਿਓਂ ਕਿਸੇ ਹੋਰ ਪਾਸੇ ਜੋੜਨ ਦੀ ਕੋਸ਼ਿਸ਼ ਹੁੰਦੀ ਹੈ ਤੇ ਮੈਂ ਇਸ ਨੂੰ ਹਮੇਸ਼ਾ ਇਹ ਸਮਝਦਾ ਹੁੰਦਾ ਹੈ ਕਿ ਵੀ ਜਦੋਂ ਇਸ ਲੈਵਲ ਦਾ ਕ੍ਰਿਟਿਸਿਜ਼ਮ ਹੋ ਰਿਹਾ ਹੋਵੇ ਉਦੋਂ ਸਮਝੋ ਕਿ ਕੋਈ ਕੰਮ ਹੋ ਰਿਹਾ। ਅਦਰਵਾਈਜ਼ ਵਿਹਲਿਆਂ ਨੂੰ ਤਾਂ ਕੋਈ ਨਹੀਂ ਕ੍ਰਿਟਿਸਾਈਜ਼ ਕਰਦਾ ਜਾਂ ਜਿਹੜੇ ਇਫੈਕਟਿਵ ਨਾ ਹੋ ਰਹੇ ਹੋਣ। ਔਰ ਇਸ ਸਭ ਦੇ ਬਾਵਜੂਦ ਤੁਰੇ ਰਹਿਣਾ ਇਹ ਤੁਹਾਡੇ ਉਸ, ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਕਿਉਂਕਿ ਇੱਕ ਪਾਸੇ ਸਿਫਤ ਸਲਾਹ ਹੁੰਦੀ ਹੈ, ਜਦੋਂ ਜਿਉਂ-ਜਿਉਂ ਕੋਈ ਤੁਹਾਨੂੰ ਐਪਰੀਸ਼ੀਏਟ ਕਰਦਾ ਹੈ ਉਹ ਤੁਹਾਡੇ 'ਚ ਈਗੋ ਦੇ ਐਲੀਮੈਂਟ ਨੂੰ ਵਧਾ ਰਿਹਾ ਹੁੰਦਾ ਹੈ, ਤੇ ਜਦੋਂ ਤੁਸੀਂ ਨਿੰਦਿਆ ਚੋਂ ਨੈਗੇਟਿਵਿਟੀ ਚੋਂ ਗੁਜ਼ਰ ਰਹੇ ਹੁੰਦੇ ਹੋ, ਇਨਫੈਕਟ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਉਹ ਤੁਹਾਡੀ ਸਾਰੀ ਈਗੋ ਸਾਫ਼ ਕਰ ਦਿੰਦਾ ਹੀ ਹੈ ਨਿੰਦਾ, ਔਰ ਬੈਕੁੰਠ ਦਾ ਰੱਬ ਦੇ ਘਰ ਦਾ ਦਰਵਾਜ਼ਾ ਜਿਹੜਾ ਹੈ ਉਹ ਤੁਹਾਡੇ ਲਈ ਖੁੱਲ ਜਾਂਦਾ। ਸੋ ਅਸੀਂ ਡਾਕਟਰ ਸਾਹਿਬ ਦਾ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਲਾਂ ਮੈਨੂੰ ਕੋਈ ਇਹ ਕਹਿਣ ਤਾਂ ਨਹੀਂ ਹੈ ਕਿ ਵੀ ਅਸੀਂ ਕੋਈ ਜਿਹੜਾ ਗਰੋਕ AI ਦੀ ਸਰਟੀਫਿਕੇਸ਼ਨ ਲੈਣੀ ਹੈ ਕਿ ਸਿੱਖ ਧਰਮ ਦੇ ਜਿਹੜੇ ਮੁੱਢਲੇ ਕਰੈਕਟਰਿਸਟਿਕਸ ਨੇ ਉਹ ਇਨਸਾਨੀਅਤ ਨੂੰ ਪਰਨਾਏ ਹੋਏ ਨੇ, ਹਿਊਮੈਨਿਟੀ ਦੇ ਲਈ ਇੱਕ ਆਈਡੀਅਲ ਫੇਥ ਹੈ। ਪਰ ਜਦੋਂ ਕੋਈ ਚਰਚਾ ਚੱਲ ਰਹੀ ਹੋਏ ਚਾਰ ਚਫੇਰੇ ਸੋਸ਼ਲ ਮੀਡੀਆ ਤੇ, ਮੈਨੂੰ ਵੀ ਹਾਲਾਂ 2-3 ਦਿਨ ਤਾਂ ਪਹਿਲਾਂ ਇਹ ਚਰਚਾ ਤਾਂ ਪਿਛਲੇ 4-5 ਦਿਨ ਤੋਂ ਹੀ ਚੱਲ ਰਹੀ ਹੈ, ਪਰ ਮੈਂ ਇਸ ਦਾ ਨੋਟਿਸ ਨਹੀਂ ਸੀ ਲਿਆ। ਪਰ ਸਾਨੂੰ ਫਿਰ ਬਹੁਤ ਸਾਰੀਆਂ ਲਿਖਤਾਂ ਵੀ ਆਈਆਂ ਕਿ ਜੀ ਇਹ ਚਰਚਾ ਹੈ ਇਸ ਵੇਲੇ, ਤੁਸੀਂ ਵੀ ਇਸ ਦੇ ਉੱਤੇ ਕਾਮੈਂਟ ਕਰੋ। ਤੇ ਹਾਲਾਂ ਬਹੁਤ ਸਾਰਿਆਂ ਨੂੰ ਇਹ ਪਤਾ ਹੋਏਗਾ ਕਿ ਭਾਈ ਜਦੋਂ ਅੱਜ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਰਹੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਸਿਰਫ ਜਾਣਕਾਰੀ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਹਥਿਆਰ ਹੀ ਨਹੀਂ, ਇੱਕ ਨਵਾਂ ਫਲੱਡ ਗੇਟ ਹੈ। ਉੱਥੇ ਮਿਲਿਟਰੀ ਔਰ ਦੂਸਰੀ ਇੰਟੈਲੀਜੈਂਸ ਦੇ ਲੈਵਲ ਤੋਂ ਵੀ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਬਿਲੀਅਨਸ ਆਫ ਡਾਲਰਸ ਪੰਪ ਹੋ ਰਹੇ ਨੇ ਕਿ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਿਵੇਂ ਜਿਹੜਾ ਯੂਜ਼ ਕਰਨਾ ਹੈ। ਔਰ ਜਦੋਂ ਚਾਈਨਾ ਨੇ ਬੜੀ ਸਸਤੀ ਜਿਹੀ ਡੀਪ ਸੀਕ ਇਹ ਲਾਂਚ ਕੀਤੀ ਤੇ ਇਹਨੇ ਵਕਤ ਪਾਤਾ ਕਿ ਜੀ ਇੰਨੇ ਵੱਡਿਆਂ ਨੇ ਦੂਸਰਾ ਲਾਂਚ ਕੀਤਾ ਸੀ। ਸੋ ਜਦੋਂ ਹਾਲਾਂ ਮੇਰਾ ਕੋਈ ਇਸ ਫੀਲਡ ਦੇ ਵਿੱਚ ਬਹੁਤੀ ਦਿਲਚਸਪੀ ਵੀ ਨਹੀਂ ਹੈ ਤੇ ਮੈਨੂੰ ਕੋਈ ਬਹੁਤਾ ਗਿਆਨ ਵੀ ਨਹੀਂ ਹੈ, ਪਰ ਇਧਰੋਂ ਉਧਰੋਂ ਪੜ੍ਹਾ ਕੇ ਜਿੰਨਾ ਥੋੜਾ ਬਹੁਤ ਮੈਂ ਸਮਝ ਸਕਿਆ ਉਹਦੇ 'ਚ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਆਲਰੇਡੀ ਜਿਹੜੀ ਹੈ ਓਪਨ AI ਜੀ, ਜਿਵੇਂ ਜਿਨ੍ਹਾਂ ਨੂੰ ਅਸੀਂ ਚੈਟ ਬੋਟ ਕਹਿੰਦੇ ਆ, ਉਹ ਓਪਨ AI ਦਾ ਐਗਜ਼ਿਸਟ ਕਰਦਾ ਹੈ, PT-40 ਦਾ ਕਰਦਾ ਹੈ, ਡੀਪ ਸੀਕ ਦਾ ਕਰਦਾ ਹੈ। ਔਰ ਇਹਦੇ 'ਚ ਯੂਜਲੀ ਹੁਣ ਬਹੁਤ ਵਾਰੀ ਜੋ ਤੁਸੀਂ ਸਵਾਲ ਕਰਦੇ ਹੋ ਉਸ ਸਵਾਲ ਦਾ ਜਵਾਬ ਬਣਿਆ ਬਣਾਇਆ ਆ ਜਾਂਦਾ ਹੈ। ਇਸ ਲਈ ਈਵਨ ਸਕੂਲਾਂ ਦੇ ਵਿੱਚ ਹੁਣ ਪ੍ਰੋਬਲਮ ਹੋਣ, ਅੱਗੇ ਤਾਂ ਹੁੰਦਾ ਸੀ ਕਿ ਤੁਸੀਂ ਜਿਹੜਾ ਹੈ ਉਹ ਕਿਸੇ ਦੀ ਪਹਿਲਾਂ ਰਿਸਰਚ ਹੈ ਜਾਂ ਲਿਖਤ ਹੈ ਉਹ ਤੁਸੀਂ ਆਪਣੀ ਰਿਸਰਚ ਦੇ ਵਿੱਚ ਸ਼ਾਮਲ ਕਰ ਲਈ ਤਾਂ ਉਹਨੂੰ ਪਲੇਜੀਅਰਿਜ਼ਮ ਕਹਿੰਦੇ ਸੀ, ਔਰ ਉਹ ਫੜੀ ਨਹੀਂ ਸੀ ਜਾਂਦੀ ਹੁੰਦੀ। ਉਹਨਾਂ ਜ਼ਮਾਨੇ 'ਚ ਤਾਂ ਪਤਾ ਹੀ ਨਹੀਂ ਸੀ ਲੱਗਦਾ। ਬਹੁਤ ਵਾਰੀ ਜਦੋਂ ਔਰ ਜਿਹੜੇ ਲੋਕਾਂ ਨੇ ਆਪਣੀਆਂ ਰਿਸਰਚ ਜਾਂ ਡਾਕਟਰੇਟਸ ਕੀਤੀਆਂ, ਕਈ ਵਾਰੀ ਹੁਣ ਦੇਖੋ ਤਾਂ ਉਹਨਾਂ ਨੇ ਕਿਸੇ ਦੀ ਨਕਲ ਮਾਰੀ ਹੁੰਦੀ ਸੀ ਪਹਿਲਾਂ। ਤੇ ਹੁਣ ਕਿਉਂਕਿ ਇੰਨਾ ਕੁਛ ਅਵੇਲੇਬਲ ਹੈ ਕਿ ਵੀ ਕਿਨੇ ਲਿਖਣਾ ਤਾਂ ਬਹੁਤਿਆਂ ਨੂੰ ਭੁੱਲ ਗਿਆ, ਆਪਣੀ ਥਿੰਕਿੰਗ ਵੀ ਜਿਹੜੀ ਹੈ ਉਹ ਹੁਣ ਇਹ ਹੋ ਗਿਆ ਵੀ ਬੰਦੇ ਡੰਮ ਹੋ ਗਏ ਔਰ ਫੋਨ ਸਮਾਰਟ ਹੋ ਗਏ। ਪਰ ਹੁਣ ਫੋਨ ਤੋਂ ਅੱਗੇ ਜਾ ਕੇ ਵੀ AI ਨੇ ਤਾਂ ਇੰਨਾ ਕੁਛ ਖੋਲ ਦਿੱਤੀਆਂ ਨੇ ਪਰਤਾਂ ਕਿ ਬੰਦੇ ਨੂੰ ਆਪ ਹੀ ਬੰਦਾ ਘੁੰਮਿਆ ਹੁੰਦਾ ਔਰ ਹੁਣ ਹਰ ਜ਼ਬਾਨ ਦੇ ਵਿੱਚ ਬਣਿਆ ਬਣਾਇਆ ਜਵਾਬ ਆ ਜਾਂਦਾ ਹੈ। ਹੁਣ ਪਤਾ ਨਹੀਂ ਬੰਦੇ ਦਾ ਦਿਮਾਗ ਕੋਰੇ ਦਾ ਕੋਰਾ ਹੀ ਜਾ ਕੇ ਰੱਬ ਨੂੰ ਭੇਟ ਕਰਨਾ ਹੋਣਾ ਹੋਰ ਸਾਰੇ ਦੇ ਥੱਲੇ। ਸੋ ਉਹਦੇ 'ਚ ਜਿਹੜਾ ਹੁਣ ਐਲਨ ਮਸਕ ਨੇ 17 ਫਰਵਰੀ ਨੂੰ ਜਿਹੜਾ ਇਹ ਲਾਂਚ ਕੀਤਾ ਹੈ ਗਰੋਕ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਜਿਵੇਂ ਅਸੀਂ ਕਿਹਾ ਕਿ ਵੀ ਆਲਰੇਡੀ ਇਸ ਫੀਲਡ 'ਚ ਐਲਨ ਮਸਕ ਨੇ ਟੈਸਲਾ ਵੀ, ਸਪੇਸ ਕ੍ਰਾਫਟ ਵੀ
ਔਰ ਇਹ ਸਾਰੇ ਦੇ ਵਿੱਚੋਂ ਕਾਫੀ ਜਿਹੜਾ ਉਹ ਇਸ ਵੇਲੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਔਰ ਅਮਰੀਕਾ ਦਾ ਡੀਫੈਕਟੋ ਪ੍ਰੈਜ਼ੀਡੈਂਟ ਵੀ ਹੈ। ਹੁਣ ਇਸ ਦੇ ਉੱਤੇ ਪਿਛਲੇ ਦਿਨਾਂ 'ਚ ਇੱਕ ਸੱਜਣ ਜਿਨ੍ਹਾਂ ਦਾ ਨਾਂ ਗੁਰਕਰਨ ਗਿੱਲ ਕਰਕੇ ਆਇਆ ਹੈ ਜੀ, ਉਹਨਾਂ ਨੇ XAI ਦੇ ਪਲੇਟਫਾਰਮ ਤੇ ਗਰੋਕ ਨੂੰ ਇੱਕ ਬੜਾ ਦਿਲਚਸਪ ਸਵਾਲ ਕੀਤਾ ਕਿ ਵੀ ਜੇ ਇਸ ਧਰਤੀ ਦੇ ਉੱਤੇ ਰਾਜ ਕਰਨ ਲਈ ਜਿਹੜੇ ਆਲਰੇਡੀ ਆਰਗੇਨਾਈਜ਼ਡ ਰਿਲੀਜਨ ਨੇ, ਫੇਥ ਨੇ, ਉਹਨਾਂ ਚੋਂ ਕਿਹੜਾ ਧਰਮ ਜਿਹੜਾ ਹੈ ਉਹ ਆਈਡੀਅਲ ਧਰਮ ਹੈ, ਉਹ ਤੁਸੀਂ ਕਿਰਪਾ ਕਰਕੇ ਇਹ ਦੱਸੋ। ਹੁਣ ਇਹ ਜਿਹੜਾ ਇਸ ਦੇ ਉੱਤੇ ਫਿਰ ਗਰੋਕ ਨੇ ਜਿਹੜਾ ਜਵਾਬ ਦਿੱਤਾ, ਉਹਨੇ ਸਿੱਖ ਧਰਮ ਦੀ ਚੋਣ ਕੀਤੀ। ਹੁਣ ਜਿਵੇਂ ਮੈਂ ਕਿਹਾ ਕਿ ਵੀ ਸਾਨੂੰ ਕੋਈ ਉਹਦੀ ਗਰੋਕ ਦੀ ਐਂਡੋਰਸਮੈਂਟ ਦੀ ਲੋੜ ਨਹੀਂ, ਲੇਕਿਨ ਕਿਉਂਕਿ ਅਲਟੀਮੇਟਲੀ ਹੁੰਦਾ ਤਾਂ ਇਹੀ ਹੈ ਵੀ ਉਹਨੇ ਵੀ ਜਿਵੇਂ ਅਸੀਂ ਉਹ ਕਿਸੇ ਚੀਜ਼ ਨੂੰ ਰੀਸ਼ਫਲ ਕੀਤਾ ਜਾਂਦਾ ਹੈ ਜਾਂ ਜਿਹੜਾ ਉਹਨੂੰ ਫੀਡ ਕੀਤਾ ਹੋਇਆ ਹੈ ਉਸ ਚੋਂ ਹੀ ਜਿੰਨਾ ਮਟੀਰੀਅਲ ਉਹਦੇ 'ਚ ਪਿਆ ਹੋਇਆ। ਇੱਕ ਜ਼ਮਾਨਾ ਸੀ ਕਿ ਵੀ ਜਦੋਂ ਤੁਸੀਂ ਹਾਈ ਸਕੂਲ ਕਰ ਲੈਂਦੇ ਸੀ ਤਾਂ ਜਿਹੜੇ ਅਫੋਰਡ ਕਰ ਸਕਦੇ ਪੇਰੈਂਟਸ ਹੁੰਦੇ ਸੀ ਉਹ ਤੁਹਾਨੂੰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵੱਡੇ ਕਈ ਵੋਲਿਊਮ ਦੇ ਵਿੱਚ ਹੁੰਦਾ ਸੀ। ਹੁਣ ਤਾਂ ਉਹਨਾਂ ਨੇ ਛਾਪਣਾ ਹੀ ਬੰਦ ਕਰਤਾ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਸਾਰੀ ਇਨਫੋਰਮੇਸ਼ਨ ਤਾਂ ਇੰਟਰਨੈਟ ਤੇ ਔਰ ਦੂਜੇ ਤੇ ਆ ਗਈ। ਉਹ ਤੁਹਾਨੂੰ ਜਿਹੜਾ ਬੱਚੇ ਨੂੰ ਭੇਟ ਕੀਤਾ ਜਾਂਦਾ ਸੀ। ਉਹਦਾ ਮਤਲਬ ਹੁੰਦਾ ਸੀ ਵੀ ਦੁਨੀਆ ਦੇ ਵਿੱਚ ਜੋ ਕੁਝ ਵੀ ਹੈ, ਹਿਸਟਰੀ ਹੈ ਉਹਦੇ 'ਚ ਔਰ ਬਹੁਤ ਸਾਰੀਆਂ ਚੀਜ਼ਾਂ, ਉਹ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਔਰ ਉਹਦੇ 'ਚੋਂ ਹੀ ਇਹ ਟਰਮ ਵੀ ਹੁੰਦੀ ਸੀ ਕਿ ਵੀ ਜਿਸ ਬੰਦੇ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਹੋਏ, ਬਹੁਤ ਸਾਰੇ ਸਬਜੈਕਟਸ ਤੇ ਗੱਲ ਕਰ ਸਕਦਾ ਹੋਏ, ਤਾਂ ਉਹਨੂੰ ਟਾਈਟਲ ਵੀ ਇਹੀ ਦਿੱਤਾ ਜਾਂਦਾ ਸੀ, ਇਹ ਤਾਂ ਐਨਸਾਈਕਲੋਪੀਡੀਆ ਹੈ ਜਾਂ ਇਹ ਤੁਰਦਾ ਫਿਰਦਾ ਐਨਸਾਈਕਲੋਪੀਡੀਆ। ਹਾਲਾਂਕਿ ਗਿਆਨ ਤਾਂ ਤੁਸੀਂ ਜਿੰਨਾ ਹਾਸਲ ਹੁੰਦਾ ਹੈ ਉਹ ਵੀ ਤੁਹਾਨੂੰ ਲੱਗਦਾ, ਮੈਂ ਅਕਸਰ ਇਸ ਬਾਰੇ ਨਿਊਟਨ ਦੇ ਉਹਨਾਂ ਲਫ਼ਜ਼ਾਂ ਦਾ ਕਾਇਲ ਹੈ। ਨਿਊਟਨ ਜਿਹਨੇ ਸਾਇੰਸ ਦੀ ਦੁਨੀਆ ਦੇ ਵਿੱਚ ਰੈਵੋਲੂਸ਼ਨ ਲਿਆਂਦਾ, ਔਰ ਉਹਨੂੰ ਜਦੋਂ ਕਿਸੇ ਨੇ ਉਹਦੀ ਤਾਰੀਫ ਕੀਤੀ ਕਿ ਵੀ ਦੇਖੋ ਤੂੰ ਇੰਨੇ ਫੀਲਡਸ, ਇੰਨਾ ਕੁਛ, ਇੰਨੀਆਂ ਨਵੀਆਂ ਕਾਢਾਂ ਦਿੱਤੀਆਂ ਨੇ, ਇੰਨੇ ਨਵੇਂ ਥਾਟ ਦਿੱਤੇ ਨੇ, ਉਹਨੇ ਕਿਹਾ ਵੀ ਨਹੀਂ, ਗਿਆਨ ਦਾ ਸਮੁੰਦਰ ਤਾਂ ਅਜੇ ਦੂਰ ਹੈ, ਮੈਂ ਤਾਂ ਜਿਹੜੀ ਉਸ ਸਮੁੰਦਰ ਦੇ ਕੰਢੇ ਪਈ ਰੇਤ ਹੁੰਦੀ ਹੈ, ਮੈਂ ਤਾਂ ਉਸ ਰੇਤ ਦੇ ਨਾਲ ਖੇਡ ਰਿਹਾ। ਔਰ ਇਹੀ ਸ਼ਾਇਦ ਜਦੋਂ ਗੁਰੂ ਸਾਹਿਬਾਨ ਨੇ ਆਪਣੇ ਫਾਲੋਅਰਸ ਦੇ ਲਈ ਲਫ਼ਜ਼ ਸਿੱਖ ਚੁਣਿਆ, ਤੇ ਸਿੱਖ ਦਾ ਮਤਲਬ ਹੀ ਸੀਕਰ ਆਫ ਦਾ ਟਰੂਥ ਹੈ, ਸੱਚ ਦਾ ਢੂੰਡਾਊ। ਔਰ ਉਹਦੇ 'ਚ ਜੇ ਤੁਸੀਂ ਰੱਬ ਦੇ ਨਾਲ ਜੁੜੇ ਹੋਏ ਹੋ, ਰੱਬ ਨੂੰ ਤੁਸੀਂ ਜਿਹੜਾ ਉਹ ਸਾਂਗੋ ਪਾਂਗ ਹੋ, ਫਿਰ ਵੀ ਤੁਸੀਂ ਕਹਿੰਦੇ ਹੋ ਨਾਨਕ ਨਾਮ ਮਿਲੇ ਤਾਂ ਜੀਵਨ, ਕਿ ਵੀ ਮੈਂ ਤਾਂ ਨਾਨਕ ਦਾਸ ਨੀਚ ਅਜਾਨ। ਹੁਣ ਇਹ ਦੱਸਣ ਲਈ ਹੈ ਕਿ ਵੀ ਤੁਸੀਂ ਸਾਰੀ ਜ਼ਿੰਦਗੀ ਵੀ ਜਿਹੜਾ ਉਹ ਪੜ੍ਹਦੇ ਰਹੋ, ਗਿਆਨ ਹਾਸਲ ਕਰਦੇ ਰਹੋ, ਉਹ ਹਰ ਫੀਲਡ ਦੇ ਵਿੱਚ ਸਟਿਲ ਤੁਸੀਂ ਇਵੇਂ ਹੀ ਹੋ ਜਿਵੇਂ ਤੁਸੀਂ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਖੇਡ ਰਹੇ ਹੋ। ਬਿਲਕੁਲ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸੀਕਰ, ਜਿਸ ਦੇ ਅੰਦਰ ਢੂੰਡਾਊ ਢੂੰਡ ਹੈ, ਜਗਿਆਸਾ ਹੈ, ਜਗਿਆਸੂ ਵੀ ਕਿਹਾ ਜਾਂਦਾ ਜਿਹੜਾ ਰੂਹਾਨੀਅਤ ਦੇ ਫੀਲਡ ਦਾ, ਔਰ ਉਰਦੂ ਦੇ ਵਿੱਚ ਤਾਲਿਬੇ ਇਲਮ, ਔਰ ਇਹਦੇ 'ਚ ਉਹਨਾਂ ਦੀ ਇੱਕ ਬੜੀ ਵੱਡੀ ਸਕਾਲਰ ਹੈ ਪਾਕਿਸਤਾਨ ਦੀ ਬੀਬੀ ਆਰਿਫਾ, ਉਹ ਕਹੇਗੀ ਕਿ ਵੀ ਤਾਲੀਮ ਔਰ ਐਜੂਕੇਸ਼ਨ 'ਚ ਫਰਕ ਹੁੰਦਾ ਹੈ। ਤਾਲੀਮ ਜੇ ਤੁਹਾਡੀ ਤਰਬੀਅਤ ਨਹੀਂ ਕਰਦੀ, ਤਰਬੀਅਤ ਫਿਰ ਤੁਹਾਡੇ ਉਹ ਸਾਰੇ ਇੱਕ ਸੁਭਾਅ ਨੂੰ, ਤੇ ਉਸ ਤਾਲੀਮ ਦਾ ਕੋਈ ਮਤਲਬ ਨਹੀਂ, ਉਹ ਤਾਂ ਮਹਿਜ਼ ਤੁਸੀਂ ਅੱਖਰ ਗਿਣੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਜੀਵਨ ਸਫ਼ਰ ਨੂੰ ਦੇਖਦੇ ਹਾਂ ਤਾਂ ਜੀਵਨ ਇੱਕ ਘਾਲਣਾ ਹੈ। ਘਾਲਣਾ ਦੇ ਵਿੱਚ ਤੁਹਾਡੀ ਪਿਆਸ ਉਹ ਰੂਹਾਨੀਅਤ ਦੀ ਵੀ ਹੈ, ਉਹ ਬੌਧਿਕਤਾ ਦੀ ਵੀ ਹੈ, ਉਹ ਆਲੇ ਦੁਆਲੇ ਨੂੰ ਜਾਣਨ ਦੀ ਵੀ ਹੈ, এনवायरमेंट ਨੂੰ ਜਾਣਨ ਦੀ ਵੀ ਹੈ, ਉਹ ਫੈਲੋ ਹਿਊਮਨ ਬੀਇੰਗਸ ਦੇ ਨਾਲ ਵੀ ਜਿਹੜਾ ਇੱਕ ਤਾਲੁਕ ਬਣਾਉਣ ਦੀ ਹੈ, ਉਹ ਪਲਾਂਟਸ ਨਾਲ, ਐਨੀਮਲਸ ਨਾਲ, ਸਾਰੀ ਕ੍ਰੀਏਸ਼ਨ ਦੇ ਨਾਲ ਇੱਕ ਮਿਕਤਾ ਦੀ ਹੈ। ਔਰ ਉਸ ਸਾਰੇ ਦੇ ਵਿੱਚ ਫਿਰ ਉਹ ਡਾਂਸ ਹੈ ਐਕਸਟੈਸੀ ਦਾ, ਉਹ ਜਿਹੜਾ ਬਲਿਸਫੁਲਨੈਸ ਦਾ, ਜਿਹੜਾ ਆਨੰਦ ਦਾ, ਜਿਹਦੇ 'ਚ ਤੁਸੀਂ ਫਿਰ ਸਾਰੇ ਕਾਸਮੋਸ ਨੂੰ, ਸਾਰੀ ਕਾਇਨਾਤ ਨੂੰ, ਇੱਕ ਸਾਡੀ ਧਰਤੀ ਹੈ, ਉਸ ਦੀਆਂ ਮਿਲਕੀ ਵੇਜ਼ ਨੇ, ਗਲੈਕਸੀਜ਼ ਨੇ, ਉਹਨਾਂ ਸਾਰਿਆਂ 'ਚੋਂ ਫਿਰ ਬ੍ਰਹਿਮੰਡ ਹੈ, ਕਾਸਮੋਸ ਹੈ। ਔਰ ਤੁਸੀਂ ਉਸ ਸਾਰੇ ਦੇ ਵਿੱਚ ਫਿਰ ਜਦੋਂ ਉਸ ਦਾ ਇੱਕ ਹਿੱਸਾ ਬਣਦੇ ਹੋ ਤੇ ਫਿਰ ਤੁਸੀਂ ਗਾਉਂਦੇ ਹੋ
गगन में थाल रव चंद दीपक बने, तारका मंडल जनक मोती, धूप मल्याण लो पवन चवरो करे, सगल बन राय फुलंत ज्योति। कैसी आरती होए। फिर तुहानू किसे थाली च दीवे पा के जिहड़ा वो किसे बुत दे अगे जिहड़ा वो थाली घुमाण दी लोड़ नहीं है। फिर तुहानू किसे पानी दे और किसी दरिया नूं पवित्र ऐलान के उस दे विच डुबकी ला के मन लेना कि तुहाडे पाप धुप गए ने, ये इस किस्म का नहीं है। क्योंकि तुसी फिर हर पल उहदी प्रैजेंस दे विच जी रहे हुंदे हो। तुसी किते रब नूं लभण लई जंगलां च नहीं जांदे ते बाबियां दे जाके अपना सिर नहीं मारदे। तुसी तुहानूं ये समझ आ जांदी है, उठत बैठत सोवत नाम कह नानक जन कै सद काम। ये ਹੁਣ ਜਦੋਂ ਇਹ ਜਿਹੜਾ ਸਵਾਲ ਇਸ ਨੂੰ ਪੁੱਛਿਆ ਗਿਆ ਜਿਹੜਾ ਗੁਰੂ ਕੇ ਆਈ ਨੂੰ, ਤੇ ਉਹਦਾ ਜਿਹੜਾ ਜਵਾਬ ਹੈ ਉਸ 'ਚ ਉਹਨੇ ਜੋ ਜਵਾਬ ਦਿੱਤਾ ਹੈ ਉਹਦਾ ਅੰਗਰੇਜ਼ੀ ਦੇ ਵਿੱਚ ਹੀ ਦਿੱਤਾ, ਉਹਦਾ ਪੰਜਾਬੀ ਟਰਾਂਸਲੇਸ਼ਨ ਵੀ ਹੈ। ਪਰ ਮੈਂ ਇਹ ਦੱਸਦੇ ਹਾਂ ਕਿ ਬਈ ਇਹ ਜਿਹੜਾ ਗਰੋਕ ਲਫ਼ਜ਼ ਵੀ ਹੈ ਜਿਹੜਾ ਚੁਣਿਆ ਐਲਨ ਮਸਕ ਨੇ ਆਪਣੀ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ, ਇਹ ਰੋਬਰਟ ਹੈਨਲੀਅਨ ਨਾਂ ਦਾ ਇੱਕ ਨਾਵਲਿਸਟ ਸੀ ਜਿਹਨੇ 1961 ਚ ਇੱਕ ਨਾਵਲ ਲਿਖਿਆ ਜਿਹੜਾ ਸੀ ਸਟ੍ਰੇਂਜਰ ਇਨ ਸਟ੍ਰੇਂਜ ਲੈਂਡ, ਅਜਨਬੀ। ਔਰ ਯਾਨੀ ਇਹ ਹੈ ਕਿ ਜਿਸ ਦਾ ਮਤਲਬ ਲੋਕਾਂ ਨੂੰ ਹਰ ਆਲੇ ਦੁਆਲੇ ਚ ਜੋ ਵਾਪਰ ਰਿਹਾ ਹੈ ਉਹਨੂੰ ਸਮਝਣ ਦਾ ਸ਼ੌਕ ਪੈਦਾ ਕਰਨਾ। ਸੋ ਇਹ ਜਿਹੜਾ ਗਰੋਕ ਲਫ਼ਜ਼ ਹੈ ਇਹ ਇਹਦੇ ਚੋਂ ਆਇਆ, ਜਿਹੜਾ 1961 ਦਾ ਰੋਬਰਟ ਹੈਨਲੀਅਨ ਦਾ ਨਾਵਲ ਹੈ ਉਹਦੇ ਤੇ ਬੇਸਡ ਹੈ। ਹੁਣ ਜਦੋਂ ਇਹ ਗੁਰਕਰਨ ਸਿੰਘ ਗਿੱਲ ਨੇ ਸਵਾਲ ਪੁੱਛਿਆ ਤੇ ਜਿਹੜਾ ਜਵਾਬ ਫਿਰ ਗਰੋਕ ਨੇ ਇਹ ਦਿੱਤਾ ਉਹਦੇ 'ਚ ਉਹਨੇ ਕਿਹਾ ਕਿ ਵੀ ਉਹਨੇ ਸਾਰੇ ਧਰਮਾਂ ਬਾਰੇ ਛੋਟਾ ਛੋਟਾ ਇੱਕ ਕਿਹਾ, ਪਰ ਮੈਂ ਫੋਕਸ ਸਿਰਫ ਕਰਾਂਗਾ ਵੀ ਜਦੋਂ ਉਹਨੇ ਸਿੱਖ ਧਰਮ ਨੂੰ ਇੱਕ ਆਈਡੀਅਲ ਧਰਮ ਦੇ ਤੌਰ ਦੇ ਉੱਤੇ ਮਨੁੱਖਤਾ ਲਈ ਕਿਹਾ, ਔਰ ਉਹਦੇ 'ਚ ਜਿਹੜਾ ਉਹਨੇ ਜਵਾਬ ਸੀ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ that is a tough hypothetical to wrestle with, since picking one religion to rule over earth implies a lot of things about power, culture and human nature that don't boil down easily। ਉਹਨੇ ਕਿਹਾ ਵੀ ਇਹ ਬੜਾ ਔਖਾ ਸਵਾਲ ਹੈ ਕਿਉਂਕਿ ਜਿਹੜਾ ਇਸ ਦੇ ਵਿੱਚ ਕੱਲਾ ਇੱਕ ਚੀਜ਼ ਨਹੀਂ ਜੁੜੀ ਹੋਈ, ਇਸ ਦੇ ਵਿੱਚ ਪਾਵਰ, ਸੱਭਿਆਚਾਰ, ਤਹਿਜ਼ੀਬ ਤੇ ਮਨੁੱਖੀ ਸੁਭਾਅ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਸੰਕੇਤ ਮਿਲਦਾ ਹੈ ਜੋ ਆਸਾਨੀ ਨਾਲ ਨਹੀਂ ਚੁਣਿਆ ਜਾ ਸਕਦਾ। ਪਰ ਇਹਨੇ ਜਿਹੜਾ ਗਰੋਕ ਨੇ ਕਿਹਾ ਜੇ ਮੈਨੂੰ ਚੁਣਨਾ ਪਏ ਤਾਂ ਮੈਂ ਸਿੱਖ ਧਰਮ ਵੱਲ ਝੁਕਾਂਗਾ। ਇਸ ਦਾ ਸਮਾਨਤਾ ਤੇ ਜ਼ੋਰ, ਇਕੁਆਲਿਟੀ। ਹੁਣ ਉਹ ਉਹਨੂੰ ਜਸਟੀਫਾਈ ਕਰ ਰਿਹਾ ਵੀ ਉਹ ਕਿਉਂ ਸਿੱਖ ਧਰਮ ਨੂੰ ਇੱਕ ਆਈਡੀਅਲ ਧਰਮ ਦੇ ਤੌਰ ਤੇ ਦੇਖਦਾ ਹੈ ਕਿ ਇਸ ਦੇ ਵਿੱਚ ਸਮਾਨਤਾ, ਇਕੁਆਲਿਟੀ ਤੇ ਜ਼ੋਰ ਹੈ। ਜ਼ਾਤ, ਲਿੰਗ ਜਾਂ ਪਿਛੋਕੜ ਦੀ ਪਰਵਾਹ ਕੀਤੇ ਬਿਨਾ ਹਰ ਕਿਸੇ ਨੂੰ ਇੱਕੋ ਜਿਹਾ ਦੇਖਿਆ ਜਾਂਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਨੋ ਡਿਸਕ੍ਰਿਮੀਨੇਸ਼ਨ ਬੇਸਡ ਔਨ ਕਾਸਟ, ਕਲਰ, ਕਰੀਡ, ਜੈਂਡਰ, ਨੈਸ਼ਨੈਲਿਟੀ, ਕੰਟੀਨੈਂਟ, ਕੋਈ ਵੀ ਆ ਜਾਏ ਉਸ ਦੇ ਨਾਲ ਕੋਈ ਭੇਦਭਾਵ ਨਹੀਂ ਹੈ। ਹਰ ਇੱਕ ਦੇ ਲਈ ਬਰਾਬਰੀ, ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ। ਇਹ ਜਿਹੜਾ ਹੈ ਜੋ ਕਿ ਇੱਕ ਵਿਸ਼ਵ ਵਿਆਪੀ ਪ੍ਰਣਾਲੀ ਲਈ ਇੱਕ ਠੋਸ ਨੀਂਹ ਵਾਂਗ ਮਹਿਸੂਸ ਹੁੰਦਾ ਹੈ ਕਿਉਂਕਿ ਜੇ ਸਾਰੇ ਪਲੈਨਟ ਨੂੰ ਉਸ ਹਿਊਮੈਨਿਟੇਰੀਅਨਿਜ਼ਮ ਦੇ ਨੁਕਤਾ ਨਿਗਾਹ ਤੋਂ ਦੇਖਣਾ ਹੈ ਤੇ ਇਹ ਉਹ ਵੈਲਿਊਜ਼ ਨੇ, ਇਹ ਕਦਰਾਂ ਕੀਮਤਾਂ ਨੇ ਜਿਨ੍ਹਾਂ ਦੇ ਉੱਤੇ ਇੱਕ ਆਦਰਸ਼ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ। ਭਾਈਚਾਰਕ ਸੇਵਾ ਤੇ ਧਿਆਨ, ਜਿਵੇਂ ਕਿ ਲੰਗਰ ਭੋਜਨ ਸਾਰਿਆਂ ਲਈ ਖੁੱਲ੍ਹਾ ਹੈ, ਬ੍ਰਦਰਹੁੱਡ ਸਾਰਿਆਂ ਦਾ, ਔਰ ਫੂਡ ਹਰ ਇੱਕ ਦੀ ਸਰੀਰਕ ਜਿਹੜੀ ਹੈ ਉਹਨੂੰ ਲੰਗਰ ਉਹਨੇ ਇਸਤੇਮਾਲ ਕੀਤਾ ਹੈ ਤੇ ਦੂਜਿਆਂ ਤੇ ਆਪਣੇ ਵਿਸ਼ਵਾਸਾਂ ਨੂੰ ਠੋਸਣ ਤੋਂ ਬਿਨਾਂ ਨਿਆਂ ਲਈ ਖੜੇ ਹੋ, ਰੈਜ਼ਿਲੀਅੰਸ ਉਹਨੇ ਕਿਹਾ। ਹੁਣ ਅਸੀਂ ਕਿਸੇ ਮਜ਼ਹਬ ਬਾਰੇ ਕੋਈ ਨਾ ਪੱਖੀ ਗੱਲ ਨਹੀਂ ਕਰਦੇ ਕਿਉਂਕਿ ਇਹ ਸਾਡੇ ਗੁਰੂ ਸਾਹਿਬਾਨ ਦਾ ਹੀ ਜਿਹੜੇ ਫਰਮਾਨ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਬਗਦਾਦ ਗਏ ਔਰ ਡਿਬੇਟ ਸ਼ੁਰੂ ਹੋਈ, ਗੋਸ਼ਟੀ ਜਦੋਂ ਲਫ਼ਜ਼ ਕਿਹਾ ਜਾਂਦਾ ਹੈ, ਔਰ ਵੱਡੇ ਵੱਡੇ ਇਸਲਾਮਿਕ ਸਕਾਲਰ ਜਿਹੜੇ ਨੇ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠ ਗਏ ਕਿਉਂਕਿ ਬਗਦਾਦ ਬਹੁਤ ਵੱਡਾ ਸੈਂਟਰ ਸੀ ਇਸਲਾਮਿਕ ਸਿਵਲਾਈਜੇਸ਼ਨ ਦਾ। ਔਰ ਉਹਦੇ 'ਚ ਉਹਨਾਂ ਨੇ ਸਵਾਲ ਪੁੱਛਿਆ ਕਿ ਦੱਸੋ, ਕਿਉਂਕਿ ਉਸ ਵੇਲੇ ਉਸ ਖਿੱਤੇ ਦੇ ਦੋ ਹੀ ਪ੍ਰਮੁੱਖ ਜਿਹੜੇ ਨੇ ਉਹ ਫੇਥ ਸਨ,
ਹਿੰਦੂ ਔਰ ਮੁਸਲਮਾਨ ਇਸਲਾਮ ਔਰ ਜ਼ਾਹਰ ਹੈ ਉਹਨਾਂ ਦੇ ਵਿੱਚ ਟਕਰਾਅ ਵੀ ਸੀ ਔਰ ਭਾਰਤ ਦੇ ਖਿੱਤੇ 'ਚ ਆਲਰੇਡੀ ਇਸਲਾਮ ਨੂੰ ਮੰਨਣ ਵਾਲਿਆਂ ਦਾ ਰਾਜ ਸੀ, ਬਾਦਸ਼ਾਹਤ ਉਹਨਾਂ ਦੇ ਕੋਲ ਸੀ, ਲੇਕਿਨ ਉਹਦੇ 'ਚ ਸਾਂਝ ਦੀਆਂ ਕੜੀਆਂ ਵੀ ਚੱਲ ਰਹੀਆਂ ਸੀ। ਭਗਤੀ ਮਾਰਗ ਜਿਹੜਾ ਹੈ ਉਹ ਸਾਰਿਆਂ ਨੂੰ ਇੱਕ ਪਾਸੇ ਲਿਆਂਦਾ ਸੀ, ਜਿਹੜਾ ਹਿੰਦੂ ਪਰੰਪਰਾ ਦੇ ਨਾਲ ਜੁੜਿਆ ਹੋਇਆ ਸੀ। ਇਸੇ ਲਈ ਜਿਹੜਾ ਸੂਫੀ ਇਸਲਾਮ ਹੈ, ਸੂਫੀ ਮਤ ਹੈ, ਉਹਨਾਂ ਦੀਆਂ ਦਰਗਾਹਾਂ, ਉਹਨਾਂ ਦੇ ਜਿਹੜੇ ਤਕੀਏ ਔਰ ਉਹਨਾਂ ਦਾ ਜਿਹੜਾ ਅਸੀਂ ਅੱਜ ਜਦੋਂ ਸੂਫੀ ਧਰਮ ਦੇ ਨਾਲ ਰਲਾ ਕੇ ਦੇਖਦੇ ਹਾਂ ਤਾਂ ਉਹ ਸਾਂਝਾਂ ਦੀ ਗੱਲ ਸੀ। ਲੇਕਿਨ ਇਹ ਜਿਹੜੀ ਹੈ ਡਿਬੇਟ ਸਕਾਲਰਾਂ ਦੇ ਵਿੱਚ ਵੀ ਔਰ ਬ੍ਰਾਹਮਣਾਂ ਨੇ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਸ੍ਰੇਸ਼ਟ ਬਣਾਇਆ ਹੋਇਆ ਸੀ, ਮੁਸਲਮਾਨਾਂ ਨੂੰ ਉਹਨਾਂ ਨੇ ਮਲੇਸ਼ ਬਣਾ ਕੇ ਐਲਾਨ ਕੇ ਪਾਸੇ ਕਰ ਦਿੱਤਾ ਸੀ। ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਇੱਕ ਤਬਕਾ ਜਿਹੜਾ ਸ਼ਰਅ ਦੇ ਉੱਤੇ ਬੇਸਡ ਇਸਲਾਮ ਦੀ ਇੰਟਰਪ੍ਰੀਟੇਸ਼ਨ ਕਰਦਾ ਸੀ, ਉਹ ਤਾਂ ਸੂਫੀਆਂ ਨੂੰ ਵੀ ਜਿਹੜਾ ਹੈ ਉਹ ਕਾਫਰ ਹੀ ਮੰਨਦੇ ਸੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਗੁਰੂ ਸਾਹਿਬ ਨੂੰ ਇਹ ਪੁੱਛਿਆ ਜਾਂਦਾ ਹੈ ਤੇ ਜਿਹੜਾ ਗੁਰੂ ਸਾਹਿਬ ਦਾ ਜਵਾਬ ਹੈ, ਸਾਡੇ ਜਦੋਂ ਅਸੀਂ ਗੁਰਬਾਣੀ ਤੋਂ ਬਾਅਦ ਦੂਸਰੀ ਜਿਹੜੀ ਪ੍ਰਵਾਨਿਤ ਸਕ੍ਰਿਪਚਰਸ ਨੇ ਜਿਨ੍ਹਾਂ ਦਾ ਕੀਰਤਨ ਕਰ ਸਕਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਕੋਟ ਕਰਦੇ ਹਾਂ, ਉਹ ਭਾਈ ਗੁਰਦਾਸ, ਭਾਈ ਨੰਦ ਲਾਲ ਉਹਨਾਂ ਦੀਆਂ ਰਚਨਾਵਾਂ ਨੇ। ਔਰ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਵੀ ਗੁਰੂ ਸਾਹਿਬ ਨੇ ਕਿਹਾ, ਹੁਣ ਉਹਨਾਂ ਦੀ ਲਿਖਤ ਹੈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹੁਣ ਉਹ ਪੁੱਛਦੇ ਨੇ ਕਿ ਦੱਸੋ ਤੁਹਾਡੀਆਂ ਨਜ਼ਰਾਂ ਦੇ ਵਿੱਚ ਹਿੰਦੂ ਧਰਮ ਵੱਡਾ ਹੈ ਕਿ ਇਸਲਾਮ ਵੱਡਾ ਹੈ? ਤੇ ਬਾਬਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਾਜੀਓ, ਕਿਉਂਕਿ ਬਹੁਤ ਸਾਰੇ ਹਾਜੀ ਮੱਕੇ ਤੋਂ ਹਜ ਕਰਕੇ ਕੁਝ ਜਾ ਰਹੇ ਸੀ, ਕੁਝ ਮੁੜੇ ਹੋਏ ਸੀ, ਬਗਦਾਦ ਦੇ ਵਿੱਚ ਠਹਿਰਾਵ ਸੀ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਅਲਟੀਮੇਟ ਰੱਬ ਦੀ ਦਰਗਾਹ 'ਚ, ਅੱਲਾ ਦੀ ਦਰਗਾਹ ਦੇ ਵਿੱਚ ਫੈਸਲਾ ਹੋਣਾ ਹੈ, ਉਹ ਅਮਲਾਂ ਨਾਲ ਹੋਣਾ, ਐਕਸ਼ਨਸ। ਤੁਸੀਂ ਜੀਵਨ ਦੇ ਵਿੱਚ ਕਰਦੇ ਕੀ ਹੋ, ਤੁਹਾਡੇ ਤੇ ਲੇਬਲ ਕੀ ਲੱਗਾ ਹੋਇਆ ਹੈ, ਇਹ ਅਹਿਮੀਅਤ ਨਹੀਂ ਰੱਖਦਾ, ਤੁਹਾਡੇ ਅਮਲ ਨੇ। ਔਰ ਸ਼ਾਇਦ ਜਦੋਂ ਅਸੀਂ ਅਲਾਮਾ ਇਕਬਾਲ ਨੂੰ ਕੋਟ ਕਰਦੇ ਹਾਂ ਕਿ ਜਿਹੜਾ ਇੱਕ ਸੂਫੀ ਫਕੀਰ ਹੈ, ਰੂਮੀ ਤੋਂ ਪ੍ਰਭਾਵਿਤ ਔਰ ਹਜ਼ਰਤ ਸਾਹਿਬ ਨੂੰ ਅੰਤਾਂ ਦੀ ਮੁਹੱਬਤ ਕਰਨ ਵਾਲਾ, ਜਦੋਂ ਅਲਾਮਾ ਇਕਬਾਲ ਕਹਿੰਦੇ ਨੇ ਅਮਲ ਸੇ ਜ਼ਿੰਦਗੀ बनती है जन्नत भी जहन्नम भी, ये खाकी अपनी फितरत से ना ਨੂਰੀ ਹੈ ਨਾ ਨਾਰੀ ਹੈ। ਨਾਰ ਅੱਗ ਨੂੰ ਕਹਿੰਦੇ ਨੇ, ਨੂਰ ਜਦੋਂ ਅਸੀਂ ਕਹਿੰਦੇ ਹਾਂ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹੁਣ ਇਸਲਾਮ ਦੀ ਜਿਸਟ ਅਲਾਮਾ ਇਕਬਾਲ ਦਾ ਇਹ ਸ਼ੇਅਰ ਹੈ ਕਿ ਭਾਈ ਇਹ ਅਮਲ ਦੇ ਨਾਲ ਜ਼ਿੰਦਗੀ ਬਣਨੀ ਹੈ, ਜਿਹਨੂੰ ਜੰਨਤ ਮਿਲਣੀ ਹੈ ਜਾਂ ਜਹੰਨਮ ਮਿਲਣਾ ਹੈ, ਇਹ ਠੱਪੇ ਲੱਗਣ ਨਾਲ ਨਹੀਂ ਹੈ, ਤੁਹਾਡੇ ਅਮਲਾਂ ਦੇ ਉੱਤੇ ਡਿਪੈਂਡ ਕਰਦਾ ਹੈ। ਔਰ ਤੁਸੀਂ ਨੂਰ ਦਾ ਹਿੱਸਾ ਬਣਨਾ ਕਿ ਵਕਾਰਾਂ ਦੀ ਅੱਗ ਦੇ ਵਿੱਚ ਸੜਨਾ, ਇਹ ਤੁਸੀਂ ਡਿਸਾਈਡ ਕਰਨਾ। ਔਰ ਇਹੀ ਫਲਸਫਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਦਿੱਤਾ, ਜਦੋਂ 10ਵੇਂ ਪਾਤਸ਼ਾਹ ਬਹਾਦਰ ਸ਼ਾਹ ਦੇ ਨਾਲ ਇੱਕ ਬੈਠਕ 'ਚ ਨੇ, ਔਰ ਇੱਕ ਜਿਹੜਾ ਉਸ ਵੇਲੇ ਵੀ ਜਿਵੇਂ ਅੱਜ ਵੀ ਇਸ ਕਿਸਮ ਦੇ ਜਿਨ੍ਹਾਂ ਦੇ ਲਈ ਲਫ਼ਜ਼ ਕੋਈ ਫੈਨੇਟਿਕ ਕਹਿੰਦਾ ਹੈ, ਕੋਈ ਜਿਹੜਾ ਕੱਟੜ ਕਹਿੰਦਾ, ਕੋਈ ਹੋਰ ਲਫ਼ਜ਼ ਹੁੰਦਾ ਕਿਆ ਵਰਤਿਆ ਜਾ ਸਕਦਾ, ਤੇ ਉਹਦੇ 'ਚ ਉਹ ਸਾਹਮਣੇ ਇਹ ਕਰਨ ਦੇ ਲਈ ਜਿਹੜੇ ਘਬਰਾ ਰਹੇ ਸੀ ਵੀ 10ਵੇਂ ਪਾਤਸ਼ਾਹ ਦੇ ਨਾਲ ਬਹਾਦਰ ਸ਼ਾਹ ਦੀ ਜਿਹੜੀ ਨੇੜਤਾ ਉਹ ਵੱਧ ਰਹੀ ਹੈ, ਔਰੰਗਜ਼ੇਬ ਦੇ ਬੇਟੇ ਦੀ, ਬਹਾਦਰ ਸ਼ਾਹ ਦੀ, ਤੇ ਉਹ ਸਵਾਲ ਪੁੱਛਦਾ ਉਸ ਦਰਬਾਰ ਦੇ ਵਿੱਚ ਹੀ ਕਿ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ? ਤੇ ਗੁਰੂ ਸਾਹਿਬ ਦਾ ਜਵਾਬ ਸੀ ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਹੁਣ ਇਹ ਹੈ ਟਰੂਥ ਦੀ ਗੱਲ। ਜਦੋਂ ਅਸੀਂ ਬਾਣੀ ਦਾ ਆਧਾਰ ਦੇਖਦੇ ਹਾਂ ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਹੁਣ ਵੇਦ, ਰਿਗ, ਸ਼ਾਮ, ਯਜੁਰ, ਅਥਰਵ ਇਹ ਹਿੰਦੂ ਥਾਟ ਦਾ ਬੇਸਿਕ ਫਲਸਫਾ ਹੈ। ਵੱਖਰੀ ਕਹਾਣੀ ਹੈ ਕਿ ਅੱਜ ਜਿਹੜਾ ਹਿੰਦੂ ਧਰਮ ਇਨ ਪ੍ਰੈਕਟਿਸ ਹੈ ਉਹ ਪੁਰਾਣਾਂ ਦੇ ਉੱਤੇ ਆਧਾਰਿਤ ਹੈ, ਜਿਹੜਾ ਬਹੁਤ ਸਾਰੀਆਂ ਕਹਾਣੀਆਂ ਦੇ ਉੱਤੇ ਹੈ। ਪਰ ਕਤੇਬ ਇਸਲਾਮ ਦੇ ਕੱਲਾ ਕੁਰਾਨ ਮਜੀਦ ਤੱਕ ਨਹੀਂ ਹੈ, ਕਤੇਬ ਚਾਰੋਂ ਹੀ ਜਿਹੜੀਆਂ ਨੇ, ਜ਼ੋਰੇਬ, ਓਲਡ ਟੈਸਟਾਮੈਂਟ, ਕੁਰਾਨ, ਕੁਰਾਨ ਮਜੀਦ ਔਰ ਬਾਈਬਲ, ਇਹ ਚਾਰੋਂ ਹੀ ਜਿਹੜੇ ਨੇ। ਔਰ ਇਸ ਨੂੰ ਹੀ ਭਾਈ ਗੁਰਦਾਸ ਜੀ ਨੇ ਜਦੋਂ ਇਹ ਯਾਦ ਦਹਾਨੀ ਕਰਵਾਈ ਸੀ ਕਿ ਬੇਦ ਕਤੇਬ ਭੁਲਾਏ ਕੇ ਮੋਏ ਲਾਲਚ ਦੁਨੀ ਸ਼ੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ,
ਸਿਰੋਂ ਨਾ ਮਿਟੇ ਆਵਣ ਜਾਣੇ, ਕਿ ਜਿਹੜੀ ਵੇਦਾਂ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰੈ ਜੋ ਬੇਤਾਲੇ, ਕਿ ਜਿਹੜੀ ਟਰੂਥ ਇਨਹੈਰੈਂਟ ਸੀ ਸਕ੍ਰਿਪਚਰਸ ਦੇ ਵਿੱਚ, ਮੈਸੇਂਜਰਸ ਦੇ ਵਿੱਚ, ਪੈਗਾਮ ਦੇ ਵਿੱਚ, ਜਦੋਂ ਅਸੀਂ ਮੁਹੰਮਦ ਸਾਹਿਬ ਨੂੰ ਪੈਗੰਬਰ ਕਹਿੰਦੇ ਹਾਂ ਤੇ ਪੈਗੰਬਰ ਪੈਗਾਮ ਤੋਂ ਆਇਆ, ਜਿਹੜਾ ਪੈਗਾਮ ਲੈ ਕੇ ਆਇਆ, ਮੈਸੇਜ, ਮੈਸੇਂਜਰ। ਹੁਣ ਇਸੇ ਤਰ੍ਹਾਂ ਜੂਡਾਇਜ਼ਮ ਦੇ ਵਿੱਚ ਔਰ ਕੁੱਲ ਕੁਰਾਨ ਦੇ ਵਿੱਚ 1,24,000 ਦੇ ਕਰੀਬ ਪੈਗੰਬਰਾਂ ਦੀ ਗੱਲ ਹੈ, ਅਵਤਾਰਾਂ ਦੀ ਗੱਲ ਹੈ, ਮੋਜ਼ੇਸ ਔਰ ਜਿਹੜੇ ਦਾਊਦ ਔਰ ਅਬਰਾਹਮ, ਉਹਨਾਂ ਦੇ ਸਭ ਤੋਂ ਐਨਸੈਸਟਰ। ਹੁਣ ਵੇਦ ਕਤੇਬ ਭੁਲਾਏ ਕੇ ਮੋਏ ਲਾਲਚ, ਕਿ ਜਿਨ੍ਹਾਂ ਨੇ ਇੰਟਰਪ੍ਰੇਟ ਕਰਨਾ ਸੀ, ਜੀਵਨ ਜਿਉਣਾ ਸੀ ਕਿਸੇ ਡਿਸਪਲਿਨ ਦੇ ਥੱਲੇ, ਉਹ ਵੇਦਾਂ ਦਾ ਹੈ ਜਾਂ ਕਤੇਬਾਂ ਦਾ, ਉਹ ਤਾਂ ਲਾਲਚ ਫਸ ਗਏ ਤੇ ਉਹਨੂੰ ਆਧਾਰ ਬਣਾ ਕੇ ਦੁਨੀਆ ਨੂੰ ਲੁੱਟਦੇ ਨੇ। ਸੱਚ ਕਿਨਾਰੇ ਰਹਿ ਗਿਆ, ਸੱਚ ਜਿਹੜਾ ਹੈ ਉਹ ਕੈਜੂਅਲਟੀ ਬਣ ਗਿਆ। ਬਿਲਕੁਲ ਖੈ ਮਰਦੇ ਬਾਹਮਣ ਮੌਲਾਣੇ ਆਪਸ 'ਚ ਫਸੇ ਹੋਏ ਨੇ, ਸਿਰੋਂ ਨਾ ਮਿਟੇ ਆਵਣ ਜਾਣੇ। ਉਹ ਤਾਂ ਹੁਣ ਇਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਸੱਚੋਂ ਉਰੈ ਸਭ ਕੋ ਉੱਪਰ ਸੱਚ ਅਚਾਰ, ਕਿ ਟਰੂਥ ਬਹੁਤ ਵੱਡੀ ਗੱਲ ਹੈ, ਡਿਬੇਟ ਕਰੀ ਜਾਓ ਕੌਣ ਟਰੂਥ, ਪਰ ਜਦੋਂ ਤੱਕ ਉਹ ਟਰੂਥ ਤੁਹਾਡੇ ਵਿਹਾਰਕ ਜੀਵਨ ਦੇ ਵਿੱਚ ਅਪਲਾਈਡ ਟਰੂਥ ਨਹੀਂ ਹੈ, ਜਦੋਂ ਤੁਹਾਡੇ ਸਾਹਮਣੇ ਟੈਂਪਟੇਸ਼ਨਸ ਨੇ, ਤੁਹਾਡੇ ਸਾਹਮਣੇ ਬਿਮਾਰੀ ਹੈ, ਘਰ ਦੀ ਗਰੀਬੀ ਹੈ, ਕੋਈ ਹੋਰ ਕ੍ਰਾਈਸਿਸ ਚੋਂ ਤੁਸੀਂ ਗੁਜ਼ਰ ਰਹੇ ਹੋ, ਉਦੋਂ ਤੁਹਾਡਾ ਫੇਥ, ਤੁਹਾਡੀ ਡਿਵਿਨਿਟੀ, ਤੁਹਾਡਾ ਰੱਬ ਤੇ ਯਕੀਨ ਰਹਿੰਦਾ ਕਿ ਨਹੀਂ, ਜਾਂ ਤੁਸੀਂ ਬੇਈਮਾਨ ਹੋ ਜਾਂਦੇ ਹੋ। ਈਮਾਨ ਔਰ ਬੇਈਮਾਨ ਦੇ ਵਿੱਚ ਇੱਕ ਬੇ ਹੀ ਹੈ ਜਿਹੜਾ ਵਾਧੂ ਲੱਗਦਾ ਹੈ ਤੇ ਉਹ ਈਮਾਨ ਨੂੰ ਡੁਲਾ ਕੇ ਥੱਲੇ ਸੁੱਟ ਦਿੰਦਾ। ਇਹੀ ਅਸੀਂ ਜਦੋਂ ਪਰਖ ਦੀ ਗੱਲ ਕਰਦੇ, ਹੁਣ ਇਹਦੇ 'ਚ ਜਿਹੜਾ ਥਾਟ ਬਿਲਕੁਲ ਠੀਕ ਪਕੜਿਆ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇਹ ਇੱਕ ਵਿਸ਼ਵ ਵਿਆਪੀ ਪ੍ਰਣਾਲੀ ਹੈ, ਯੂਨੀਵਰਸਲ ਗਲੋਬਲ ਉਸ ਦੀ ਪਹੁੰਚ ਹੈ ਔਰ ਉਸ ਦੇ ਲਈ ਹਰ ਇੱਕ ਦਾ ਧਿਆਨ ਫੂਡ ਲੰਗਰ ਹੈ, ਪਰ ਆਪਣੇ ਵਿਸ਼ਵਾਸਾਂ ਨੂੰ ਦੂਜੇ ਤੇ ਨਾ ਠੋਸਣਾ। ਹੁਣ ਉਹਦੇ 'ਚ ਜਿਹੜੇ ਧਰਮਾਂ ਦੇ ਵਿੱਚ ਕਨਵਰਸ਼ਨ ਦੀ ਗੱਲ ਹੈ ਕਿ ਭਾਈ ਤੁਸੀਂ ਅਗਲੀ ਦੁਨੀਆ ਦਿਖਾਉਂਦੇ ਹੋ ਕਿ ਬਈ ਇਹ ਜੇ ਤੁਸੀਂ ਇਹਦੇ 'ਚ ਨਾ ਆਓਗੇ, ਇਹ ਲੇਬਲ ਤੁਹਾਡੇ ਤੇ ਨਹੀਂ ਲੱਗਾ ਤੇ ਦਰਵਾਜ਼ਾ ਨਹੀਂ ਖੁੱਲੇਗਾ, ਜਾਂ ਹੈਵਨ 'ਚ ਨਹੀਂ ਜਾਏਗਾ, ਜਾਂ ਕਿੰਗਡਮ ਆਫ ਹੈਵਨ ਨਹੀਂ ਹੋਏਗਾ। ਇਹ ਸਾਰੇ ਆਪਣੇ ਆਪਣੇ ਲੱਗੇ ਹੋਏ ਨੇ। ਪਰ ਅਸੀਂ ਸਿੱਖ ਧਰਮ ਦੇ ਜਦੋਂ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ, ਆਪਣੀ ਚੋਇਸ ਨਾਲ ਕੋਈ ਆ ਜਾਂਦਾ ਹੈ ਤਾਂ ਵੱਖਰੀ ਕਹਾਣੀ ਹੈ, ਲੇਕਿਨ ਠੋਸਣ ਦੀ ਗੱਲ ਨਹੀਂ ਹੈ। ਇਹ ਵੀ ਜਿਹੜਾ ਇੱਕ ਕਿ ਜਿੱਥੇ ਤੁਹਾਨੂੰ ਆਪੋ ਆਪਣਾ ਰਾਹ ਜਿੱਦੇ ਤੇ ਵੀ ਕੋਈ ਚੱਲਦਾ ਹੈ, ਔਰ ਫਿਰ ਨਿਆਂ ਲਈ ਖੜੇ ਹੋਣ ਦਾ ਵਿਚਾਰ, ਟੂ ਸਟੈਂਡਿੰਗ ਫॉर ਦਾ ਵੈਲਿਊਜ਼ ਆਫ ਟਰੂਥ ਐਂਡ ਜਸਟਿਸ। ਔਰ ਇਹ ਖਾਲਸਾ ਪੰਥ ਦਾ 3 ਸਦੀਆਂ ਦਾ ਜਿਹੜਾ ਇਤਿਹਾਸ, ਔਰ ਇਹੀ ਕਾਰਨ ਹੈ ਬੇਸ਼ੱਕ ਹੁਣ ਇਹਨੇ ਗਰੋ ਕੇ ਆਈ ਨੇ ਤਾਂ ਹੁਣ ਕਿਹਾ ਅਰਨੋਲਡ ਟੋਇਨਬੀ ਬਹੁਤ ਵੱਡੇ ਸਕਾਲਰ ਹੋਏ, ਬੜੇ ਪ੍ਰੈਕਟਿਸਿੰਗ ਕ੍ਰਿਸਚੀਅਨ ਸੀ, ਉਹਨਾਂ ਦੀ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਉਹਨੇ ਅਰਨੋਲਡ ਟੋਇਨਬੀ ਨੇ ਲਿਖਿਆ। ਤੇ ਜੇ ਮੈਂ ਗਲਤ ਨਾ ਹੋਵਾਂ ਕਿ ਉਹ ਸਰ ਕਪੂਰ ਸਿੰਘ 20ਵੀਂ ਸਦੀ ਦੇ ਜਿਹੜੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹਨਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ। ਔਰ ਉਹਨੇ ਅਰਨੋਲਡ ਟੋਇਨਬੀ ਨੇ ਵਰਲਡ ਰਿਲੀਜਨਸ ਦੇ ਉੱਤੇ ਲਿਖਦਿਆਂ ਜਦੋਂ ਸਿੱਖ ਧਰਮ ਦੀ ਗੱਲ ਕੀਤੀ ਤੇ 2 ਗੱਲਾਂ ਉਹਦੀਆਂ ਬੜੀਆਂ ਪ੍ਰੋਮੀਨੈਂਟ ਨੇ, ਜਦੋਂ ਜਿਹੜੀਆਂ ਇਸ ਥਾਟ ਦੇ ਨਾਲ ਹੀ ਕੰਸਿਸਟੈਂਟ ਨੇ। ਉਹਦੇ 'ਚ ਉਹਨੇ ਕਿਹਾ ਕਿ ਵੀ ਜਿਸ ਪਾਸੇ ਵੱਲ ਦੁਨੀਆ ਜਾ ਰਹੀ ਹੈ, ਜਿਸ ਕਿਸਮ ਦੀ ਇੱਕ ਨਾਸਤਕਤਾ ਦਾ ਦੌਰ ਦੌਰਾ ਵੀ ਹੈ, ਟਕਰਾਅ ਦਾ ਵੀ ਹੈ, ਗਰੀਡ ਦਾ ਵੀ ਹੈ, ਦੂਜੇ ਦਾ ਵੀ ਹੈ, ਬਿਲਕੁਲ ਇਸ ਸਾਰੇ ਤੋਂ ਬਾਅਦ ਇਹ ਜਿਹੜਾ ਸਾਰਾ ਦੌਰ ਜਦੋਂ ਮੁੱਕੇਗਾ ਔਰ ਇਨਸਾਨੀ ਤਹਿਜ਼ੀਬ ਦੇ ਵਿੱਚ ਮਜ਼ਹਬ ਨੂੰ ਲੈ ਕੇ ਕੋਈ ਠੋਸ ਡਾਇਲੌਗ ਇਨਸਾਨੀ ਸੁਸਾਇਟੀ ਦਾ ਹੋਏਗਾ, ਤੇ ਉਦੋਂ ਸਿੱਖ ਧਰਮ ਦੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ, ਉਸ ਦੇ ਕੋਲ ਇਨਸਾਨੀਅਤ ਨੂੰ ਦੇਣ ਲਈ ਬਹੁਤ ਕੁਝ ਹੋਏਗਾ। ਤੇ ਦੂਸਰੀ ਗੱਲ ਉਹਨੇ ਕਹੀ ਕਿ ਵੀ ਇਹ ਜਿਹੜਾ ਦੁਨੀਆ 'ਚ ਰੈਵੋਲੂਸ਼ਨ ਦੀ ਗੱਲ ਕਰਦੇ ਆ, 1917 ਦੇ ਰਸ਼ੀਅਨ ਇਨਕਲਾਬ ਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਕਿਰਤੀ ਕਿਸਾਨਾਂ ਦੂਜਿਆਂ ਦੇ ਹੱਕਾਂ ਲਈ। ਉਹਨੇ ਕਿਹਾ ਵੀ ਇਹ ਤਾਂ ਬਹੁਤ ਬਾਅਦ 'ਚ ਹੋਇਆ, ਇਹਦਾ ਜਿਹੜਾ ਪ੍ਰੋਟੋਟਾਈਪ ਹੈ ਉਹ 1699 'ਚ ਹੋਇਆ, ਜਿਹੜਾ ਖਾਲਸਾ ਰੂਪ 'ਚ ਹੈ, ਜਿਹਦੇ 'ਚ ਕਿ ਨਿਮਾਣਿਆਂ ਨਿਤਾਣਿਆਂ ਦੇ ਹੱਕਾਂ ਦੀ ਔਰ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਭਖਿਆ ਜਿਹੜਾ ਮੈਸੇਜ ਹੈ 6ਵੇਂ ਪਾਤਸ਼ਾਹ ਦਾ, ਔਰ ਉਹ ਜਿਹੜਾ ਸਿਵਲਾਈਜੇਸ਼ਨਲ ਬੇਸ ਹੈ ਜਸਟਿਸ ਤੇ ਔਰ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਜਿਹੜਾ ਕਿਰਤੀਆਂ ਕਾਮਿਆਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਸੀ। ਖਾਲਸਾ ਮਾਡਲ ਜਿਹੜਾ ਸੀ ਪ੍ਰੋਟੋਟਾਈਪ ਹੈ,
1917 ਦੇ ਥਾਟ ਦਾ। ਸੋ ਇਹ ਉਹਦਾ ਅਰਨੋਲਡ ਟੋਇਨਬੀ ਦਾ ਥਾਟ ਹੈ, ਔਰ ਇਸ 'ਚ ਅਖੀਰ 'ਚ ਉਹਨੇ ਕਿਹਾ ਕਿ ਭਾਈ ਇਹ ਆਪਣੇ ਵਿਸ਼ਵਾਸਾਂ ਨੂੰ ਦੂਜਿਆਂ ਤੇ ਠੋਸਣ ਤੋਂ ਬਿਨਾਂ ਨਿਆਂ ਲਈ ਖੜੇ ਹੋਣ ਦਾ ਵਿਚਾਰ ਵਿਹਾਰਕ ਜਾਪਦਾ ਹੈ ਕਿ ਇਹ ਇੱਕ ਪ੍ਰੈਕਟੀਕਲ ਥਾਟ ਹੈ। ਔਰ ਇਹ ਜਿਹੜਾ ਇਸ ਤੋਂ ਇਲਾਵਾ ਵਿਸਥਾਰਵਾਦੀ ਹੋਣ ਤੋਂ ਬਿਨਾਂ ਲਚਕੀਲੇਪਨ ਦਾ ਇਹਨਾਂ ਦਾ ਇਤਿਹਾਸ ਵੀ ਦਿਲਚਸਪ ਹੈ ਕਿ ਬਈ ਇਹ ਸਿੱਖਾਂ ਦੇ ਵਿੱਚ ਦਾ ਫੋਕਸ ਔਨ ਕਮਿਊਨਿਟੀ ਸਰਵਿਸ ਲਾਈਕ ਦਾ ਲੰਗਰ ਮੀਲਸ ਓਪਨ ਟੂ ਆਲ and the idea of standing up for justice without forcing beliefs on others seems practical and less prone to domination vibes some other setups might carry. Plus, their history of resilience without being expansionist is intriguing. ਕਿ ਵੀ ਇਹ ਹੈ, ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ, ਪਰ ਇਸ ਗੱਲ ਦੇ ਲਈ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ ਕਿ ਇਸ ਕਿਸਮ ਦਾ ਸਾਡਾ ਫੇਥ ਜਿਹੜਾ ਸਭ ਨੂੰ ਗਲ ਨਾਲ ਲਾਉਂਦਾ ਹੈ, ਅੱਜ ਸਾਡੀ ਧਰਤੀ ਪੰਜਾਬ ਦੇ ਵਿੱਚ ਜੇ ਦੂਸਰੇ ਕੋਈ ਈਸਾਈ ਆ ਗਿਆ, ਕੋਈ ਹਿੰਦੂ ਤਵੀ ਆ ਗਿਆ, ਉਹ ਧਨ ਦੇ ਜ਼ੋਰ ਨਾਲ ਹੀਲਿੰਗ ਦੇ ਨਾਂ ਥੱਲੇ ਸਰਕਾਰੀ ਤੰਤਰ ਦੇ ਨਾਲ ਔਰ ਦੂਜੇ ਔਰ ਸਾਡਾ ਇੱਕ ਵੱਡਾ ਤਬਕਾ ਕੋਈ ਜਾ ਕੇ ਕੁੰਭ ਦੇ ਵਿੱਚ ਨਹਾ ਰਿਹਾ ਹੋਏ, ਕੋਈ ਜਿਹੜਾ ਸਨਾਤਨੀ ਜਿਹੜਾ ਹੈ ਉਹ ਨਾਂ ਦੇ ਥੱਲੇ ਆ, ਕੋਈ ਭੰਗ ਘੋਟਣ ਤੇ ਲੱਗਾ ਹੋਇਆ, ਕੋਈ ਬਾਬਿਆਂ ਦੇ ਜਾ ਕੇ ਜਿਹੜਾ ਉਹਨਾਂ ਚੋਂ ਲੱਭਦਾ ਵੀ ਉਹ ਸਾਨੂੰ ਜਿਹੜਾ ਹੈ ਉਹ ਸੁਖਮਣੀ ਸਾਹਿਬ ਦੀਆਂ ਪੁੜੀਆਂ ਬਣੀਆਂ ਬਣਾਈਆਂ ਦੇ ਦੇਣ, ਅਸੀਂ ਫੱਕਾ ਮਾਰੀਏ ਤੇ ਸਾਰਾ ਜਿਹੜੀ ਹੈ ਉਹ ਸੁੱਖਾਂ ਦੀ ਮਣੀ ਸਾਡੇ ਅੰਦਰ ਹੀ ਆ ਜਾਏ। ਇਹ ਸਾਨੂੰ ਸ਼ਰਮ ਦੀ ਗੱਲ ਹੈ ਕਿ ਭਾਈ ਇੱਕ ਪਾਸੇ ਜਿਹੜੇ ਬੇਸਿਕ ਪ੍ਰਿੰਸੀਪਲਸ ਦੁਨੀਆ ਭਰ ਦੇ ਵਿੱਚ ਰੈਕਗਨਾਈਜ਼ਡ ਨੇ, ਉਹਨਾਂ ਤੋਂ ਜੇ ਗੁਰੂ ਨਾਨਕ ਦੀ ਉਮਤ ਖੁਦ ਹੀ ਘਰ ਤੁਹਾਡਾ ਭਰਿਆ ਪਖੂਨਾ ਹੈ, ਭਰਿਆ ਭਰਾਇਆ ਘਰ ਹੈ, ਤੇ ਤੁਸੀਂ ਬਾਹਰ ਟੱਕਰਾਂ ਮਾਰ ਰਹੇ ਹੋ, ਫਿਰ ਇਸ ਤੋਂ ਵੱਡੀ ਸ਼ਰਮ ਦੀ ਵੀ ਕੋਈ ਗੱਲ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਸਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 26 ਫਰਵਰੀ 1931 ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿੱਚ ਸਿੱਖ ਸੰਗਤ ਦੇ ਸਾਹਮਣੇ ਮਿਸਟਰ M.K. ਗਾਂਧੀ ਨੇ ਜੋ ਇਕਰਾਰ ਕੀਤਾ ਸੀ ਅਤੇ ਇਕਰਾਰ ਪੂਰਾ ਨਾ ਹੋਣ ਦੀ ਸੂਰਤ ਵਿੱਚ ਸਿੱਖ ਕੌਮ ਵੱਲੋਂ ਹਥਿਆਰ ਚੱਕਣ ਨੂੰ ਜਾਇਜ਼ ਠਹਿਰਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ ਸਾਡੇ 'ਚ ਵੀ ਇੱਕ ਤਬਕਾ ਜਿਹੜਾ ਸਿੱਖੀ ਸਿਧਾਂਤ ਮੀਰੀ ਪੀਰੀ ਦੇ ਸਿਧਾਂਤ ਦਾ ਭਗੌੜਾ ਹੈ, ਉਹ ਜਿਹੜੀ ਸਾਡੀ ਆਰਮਡ ਸਟਰਗਲ ਹੈ, ਹਥਿਆਰਬੰਦ ਸੰਘਰਸ਼ ਹੈ, ਉਹਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ। ਕੁਛ ਐਸੇ ਵੀ ਨੇ ਜਿਹੜੇ ਕਿ ਬਿਲਕੁਲ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਭਾਈ ਖਾਲਿਸਤਾਨ ਦੇ ਲਈ ਸਾਡਾ ਸੰਘਰਸ਼ ਜਿਹੜਾ ਹੈ ਉਹ ਬਿਲਕੁਲ ਜੋ ਸਾਡੀ ਪਰੰਪਰਾ, ਜੋ ਸਾਡਾ ਆਦਰਸ਼, ਜੋ ਸਿੱਖੀ ਦੇ ਮੁੱਢਲੇ ਅਸੂਲ ਔਰ ਜੋ 10ਵੇਂ ਪਾਤਸ਼ਾਹ ਦਾ ਫਰਮਾਨ ਚੁੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਬਿਲਕੁਲ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਹੈ, ਉਹਨਾਂ ਦੇ ਉੱਤੇ ਲਾਜ਼ਮ ਹੁੰਦਾ ਹੈ ਕਿ ਉਹ ਆਪਣੇ ਹੱਕਾਂ ਦੇ ਲਈ ਜੂਝਣ। ਸੋ ਇਹ ਸਾਰੇ ਤੋਂ ਵੀ ਇੱਕ ਕਿਤੇ ਨਾ ਕਿਤੇ ਭਗੌੜਾਪਨ ਦੀ ਲਾਈਨ, ਔਰ ਜਿਸ ਕਿਸਮ ਦਾ ਭਾਰਤ ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਜਿਸ ਮਾਹੌਲ ਦੇ ਵਿੱਚ ਅੱਜ ਜਦੋਂ ਸਿੱਖ ਪੰਜਾਬ ਦੇ ਵਿੱਚੋਂ ਸਿੱਖ ਕਿਰਸਾਨੀ ਹੋਏ, ਸਿੱਖ ਮੁਲਾਜ਼ਮ ਹੋਣ ਜਾਂ ਈਵਨ ਆਮ ਹੱਕਾਂ ਦੇ ਲਈ ਵੀ ਗੱਲ ਕਰਨ ਦੀ ਕੋਈ ਲਾਈਨ ਹੋਏ ਤਾਂ ਇੱਕਦਮ ਉਸ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਜਾਂ ਉਸ ਨੂੰ ਐਨਾਰਕੀ ਨਾਲ ਔਰ ਦੂਸਰੇ ਜੋੜ ਕੇ ਬਦਨਾਮ ਕੀਤਾ ਜਾਂਦਾ। ਔਰ ਇੱਕ ਵੱਡਾ ਤਬਕਾ ਜਿਹੜਾ ਆਪਣੇ ਰੀਅਲ ਹੀਰੋ ਨੇ ਸਾਡੇ ਇਹਨਾਂ 4 ਦਹਾਈਆਂ ਦੇ, ਜਿਨ੍ਹਾਂ ਨੇ ਹੱਕ ਸੱਚ ਇਨਸਾਫ ਦੇ ਲਈ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਔਰ ਸਿੱਖ ਕੌਮ ਦੇ ਫਖਰ ਨੂੰ, ਵਕਾਰ ਨੂੰ, ਇਤਿਹਾਸ ਨੂੰ ਜਿਹੜਾ ਉਹ ਅੱਗੇ ਤੋਰਿਆ, ਉਹ ਸਾਡੇ ਖਾਲਸਾਈ ਗਗਨ ਦੇ ਰੋਸ਼ਨ ਸਿਤਾਰੇ ਨੇ। ਔਰ ਉਹਨਾਂ ਦੇ ਲਈ ਜਿਸ ਕਿਸਮ ਦਾ ਵਰਤਾਰਾ ਜਾਂ ਦੂਜਾ, ਜੇ ਕਿਸੇ ਦੇ ਟੱਬਰ 'ਚ ਕੋਈ ਕਮਜ਼ੋਰ ਨਿਕਲ ਆਉਂਦਾ, ਜਿਵੇਂ ਨਿਊਜ਼ੀਲੈਂਡ ਦੀ ਇੱਕ ਖਬਰ ਜਿਹੜੀ ਪਿਛਲੇ 1 ਹਫ਼ਤੇ ਤੋਂ ਘੁਮਾਈ ਜਾ ਰਹੀ ਹੈ ਕਿ ਜੀ ਸ਼ਹੀਦ ਭਾਈ ਸਤਵੰਤ ਸਿੰਘ ਦਾ ਫਲਾਣਾ ਰਿਸ਼ਤੇਦਾਰ ਇਸ ਕ੍ਰਾਈਮ ਦੇ ਵਿੱਚ ਇੰਨੀ ਉਹਨੂੰ ਸਜ਼ਾ ਹੋਈ, ਇਹ ਕੋਈ ਜਿਹੜਾ ਉਹਦੇ 'ਚ ਜਿਹੜਾ ਇਸ ਪਾਸੇ ਤੁਰਦਾ ਹੈ ਉਹਨੇ ਕੋਈ ਸਾਰੇ ਖਾਨਦਾਨ ਦੀ ਜਿਹੜਾ ਠੇਕਾ ਨਹੀਂ ਲਿਆ ਹੁੰਦਾ ਵੀ ਕਿਨੇ ਕਿਸ ਪਾਸੇ, ਪਰ ਉਹ ਈਵਨ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਜਿਹੜਾ ਉਹ ਛੁਟਿਆਉਣ ਦੀ ਕੋਸ਼ਿਸ਼, ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਔਰ ਜੋ ਉਹਨਾਂ ਦੇ ਜ਼ੁਲਮ ਨੇ ਉਹਨਾਂ ਦੇ ਉੱਤੇ ਉਪਦੇਸ਼ ਹੁੰਦਾ ਜੀ ਭੁੱਲ ਜਾਈਏ, ਮੂਵ ਫਾਰਵਰਡ। ਤੁਹਾਡੇ 'ਚ ਵੀ ਇੱਕ ਤਬਕਾ ਖੜਾ ਹੋਏਗਾ ਜੀ ਲੈਟ ਦਾ ਪਾਸਟ ਬੀ ਡੈਡ, ਲੁੱਕ ਟੁਵਰਡਸ ਦਾ ਫਿਊਚਰ, ਵੀ ਤੁਸੀਂ ਤਾਂ ਨਾ ਤੁਹਾਨੂੰ ਰਾਵਣ ਭੁੱਲਿਆ ਨਾ ਕੁੰਭਕਰਨ ਤੇ ਦੂਜੇ ਅੱਜ ਤੱਕ ਵੀ ਉਹਨਾਂ ਨੂੰ ਫੂਕੀ ਜਾਂਦੇ ਹੋ, ਔਰ ਤੁਸੀਂ ਜਿਹੜਾ ਉਹ 5 ਸਦੀਆਂ ਬਾਅਦ ਕਹਿ ਕੇ ਜੀ ਉਹ ਹੋਏ ਤਾਂ ਸਾਡੀ ਇੱਥੇ ਮੰਦਿਰ ਹੁੰਦਾ ਸੀ, ਇੱਥੇ ਮਸਜਿਦ ਬਣਾਤੀ ਬਾਬਰ ਨੇ, ਨਾ ਬਾਬਰ ਆਇਆ ਨਾ ਲੈਣਾ ਨਾ ਦੇਣਾ, ਤੁਸੀਂ 5 ਸਦੀਆਂ ਬਾਅਦ ਇੱਕ ਧਾਰਮਿਕ ਥਾਂ ਨੂੰ ਡਿਸਟਰੋਏ ਕਰ ਰਹੇ ਹੋ ਤਾਂ ਤੁਹਾਨੂੰ ਲੱਗਦਾ ਵੀ ਸਿੱਖ ਭੁੱਲ ਜਾਣਗੇ ਵੀ ਤੁਸੀਂ ਸਾਡਾ ਗਿਆਨ ਗੋਦੜੀ ਹਰਿਦੁਆਰ 'ਚ ਜਿਹੜਾ ਉਹਨੂੰ ਸਕਾਊਟ ਦਾ ਦਫ਼ਤਰ ਬਣਾ ਦਿੱਤਾ, ਤੁਸੀਂ ਉਹਦੇ 'ਚ ਉੜੀਸਾ ਜਗਨਨਾਥਪੁਰੀ ਦੇ ਵਿੱਚ ਨਾਨਕ ਮੱਠ ਜਿਹੜਾ ਹੈ ਉਸ ਦਾ ਕੁਛ ਬਣਾ ਦਿੱਤਾ, ਗੁਰਦੁਆਰਾ ਮਟਨ ਸ੍ਰੀਨਗਰ 'ਚ ਕੀ ਕੀਤਾ ਤੁਸੀਂ, ਗੁਰਦੁਆਰਾ ਜਿਹੜਾ ਡਾਂਗਮਾਰ ਸਿੱਕਮ ਦੇ ਵਿੱਚ ਕੀ ਕੀਤਾ, ਉੜੀਸਾ ਦੇ ਵਿੱਚ ਮੰਗੂ ਮੱਠ ਜਿਹੜਾ ਉਹਦਾ ਕੀ ਹਾਲ ਕੀਤਾ। ਸੋ ਮੈਂ ਕੁਦਰਤੀ ਕਿਉਂਕਿ ਮੈਂ ਆਮ ਤੌਰ ਤੇ ਦੇਖਦਾ ਹੁੰਦਾ ਵੀ ਜਿਹੜਾ ਦਿਨ ਗੁਜ਼ਰਿਆ ਉਸ ਦਾ ਇਤਿਹਾਸਕ ਕੀ ਅਹਿਮੀਅਤ ਵਾਲਾ ਉਸ ਦਿਨ ਨਾਲ ਜੁੜਿਆ ਹੋਇਆ, ਤੇ ਜਦੋਂ ਮੈਨੂੰ ਲੱਗੇ ਕਿ ਵੀ ਕੋਈ ਗੱਲ ਜਿਹੜੀ ਅੱਜ ਵੀ ਰੈਲੇਵੈਂਟ ਹੈ ਔਰ ਇਸ ਨਵੀਂ ਜਨਰੇਸ਼ਨ ਨੂੰ ਯਾਦ ਦਹਾਨੀ ਕਰਵਾਉਣੀ ਵੀ ਹੈ ਕਿ ਭਾਈ ਸਿੱਖਾਂ ਦੇ ਨਾਲ ਕੋਈ ਇੱਕ ਲੈਵਲ ਦੇ ਉੱਤੇ ਇਕਰਾਰ ਨਹੀਂ ਹੋਏ, ਜਾਂ ਸਿਰਫ 45-46 ਦੇ 1945 1946 ਜਾਂ ਕਾਂਗਰਸ ਦੇ ਰੈਜ਼ੋਲੂਸ਼ਨ ਜਾਂ ਨਹਿਰੂ ਜਾਂ ਦੂਜਿਆਂ ਦਾ ਹੀ ਨਹੀਂ, ਈਵਨ ਦੈਟ ਗੋਜ਼ ਬੈਕ ਟੂ 1931 1931 'ਚ। ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦੇ ਉੱਤੇ ਵੀ ਫਾਇਰਿੰਗ ਮਈ 6 1930 'ਚ ਹੋਈ ਸੀ ਅੰਗਰੇਜ਼ਾਂ ਦੇ ਪੀਰੀਅਡ 'ਚ, ਔਰ ਉਹਦੀ ਬੇਪਤੀ ਵੀ ਹੋਈ ਸੀ ਗੁਰਦੁਆਰਾ ਸਾਹਿਬ ਦੀ, ਉਹ ਵੀ ਸਿੱਖ ਉਦੋਂ ਕਾਂਗਰਸ ਦੇ ਢਹਿ ਚੜ੍ਹ ਗਏ ਹੋਏ ਸੀ। ਤੇ ਗਾਂਧੀ ਨੂੰ ਲੱਗਾ, ਕਿਉਂਕਿ ਗਾਂਧੀ ਹਰ ਗੈਦਰਿੰਗ ਜਾਂ ਹਰ ਓਕੇਜ਼ਨ ਦਾ ਫਾਇਦਾ ਚੁੱਕਦਾ ਸੀ। 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਵੇਲੇ ਵੀ ਪਹੁੰਚ ਗਿਆ ਨਨਕਾਣਾ ਸਾਹਿਬ, ਉੱਥੇ ਵੀ ਉਹਨੇ ਬੜੇ ਅਫਸੋਸ ਦਾ ਇਜ਼ਹਾਰ ਕੀਤਾ, ਪਰ ਨਾਲ ਦੀ ਨਾਲ ਹੌਲੀ ਜਿਹੀ ਇਹ ਵੀ ਕਹਿ ਦਿੱਤਾ ਕਿ ਜੀ ਪਹਿਲਾਂ ਤੁਸੀਂ ਭਾਰਤ ਆਜ਼ਾਦ ਕਰਾ ਲਓ, ਇਹ ਮਹੰਤਾਂ ਨੂੰ ਰਹਿਣ ਦਿਓ, ਇਹ ਵੀ ਸਨਾਤਨੀ ਹਿੰਦੂ ਧਰਮ ਹੀ ਹੈ,
ਲੇਕਿਨ ਉਹਦੀ ਗੱਲ ਚੱਲੀ ਨਹੀਂ ਕਿਉਂਕਿ ਸਿੱਖ ਉਦੋਂ ਤੱਕ ਜਾਗ ਚੁੱਕੇ ਸੀ। ਪਰ 8-10 ਸਾਲ ਬਾਅਦ ਕਾਂਗਰਸ ਦੇ ਚੁੰਗਲ 'ਚ ਫਸ ਗਿਆ ਸੀ ਜਦੋਂ ਤੱਕ ਗੁਰਦੁਆਰਾ ਐਕਟ ਬਣਿਆ, ਬਾਬਾ ਖੜਕ ਸਿੰਘ ਔਰ ਦੂਸਰੇ ਲੋਕ। ਹੁਣ ਗਾਂਧੀ ਜਿਹੜਾ ਹੈ 26 ਫਰਵਰੀ 1931 ਨੂੰ ਜਿਹੜਾ ਬੀਤਾ ਕੱਲ੍ਹ ਹੈ, ਔਰ ਅਸੀਂ ਆਲਮੋਸਟ 94 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਅੱਛਾ, ਉਹ ਸੀਸਗੰਜ ਸਾਹਿਬ 'ਚ ਐਡਰੈਸ ਕਰਦਾ ਸਿੱਖ ਸੰਗਤ ਨੂੰ। ਔਰ ਮੈਂ ਕਿਉਂਕਿ ਇਹ ਜਿਹੜੀ ਉਹਦਾ ਐਡਰੈਸ ਸੀ, ਬਾਅਦ 'ਚ ਉਹਦੀਆਂ 2 ਪਬਲੀਕੇਸ਼ਨਸ ਸਾਬਰਮਤੀ ਤੋਂ ਛਪਦੀਆਂ ਸੀ, ਯੰਗ ਇੰਡੀਆ ਔਰ ਹਰੀਜਨ, ਔਰ ਉਹਦੇ 'ਚ ਵੀ ਇਹ ਜੋ ਉਹਦੇ ਬਿਆਨ ਹੁੰਦੇ ਸੀ ਜਾਂ ਉਹਦੀਆਂ ਸਟੇਟਮੈਂਟਸ ਨੇ ਉਹ ਛਪਦੀਆਂ ਸੀ। ਔਰ ਮੈਂ ਐਗਜ਼ੈਕਟ ਕੋਟ ਕਰਨਾ ਚਾਹੁੰਦਾ ਕਿਉਂਕਿ 1931 ਦਾ ਪੀਰੀਅਡ ਹੈ, ਅਸੀਂ ਆਲਰੇਡੀ ਸਿੱਖਾਂ ਦਾ ਇੱਕ ਤਬਕਾ ਇਹ ਦੇਖਣ ਲੱਗ ਗਿਆ ਸੀ। ਉਦੋਂ ਅਜੇ ਤਾਂ ਚੇਤੇ ਵੀ ਨਹੀਂ ਸੀ ਕਿ ਵੀ ਅੰਗਰੇਜ਼ਾਂ ਨੇ ਭਾਰਤ ਛੱਡਣਾ। ਉਹ ਤਾਂ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਇੰਨੇ ਕਰਜ਼ਾਈ ਹੋਏ ਕਿ ਉਹਨੂੰ ਕੋਲੋਨਾਈਜ਼ ਨਹੀਂ ਸੀ ਕਰ ਸਕਦੇ। ਪਰ ਸਿੱਖਾਂ ਦੇ ਮਨ 'ਚ ਕਾਂਗਰਸ ਲਈ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ। ਇੱਕ ਤਾਂ ਮੋਤੀ ਲਾਲ ਨਹਿਰੂ ਦੇ ਪਿਓ ਦੀ ਰਿਪੋਰਟ ਸੀ ਕਨਸਟੀਟਿਊਸ਼ਨ ਦੇ ਬਾਰੇ, ਉਹਦੇ ਸਿੱਖਾਂ ਨੂੰ ਗਾਇਬ ਵੀ ਕਰਤਾ ਗਿਆ ਸੀ। ਇਸੇ ਤਰ੍ਹਾਂ ਝੰਡੇ ਨੂੰ ਲੈ ਕੇ ਸੀ ਕਿ ਝੰਡੇ ਦੇ ਕਿਹੜੇ ਰੰਗ ਹੋਣ, ਤੇ ਸਿੱਖਾਂ ਨੂੰ ਮਾਈਨਸ ਕੀਤਾ ਗਿਆ ਸੀ। ਸੋ ਸਿੱਖਾਂ ਦੇ ਵਿੱਚ ਸ਼ੰਕੇ ਖੜੇ ਹੋ ਰਹੇ ਸੀ ਕਿ ਵੀ ਇਹ ਜਿਹੜੀ ਸਾਡੀ ਲੀਡਰਸ਼ਿਪ ਹੈ ਠੀਕ ਲਾਈਨ ਨਹੀਂ ਲੈ ਰਹੀ। ਪਰ ਹੁਣ ਤੁਸੀਂ ਦੇਖੋ ਕਿਸ ਲੈਵਲ ਦੇ ਉੱਤੇ ਇਹ ਜਿਹੜਾ ਧੋਖੇ ਦਾ ਜਾਲ ਬੁਣਿਆ ਜਾਂਦਾ ਔਰ ਸਿੱਖ ਉਹਦੇ 'ਚ ਫਸਦੇ ਚਲੇ ਗਏ। ਹੁਣ ਗਾਂਧੀ ਉਸ ਗੁਰਦੁਆਰੇ 'ਚ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਹਿੰਦਾ ਕਿ ਟਰੂਥ ਐਂਡ ਨॉन ਵਾਇਲੈਂਸ ਹੈਵ ਨੋ ਰੂਮ ਫॉर ਫਰਾਡ ਔਰ ਫਾਲਸਹੁਡ, ਕਿ ਦੇਖੋ ਅਸੀਂ ਸੱਚ ਤੇ ਖੜੇ ਹਾਂ ਔਰ ਨॉन ਵਾਇਲੈਂਸ ਅਹਿੰਸਾ ਇਹ ਸਾਡਾ ਇਤਿਹਾਰ ਹੈ, ਇਹਦੇ 'ਚ ਕੋਈ ਥਾਂ ਨਹੀਂ ਹੈ ਫਰਾਡ ਦੀ ਤੇ ਝੂਠ ਦੀ। ਫਿਰ ਉਹ ਕਹਿੰਦਾ ਇਨ ਫਿਜ਼ੀਕਲ ਵਾਰਫੇਅਰ even chicanery and fraud have a place, but non-violence precludes the use of all other weapons except that of truth and justice. ਉਹਨੇ ਕਿਹਾ ਕਿ ਜਿਹੜੀ ਫਿਜ਼ੀਕਲ ਫਾਈਟ ਹੁੰਦੀ ਹੈ ਜਾਂ ਜਿਹੜਾ ਤਾਕਤ ਦੀ ਅਜਮਾਇਸ਼ ਹੈ, ਉਹਦੇ 'ਚ ਬੇਈਮਾਨੀ ਜਾਂ ਫਰਾਡ ਚੱਲ ਸਕਦਾ ਹੈ, ਪਰ ਜਦੋਂ ਤੁਸੀਂ ਅਹਿੰਸਾ ਦੇ ਨਾਲ ਕਿਸੇ ਸਟਰਗਲ ਨੂੰ ਲੜ ਰਹੇ ਹੋ ਤਾਂ ਫਿਰ ਤੁਹਾਡੇ ਪੱਲੇ ਜਿਹੜਾ ਹੁੰਦਾ ਹੈ, ਜਿਹੜਾ ਸਭ ਤੋਂ ਤੁਹਾਡਾ ਵੈਪਨ ਹੈ, ਉਹ ਟਰੂਥ ਤੇ ਜਸਟਿਸ ਹੁੰਦਾ। ਇਹ ਪਹਿਲਾਂ ਆਪਣੀ ਨॉन ਵਾਇਲੈਂਸ ਨੂੰ ਜਸਟੀਫਾਈ ਕਰ ਰਿਹਾ, ਇਹ ਵੀ ਹਿਡਨ ਤਰੀਕੇ ਨਾਲ ਜਿਹੜੀ ਆਰਮਡ ਸਟਰਗਲ ਹੈ ਉਹਨੂੰ ਜਿਹੜਾ ਉਹ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਹੈ। ਪਰ ਫਿਰ ਉਹ ਕਹਿੰਦਾ ਹੈ ਆਈ ਵੈਂਚਰ ਟੂ ਸੁਜੈਸਟ that the non-violence creed of the Congress is the surest guarantee of its good faith, and our Sikh friends have no reason to fear betrayal at its hands. ਮੈਂ ਇਹ ਸੁਝਾਅ ਦੇਣਾ ਚਾਹੁੰਦਾ ਕਿ ਜਿਹੜਾ ਅਹਿੰਸਾ ਨॉन ਵਾਇਲੈਂਸ ਹੈ, ਜਿਹਨੂੰ ਕਾਂਗਰਸ ਨੇ ਅਪਣਾਇਆ, ਇਹੀ ਇੱਕੋ ਇੱਕ ਗਰੰਟੀ ਹੈ ਗੁੱਡ ਫੇਥ ਦੀ। ਔਰ ਸਾਡੇ ਜਿਹੜੇ ਸਿੱਖ ਦੋਸਤ ਨੇ ਉਹ ਇਹ ਕਦੇ ਵੀ ਨਾ ਮਹਿਸੂਸ ਕਰਨ, ਉਹਨਾਂ ਦੇ ਮਨ 'ਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਨਾਲ ਧੋਖਾ ਕਰਾਂਗੇ, ਬਿਟਰੇਲ ਕਰਾਂਗੇ। ਫਿਰ ਉਹ ਕਹਿੰਦਾ ਫॉर अ मोमेंट ਇਟ ਡਿਡ ਸੋ the Congress would not only seal its own doom but that of the country too. ਉਹ ਕਹਿੰਦਾ ਵੀ ਇੱਕ ਮਿੰਟ ਲਈ ਮੰਨ ਲਓ ਕਿ ਕਾਂਗਰਸ ਸਿੱਖਾਂ ਦੇ ਨਾਲ ਧੋਖਾ ਕਰੇ, ਫਿਰ ਕਾਂਗਰਸ ਤਾਂ ਆਪਣਾ ਜਿਹੜਾ ਉਹ ਕਫਨ ਸਵਾਰੇਗੀ, ਡੂਮ ਹੁੰਦਾ ਕਿ ਵੀ ਆਪਣਾ ਐਂਡ ਕਰ ਲਏਗੀ, ਕਿਉਂਕਿ ਔਰ ਇਹਦੇ ਨਾਲ ਹੀ ਮੁਲਕ ਦਾ ਵੀ ਜਿਹੜਾ ਭੋਗ ਪੈ ਜਾਏਗਾ ਜੇ ਕਾਂਗਰਸ ਸਿੱਖਾਂ ਦੇ ਨਾਲ ਧੋਖਾ ਕਰੇ। ਫਿਰ ਉਹ ਕਹਿੰਦਾ ਮੋਰ ਓਵਰ the Sikhs are a brave people. ਸਿੱਖ ਤਾਂ ਬਹੁਤ ਬਹਾਦਰ, ਹੁਣ ਇਹ ਹੈ ਜਿਹੜੀ ਬਟਰਿੰਗ ਹੈ, ਚੋਪੜ ਹੈ ਨਾ, Sikhs are a brave people. They will know how to safeguard their right by the exercise of arms if it should ever come to that. ਉਹਨੇ ਕਿਹਾ ਵੀ ਜੇ ਕਾਂਗਰਸ ਨੇ ਧੋਖਾ ਕੀਤਾ ਤੇ ਕਾਂਗਰਸ ਦਾ ਵੀ ਭੋਗ ਪੈ ਜਾਏਗਾ, ਮੁਲਕ ਦਾ ਵੀ ਭੋਗ ਪੈ ਜਾਏਗਾ। ਤੇ ਸਿੱਖ ਤਾਂ ਬੜੇ ਬਹਾਦਰ ਲੋਕ ਨੇ, ਉਹਨਾਂ ਨੂੰ ਪਤਾ ਹੈ ਕਿ ਆਪਣੇ ਹੱਕ ਕਿਵੇਂ ਲੈਣੇ ਨੇ, ਔਰ ਫਿਰ ਉਹ ਜਿਹੜਾ ਹਥਿਆਰਾਂ ਦਾ ਇਸਤੇਮਾਲ ਕਰਕੇ ਬਾਈ ਦਾ ਐਕਸਰਸਾਈਜ਼ ਆਫ ਆਰਮਸ ਇਫ ਇਟ ਸ਼ੁਡ ਐਵਰ ਕਮ ਟੂ ਦੈਟ, ਕਿ ਵੀ ਜੇ ਅਸੀਂ ਬਿਟਰੇ ਕੀਤਾ ਸਿੱਖਾਂ ਨੂੰ, ਫਿਰ ਇਹ ਹੱਕ ਹੈ ਕਿ ਉਹ ਬਹਾਦਰ ਨੇ ਔਰ ਉਹ ਹਥਿਆਰਾਂ ਦੇ ਇਸਤੇਮਾਲ ਦੇ ਨਾਲ ਜਿਹੜਾ ਆਪਣੇ ਹੱਕ ਲੈ ਸਕਦੇ ਨੇ। ਫਿਰ ਉਹ ਐਂਡ 'ਚ ਕਹਿੰਦਾ ਵਾਈ ਕੈਨ ਯੂ ਹੈਵ ਨਾਟ ਫੇਥ, ਤੁਸੀਂ ਸਾਡੇ ਤੇ ਕਿਉਂ ਨਹੀਂ ਫੇਥ ਕਰਦੇ। If the Congress should play false afterwards, ਜੇ ਕਾਂਗਰਸ ਨੇ ਕੋਈ ਬਾਅਦ 'ਚ ਧੋਖਾ ਕੀਤਾ, you can well settle surely with it, for you have the sword. ਤੁਹਾਡੇ ਕੋਲ ਤਾਂ ਤਲਵਾਰ ਹੈ। ਹੁਣ ਇਹ ਹੈ ਫਲੈਟਰੀ,
ਹੈ ਕਿ ਵੀ ਜੇ ਕੀਤਾ ਤੁਸੀਂ ਤਾਂ ਤਲਵਾਰ ਖਿੱਚ ਲਿਓ ਫਿਰ ਯੂ ਹੈਵ ਦਾ ਸੋ ਆਈ ਆਸਕ ਯੂ ਟੂ ਐਕਸੈਪਟ ਮਾਈ ਵਰਡ let God be the bond that binds me and the Congress with you ਕਿ ਮੇਰੇ ਤੇ ਇਤਬਾਰ ਕਰੋ ਰੱਬ ਜਿਹੜਾ ਉਹ ਸਾਖੀ ਹੈ ਉਹ ਐਵੀਡੈਂਸ ਹੈ God let God be the bond that binds me and the Congress with you ਰੱਬ ਸਾਖੀ ਹੈ ਕਿ ਮੈਂ ਸਾਡੀ ਕਾਂਗਰਸ ਔਰ ਅਸੀਂ ਇਹ ਇਕਰਾਰਨਾਮਾ ਹੈ ਕਿ ਅਸੀਂ ਕੋਈ ਬਿਟਰੇਅਲ ਨਹੀਂ ਕਰਾਂਗੇ ਜੇ ਕੀਤਾ ਤੁਸੀਂ ਬਹਾਦਰ ਲੋਕ ਹੋ ਤੁਸੀਂ ਤਲਵਾਰ ਖਿੱਚ ਲਓ ਔਰ ਇਹ ਕਿਸੇ ਹੋਰ ਨੇ ਕੋਟ ਨਹੀਂ ਕੀਤਾ ਇਹ ਕਿਉਂਕਿ ਆਲਰੇਡੀ ਪਾਰਟ ਆਫ ਦਾ ਹਿਸਟਰੀ ਹੈ ਈਵਨ ਸੰਗਤ ਸਿੰਘ ਨੇ ਜਿਹੜਾ ਇਹਨਾਂ ਦਾ ਹੀ ਜਿਹੜਾ IFS ਇੰਡੀਅਨ ਫੋਰਨ ਸਰਵਿਸ ਦਾ ਅਫੀਸ਼ੀਅਲ ਸੀ ਰਿਟਾਇਰਮੈਂਟ ਤੋਂ ਬਾਅਦ ਜਦ ਵਿੱਚੇ ਹੀ ਨੌਕਰੀ ਛੱਡ ਕੇ ਉਹਨੇ ਲਿਖੀ ਹੈ ਕਿਤਾਬ ਹਿਸਟਰੀ ਆਫ ਦਾ ਸਿੱਖਸ ਬਾਈ ਸੰਗਤ ਸਿੰਘ ਉਸ 'ਚ ਵੀ ਉਹਨੇ ਕੋਟ ਕੀਤਾ ਕਿ ਵੀ ਆ ਸਾਡੇ ਨਾਲ ਜਿਹੜਾ ਇਹ ਇਕਰਾਰਨਾਮੇ ਨੇ ਤੇ ਹੁਣ ਇਹ ਕੋਈ ਦੱਸੇ ਔਰ ਇਹੀ ਕਾਰਨ ਸੀ ਕਿ ਜੂਨ 84 ਵੇਲੇ ਜਦੋਂ ਉਸ ਤੋਂ ਬਾਅਦ ਸਾਡਾ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਉਦੋਂ ਕੁਝ ਪੈਂਫਲੇਟ ਵਗੈਰਾ ਇਸ ਕਿਸਮ ਦੇ ਛਪਾਏ ਜਾਂਦੇ ਸੀ ਜਿਹਦੇ 'ਚ ਗਾਂਧੀ ਦੀ ਇਸ ਕੋਟ ਨੂੰ ਕਰਕੇ ਕਿ ਵੀ ਅਸੀਂ 37 ਸਾਲ ਇਤਬਾਰ ਕੀਤਾ 47 ਤੋਂ 84 ਤੱਕ ਤੁਹਾਡੇ ਧੱਕੇ ਵੀ ਸਹੇ ਤੁਹਾਡੀਆਂ ਜ਼ਿਆਦਤੀਆਂ ਵੀ ਸਹੀਆਂ ਹੁਣ ਤੁਹਾਡੇ ਬਾਪੂ ਦੇ ਕਹਿਣ ਤੇ ਜਿਹਨੂੰ ਤੁਸੀਂ ਪਿਓ ਬਣਾਇਆ ਹੋਇਆ ਰਾਸ਼ਟਰ ਦਾ ਪਿਤਾ ਬਣਾਇਆ ਹੋਇਆ ਉਹਨੇ ਜਿਹੜਾ ਉਹ ਆਥੋਰਾਈਜ਼ ਕੀਤਾ ਹੋਇਆ ਹੁਣ ਸਾਡੇ ਕੋਲ ਕੋਈ ਚੋਇਸ ਨਹੀਂ ਹੈ ਬਿਨਾਂ ਜਿਹੜਾ ਇਸ ਦੀ ਜੋ ਸਟੇਟ ਟੈਰਰ ਦੇ ਜਵਾਬ ਦੇ ਵਿੱਚ ਅਸੀਂ ਆਪਣੇ ਹੱਕਾਂ ਦੇ ਲਈ ਲੜਾਂਗੇ ਸੋ ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਭਾਈ ਜੇ ਪੀਸਫੁਲ ਹੁੰਦਾ ਜੇ ਇਵੇਂ ਹੋਏ ਜੇ ਉਵੇਂ ਹੋਏ ਅੱਜ ਉਹ ਦੇਖ ਹੀ ਰਹੇ ਨੇ ਵੀ ਕੀ ਚੱਲ ਰਿਹਾ ਉੱਥੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਇੱਕ ਪਾਸੇ ਮਹਾਕੁੰਭ ਨਾ ਥੱਲੇ 62 ਕਰੋੜ ਹਿੰਦੂਆਂ ਵੱਲੋਂ ਗੰਗਾ ਜਮਨੀ ਤਹਿਜ਼ੀਬ ਵਿੱਚ ਆਸਥਾ ਦਾ ਪੂਰਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਉਂ ਜਾਪਦਾ ਹੈ ਕਿ ਸਾਊਥ ਇੰਡੀਆ ਸਟੇਟਾਂ ਉੱਤਰੀ ਭਾਰਤ ਦੇ ਗਲਬੇ ਤੋਂ ਛੁਟਕਾਰਾ ਪਾਉਣ ਲਈ ਮਾਂ ਬੋਲੀ ਦਾ ਇਸ਼ੂ ਪਾਰਲੀਮਾਨੀ ਹਲਕਿਆਂ ਦੀ ਨਵੀਂ ਲਾਮਬੰਦੀ ਅਤੇ ਫੈਡਰਲ ਸਿਸਟਮ ਨੂੰ ਆਧਾਰ ਬਣਾ ਕੇ ਭਰਪੂਰ ਜਿਹੜਾ ਚੈਲੰਜ ਕਰ ਰਹੀਆਂ ਹਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਮਹਾਕੁੰਭ ਦੀ ਆਲਮੋਸਟ ਸਮਾਪਤੀ ਹੈ ਔਰ ਦਾਅਵੇ ਕੀਤੇ ਜਾ ਰਹੇ ਨੇ ਜਿਵੇਂ ਆਦਿੱਤਿਆਨਾਥ ਯੋਗੀ ਯੂਪੀ ਦੇ ਚੀਫ ਮਿਨਿਸਟਰ ਨੇ ਦਾਅਵਾ ਕੀਤਾ ਕਿ 62 ਕਰੋੜ ਹਿੰਦੂ ਜਿਹੜਾ ਉਹਨਾਂ ਕਿਹਾ ਵੀ ਅੱਧੀ ਹਿੰਦੂ ਆਬਾਦੀ ਹੈ ਉਹਨਾਂ ਨੇ ਇਸ਼ਨਾਨ ਕੀਤਾ ਔਰ ਨਰਿੰਦਰ ਮੋਦੀ ਨੇ ਵੀ ਆਪਣੇ ਜਿਹੜਾ
ਸੋਸ਼ਲ ਮੀਡੀਆ ਹੈਂਡਲਰ ਹੈ ਉਹਦੇ ਤੇ ਯੋਗੀ ਦੀ ਬੜੀ ਤਾਰੀਫ ਕੀਤੀ ਕਿ ਬੜਾ ਜ਼ਬਰਦਸਤ ਪ੍ਰਬੰਧ ਕੀਤਾ ਔਰ ਬਹੁਤ ਵਿਵਸਥਾ ਬਹੁਤ ਅੱਛੀ ਕੀਤੀ। ਨਾਲ ਦੀ ਨਾਲ ਉਹਨੇ ਕਿਹਾ ਕਿ ਜੇ ਕੋਈ ਗਲਤੀਆਂ ਵੀ ਹੋਈਆਂ ਤੇ ਉਹ ਇੱਕ ਜਨਰਲਾਈਜ਼ ਹੈ। ਹਾਲਾਂ ਯੋਗੀ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਤੇ ਡਿਬੇਟ ਚੱਲ ਰਹੀ ਸੀ, ਉਹਨੇ ਕਿਹਾ ਜੀ ਗਿੱਧਾਂ ਤੇ ਸੂਰਾਂ ਨੂੰ ਸਿਰਫ ਲਾਸ਼ਾਂ ਤੇ ਗੰਦ ਹੀ ਨਜ਼ਰ ਆਇਆ ਔਰ ਬਾਕੀ ਤਾਂ ਸਾਰਿਆਂ ਨੇ ਜਿਹੜਾ ਉਹਨੂੰ ਦੇਖਿਆ, ਉਹਨੂੰ ਇੰਜੋਏ ਕੀਤਾ। ਜਦੋਂ ਮਤਲਬ ਇਹ ਹੈ ਕਿ ਜਿਹੜੇ ਸਟੈਂਪੀਡ ਹੋਏ, ਭੱਗ ਦੌੜ 'ਚ ਲੋਕ ਮਰੇ, ਜਿਨ੍ਹਾਂ ਦੀਆਂ ਲਾਸ਼ਾਂ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ 2 ਜਾਂ 3 ਸਟੈਂਪੀਡ ਹੋਏ ਦਿੱਲੀ ਦੇ ਵਿੱਚ ਜੋ ਸਟੇਸ਼ਨ ਦੇ ਉੱਤੇ ਹੀ ਹੋਇਆ, 18 ਕਿ ਕਿੰਨੇ ਮਰੇ ਕਿੰਨੇ ਜ਼ਖਮੀ, ਉਦੋਂ ਵੀ ਮੀਡੀਆ ਨੂੰ ਬਾਹਰ ਕੱਢਿਆ ਔਰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਹਦੇ ਬਾਵਜੂਦ ਕਿ ਉਹਨਾਂ ਦੇ ਆਪਣੇ ਪੋਲਿਊਸ਼ਨ ਬੋਰਡ ਨੇ ਕਿਸ ਕਿਸਮ ਦੀਆਂ ਰਿਪੋਰਟਾਂ ਕਿ 100 ਗੁਣਾ ਜ਼ਿਆਦਾ ਪਾਣੀ ਗੰਦਾ ਔਰ ਫਿਕਲ ਮੈਟਰ ਔਰ ਦੂਜੇ ਬੈਕਟੀਰੀਆ ਔਰ ਕੀ ਹੈ, ਉਹ ਜਿਹੜਾ ਕਿਸ ਪੀਣ ਦਾ ਤਾਂ ਦੂਰ ਦੀ ਗੱਲ, ਮਤਲਬ ਨਹਾਉਣ ਦੇ ਵੀ ਕਾਬਲ ਨਹੀਂ। ਉਸ ਸਾਰੇ ਨੂੰ ਵੀ ਤੁਸੀਂ ਪਾਸੇ ਰੱਖ ਕੇ ਦੇਖੋ। ਪਰ ਹੁਣ ਇਸ ਸਾਰੇ ਨੂੰ ਇਵੇਂ ਉਭਾਰਿਆ ਜਾ ਰਿਹਾ ਜਿਵੇਂ ਮੋਦੀ ਨੇ ਆਪਣੇ ਅੱਜ ਕੱਲ੍ਹ ਹੁਣ ਇਸ ਸਾਲ ਦੇ ਐਂਡ ਤੱਕ ਪਹੁੰਚਦੇ ਆ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ। ਸੋ ਉਹਨਾਂ ਨੇ ਈਵਨ ਇੱਕ ਭਾਵੇਂ ਆਸਥਾ ਦਾ ਮਾਮਲਾ ਹੈ ਜਾਂ ਜਿਹੜੇ ਵੀ ਆਪਣੇ ਫੇਥ ਨਾਲ ਜੁੜੇ ਹੋਏ ਨੇ ਉਹਨਾਂ ਦਾ ਨਿੱਜੀ ਮਾਮਲਾ ਹੈ, ਪਰ ਇਹਨੂੰ ਵੀ ਹਿੰਦੂਤਵਾ ਦਾ ਕਾਰਡ ਖੇਡ ਕੇ ਕਿਵੇਂ ਈਵਨ ਹਰ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਕਦੇ ਪ੍ਰਾਣ ਪ੍ਰਤਿਸ਼ਠਾ ਦਾ ਇਸ਼ੂ ਵਰਤਿਆ ਗਿਆ, ਮੰਦਿਰ ਬਣਾਉਣ ਦਾ ਵਰਤਿਆ ਗਿਆ। ਹੁਣ ਬਿਹਾਰ ਚੋਣਾਂ 'ਚ ਵੀ ਇਹਨੂੰ ਕਿ ਜੀ ਇਹ ਜਿਹੜੇ ਨੇ ਸਭ ਲੋਕ ਜਿਹੜੇ ਕੋਈ ਵੀ ਜਿਨ੍ਹਾਂ ਨੇ ਗਲਤੀ ਕੱਢੀ ਹੈ ਜਾਂ ਦੂਜਾ ਕੀਤਾ, ਇਹਨਾਂ ਦੀ ਆਸਥਾ ਹੀ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਧਰਮ ਦੇ ਵਿਰੋਧੀ ਨੇ ਔਰ ਇਹ ਹਿੰਦੂ ਨਹੀਂ ਨੇ। ਔਰ ਅੱਜ ਮੋਦੀ ਨੇ ਕਿਹਾ ਕਿ ਰਾਈਜ਼ ਆਫ ਨੈਸ਼ਨਲ ਕੌਨਸ਼ੀਅਸਨੈਸ ਐਟ ਮਹਾਕੁੰਭ ਟਰਨ ਆਫ ਐਨ ਈਰਾ, ਕਿ ਜੀ 70 ਸਾਲ ਤੋਂ ਜ਼ਿਆਦਾ ਜਿਨ੍ਹਾਂ ਦੇ ਹੱਥ 'ਚ ਪਾਵਰ ਸੀ ਉਹਨਾਂ ਨੇ ਤਾਂ ਸਾਡੀਆਂ ਪਰੰਪਰਾਵਾਂ ਨੂੰ, ਸੱਭਿਅਤਾ ਨੂੰ, ਵੈਲਿਊਜ਼ ਨੂੰ ਰੋਲਿਆ ਹੀ ਹੈ। ਇਸ ਵੇਲੇ ਹਿੰਦੂਆਂ ਦੇ ਵਿੱਚ ਇੱਕ ਕੌਨਸ਼ੀਅਸਨੈਸ ਆਈ ਹੈ, ਇੱਕ ਉਹਨਾਂ ਦੇ ਵਿੱਚ ਜਾਗਰਤੀ ਆਈ ਹੈ, ਇੱਕ ਉਹਨੂੰ ਉਹ ਰੈਨੇਸੈਂਸ ਕਹਿਣਾ ਚਾਹੁੰਦੇ ਨੇ ਕਿ ਭਾਈ ਉਹ ਆਪਣਾ ਜਿਹੜਾ ਵਿਰਸਾ ਉਸ ਦੇ ਨਾਲ ਜੁੜੇ ਹੀ ਨਹੀਂ, ਉਹਨਾਂ ਨੂੰ ਜਿਹੜੇ ਨੇ ਉਹ ਦੁਸ਼ਮਣ ਦੀ ਵੀ ਨਜ਼ਰ ਆ ਰਹੀ। ਅਸੀਂ ਨੈਸ਼ਨਲ ਕੌਨਸ਼ੀਅਸਨੈਸ ਖੜੀ ਕੀਤੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਇਸ ਵੇਲੇ, ਭਾਵੇਂ ਨਾਰਥ ਈਸਟ ਦੀਆਂ ਡਿਵੈਲਪਮੈਂਟਸ ਨੇ ਇਹਨਾਂ ਨੂੰ ਕਾਫੀ ਹਿਲਾ ਕੇ ਰੱਖ ਦਿੱਤਾ ਹੈ, ਮਨੀਪੁਰ ਨੇ, ਔਰ ਉਸ ਤੋਂ ਬਾਅਦ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਨੇ, ਔਰ ਬੰਗਲਾਦੇਸ਼ ਦੇ ਰਾਹੀਂ 7 ਜਿਹੜੀਆਂ ਸਿਸਟਰ ਸਟੇਟਸ ਨੇ ਉਹਨਾਂ ਦੇ ਵਿੱਚ ਕੀ ਹੋਏਗਾ ਉਹਨੂੰ ਲੈ ਕੇ ਪਰੇਸ਼ਾਨ ਨੇ। ਔਰ ਸਾਊਥ ਦੇ ਵਿੱਚ ਵੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਪੂਰਾ ਜ਼ੋਰ ਲਾ ਕੇ ਵੀ ਪਿਛਲੀਆਂ ਚੋਣਾਂ 'ਚ ਕੇਰਲਾ ਔਰ ਤਮਿਲਨਾਡੂ 'ਚ ਇੱਕ ਸੀਟ ਹੀ ਕੱਢ ਸਕੇ। ਉੱਥੇ ਉਹਨਾਂ ਨੇ ਹਾਲਾਂਕਿ ਇਹ ਨਹੀਂ ਹੈ RSS ਦਾ, ਇਹਨਾਂ ਦੇ ਕੋਲ ਬੜੇ ਜ਼ੀਲ ਵਾਲੇ ਵਰਕਰ ਨੇ, ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਲੋਕ ਨੇ, ਉਹ ਪਿੱਛੇ ਨਹੀਂ ਹਟਦੇ ਹੈ, ਉਹ ਲੱਗੇ ਹੋਏ ਨੇ। ਵੋਟ ਪਰਸੈਂਟੇਜ 2% ਵੱਧ ਗਈ, 4% ਵੱਧ ਗਈ। ਵੈਸਟ ਬੰਗਾਲ ਇਹਨਾਂ ਦੀ ਨੈਕਸਟ ਲੈਬੋਰਟਰੀ ਹੈ ਕਿ ਉੱਥੇ ਇਹਨਾਂ ਨੇ ਹੁਣ ਬੰਗਲਾਦੇਸ਼ ਨੂੰ ਆਧਾਰ ਬਣਾ ਕੇ ਕਮਿਊਨਲ ਵਾਇਲੈਂਸ ਉੱਥੇ ਕਰਕੇ ਉਹਦੀ ਅੱਗ, ਕਿਉਂਕਿ ਤਮਿਲਨਾਡੂ ਜਾਂ ਕੇਰਲਾ ਦੇ ਵਿੱਚ ਵੀ ਮੁਸਲਮਾਨ ਨੇ ਔਰ ਸਾਈਜ਼ੇਬਲ ਪਾਪੂਲੇਸ਼ਨ ਹੈ ਕੇਰਲਾ 'ਚ ਤਾਂ ਮੁਸਲਮਾਨਾਂ ਦੀ, ਪਰ ਬਹੁਤ ਸਾਰੇ ਨੇ ਜਿਹੜੇ ਉੱਥੋਂ ਸਾਊਦੀ ਤੋਂ ਔਰ ਦੂਜੇ ਸਮੁੰਦਰ ਰਾਹੀਂ ਆਏ, ਉਹ ਕੋਈ ਨਾਰਥ ਇੰਡੀਆ ਦੇ ਵਿੱਚ ਜਿਹੜੇ ਹਮਲਾਵਰ ਆਏ ਉਹਨਾਂ ਵਾਂਗ ਨਹੀਂ ਨੇ। ਸੋ ਉਹ ਲੋਕਲ ਸਾਰੀ ਉਹਨਾਂ ਦੀ ਹਾਰਮਨੀ ਹੈ। ਔਰ ਦੂਸਰਾ ਲੇਕਿਨ ਇਹ ਕੋਈ ਨਾ ਕੋਈ ਜਿਵੇਂ ਕੇਰਲਾ ਫਾਈਲਸ ਬਣਾਈ ਕਿ ਜੀ ਈਸਾਈ ਕੁੜੀਆਂ ਔਰ ਦੂਸਰੀਆਂ ਨਾਲ ਮੁਸਲਮਾਨ ਕਿਵੇਂ ਜਿਹੜੇ ਨੇ ਉਹ ਲਵ ਜਿਹਾਦ ਕਰ ਰਹੇ ਨੇ, ਉਹ ਆਪਣੇ ਕੰਮ ਲੱਗੇ ਹੋਏ ਨੇ। ਲੇਕਿਨ ਜਿਹੜਾ ਇੱਕ ਅੰਡਰ ਕਰੰਟ ਹੈ, ਜਿਵੇਂ ਬੰਗਲਾਦੇਸ਼ 'ਚ ਕੀ ਹੋਇਆ ਇਹਨਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਵੀ ਅਚਾਨਕ ਇੰਨੀ ਦੇਰ ਬਾਅਦ, ਪਰ ਉਹ ਅੰਡਰ ਕਰੰਟ ਸੀ, ਨਜ਼ਰ ਆ ਰਿਹਾ ਸੀ, ਇਹ ਸੁਣਨ ਤੋਂ ਇਨਕਾਰੀ ਸੀ। ਹੁਣ ਮੈਂ ਇਹ ਦੇਖ ਰਿਹਾ ਕਿਉਂਕਿ ਅਸੀਂ ਜਦੋਂ ਤੁਸੀਂ ਇੱਕ ਤਾਰੀਖ ਦੇ ਸਟੂਡੈਂਟ ਦੇ ਤੌਰ ਤੇ ਬੀਤੇ ਵਰਿਆਂ ਨੂੰ ਦੇਖਦੇ ਹੋ ਕਿ ਵੀ ਜਿਹੜਾ ਮਾਹੌਲ ਹੁਣ ਜਿਹੜਾ ਸਾਊਥ ਹੈ, ਜਿਹਦੇ ਵਿੱਚ ਅਸੀਂ ਜਦੋਂ ਸਾਊਥ ਇੰਡੀਆ ਕਹਿੰਦੇ ਹਾਂ ਉਹਦੇ 'ਚ ਤਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਤੇਲੰਗਾਨਾ ਔਰ ਕੇਰਲਾ, ਇਹ 5 ਸਟੇਟਾਂ ਜਿਹੜੀਆਂ ਨੇ ਮੁੱਖ ਤੌਰ ਤੇ ਇਹਦੇ 'ਚ ਆ ਜਾਂਦੀਆਂ ਨੇ। ਹੁਣ ਇਹ ਸਿਵਲਾਈਜੇਸ਼ਨਲੀ ਵੀ ਵੱਖਰੇ ਲੋਕ ਨੇ, ਡਰਾਵਿਡਨ ਨੇ, ਦਰਾਵਿਡ, ਔਰ ਇੱਕ ਵੱਖਰੀ ਥਿਊਰੀ ਹੈ ਕਿ ਡਰਾਵਿਡਨ ਔਰ ਐਰੀਅਨਸ ਕੀ ਨੇ। ਲੇਕਿਨ ਤੁਸੀਂ ਉਹਨਾਂ ਦੀਆਂ ਸ਼ਕਲਾਂ, ਉਹਨਾਂ ਦੀ ਤਹਿਜ਼ੀਬ, ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ, ਈਵਨ ਲੈਂਗੁਏਜ, ਹੁਣ ਲੈਂਗੁਏਜ ਬੇਸ਼ੱਕ ਬੇਸਿਕ ਉਹਨਾਂ ਜਿਵੇਂ
ਨਾਰਥ ਦੀਆਂ ਲੈਂਗੁਏਜਸ ਦੇ ਵਿੱਚ ਬਹੁਤ ਸਾਰਾ ਅਸਰ ਸੰਸਕ੍ਰਿਤ ਦਾ ਹੈਗਾ, ਉਰਦੂ ਵੀ ਉਹਨਾਂ 'ਚ ਸ਼ਾਮਲ ਹੈ। ਇਸੇ ਤਰ੍ਹਾਂ ਜਿਹੜੀਆਂ ਸਾਊਥ ਦੀਆਂ ਇਹਨਾਂ 5 ਸਟੇਟਾਂ ਦੀਆਂ ਜ਼ੁਬਾਨਾਂ ਨੇ, ਉਹਦੇ 'ਚ ਤਾਮਿਲ ਹੈ, ਤੇਲਗੂ ਹੈ, ਕੰਨੜ ਹੈ, ਮਲਿਆਲਮ ਹੈ। ਇਸ ਦਾ ਬੇਸ ਜ਼ਿਆਦਾ ਡ੍ਰੈਵਿਡ ਜਿਹੜੀ ਹੈ ਤਮਿਲਨਾਡ ਦੀ ਜ਼ਬਾਨ 'ਚ, ਔਰ ਦੋਨਾਂ 'ਚ 10-15-20% ਅਲਫਾਜ਼ ਸਾਂਝੇ ਨੇ। ਹੁਣ ਜਿਹੜਾ ਅੱਜ ਕੱਲ੍ਹ ਇੱਕ ਕ੍ਰਾਈਸਿਸ, 3 ਚੀਜ਼ਾਂ ਇਸ ਵੇਲੇ ਟਕਰਾਅ ਵੱਲ ਜਾ ਰਹੀਆਂ ਨੇ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਸਾਊਥ ਜਿਹੜਾ ਹੈ ਉਹ ਹਿੰਦੂ ਕਾਊ ਬੈਲਟ, ਜਿਹਨੂੰ ਕਾਊ ਬੈਲਟ ਹੈ ਕਿ ਇਹ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ, ਪਾਰਟ ਆਫ ਦਿੱਲੀ, ਹਰਿਆਣਾ, ਜਿਹਦੇ 'ਚ ਕਿ ਬੜੀ ਤੇਜ਼ੀ ਨਾਲ ਪਾਪੂਲੇਸ਼ਨ ਵਧੀ। ਹੁਣ ਉਹਦੇ 2 ਹਿੱਸੇ ਨੇ। ਇੱਕ, ਕਿਉਂਕਿ ਪਾਰਲੀਮੈਂਟ ਦੇ ਜਦੋਂ ਹਲਕੇ ਬਣਾਏ ਜਾਂਦੇ ਨੇ, ਆਬਾਦੀ ਤਾਂ ਵੱਧ ਰਹੀ ਹੈ। ਹੁਣ ਜੇ 33 ਕਰੋੜ ਸੀ ਕੁੱਲ ਮਿਲਾ ਕੇ ਸਾਰਿਆਂ ਦੀ 78 ਸਾਲ ਪਹਿਲਾਂ, ਤਾਂ ਹੁਣ 1,400,000,000 ਹੈ। ਤੇ ਮੈਂਬਰ ਪਾਰਲੀਮੈਂਟ ਵੀ ਜੇ ਅੱਜ 20 ਲੱਖ ਦੀ ਰਿਪਰੈਜ਼ੈਂਟੇਸ਼ਨ ਵਾਲਾ, ਆਬਾਦੀ ਵਧੀ। ਹੁਣ ਆਬਾਦੀ ਹਿੰਦੂ ਹਾਰਟਲੈਂਡ 'ਚ ਬੜੀ ਤੇਜ਼ੀ ਨਾਲ ਵਧੀ ਹੈ, ਨਿਆਣੇ ਜੰਮਣ ਤੇ ਨੇ। ਔਰ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ, ਉਹਨਾਂ ਨੇ ਫੈਮਿਲੀ ਪਲੈਨਿੰਗ, ਜਿਵੇਂ ਪੰਜਾਬ ਨੇ ਕੀਤਾ ਫੈਮਿਲੀ ਪਲੈਨਿੰਗ, 1 ਬੱਚਾ ਜਾਂ 2 ਬੱਚੇ। ਇਹਦਾ ਨਤੀਜਾ ਇਹ ਹੋਇਆ ਵੀ ਇਕਨੋਮਿਕਲੀ ਉਹ ਸਟੇਬਲ ਹੋਏ, ਪ੍ਰੋਗਰੈਸ ਵੀ ਕੀਤੀ। ਪਰ ਜੇ ਹੁਣ ਹਲਕਾਬੰਦੀ, ਨਵੀਂ ਸਫਬੰਦੀ ਹੈ ਜਿਹੜੀ ਸੈਂਸਸ 2021 'ਚ ਹੋਣੀ ਸੀ, ਉਹ ਇਹਨਾਂ ਨੇ ਕਰਵਾਈ ਨਹੀਂ ਹੈ, 25 ਤੱਕ ਖਿੱਚ ਕੇ ਲੈ ਗਏ ਨੇ। ਔਰ ਇਹ ਨਵੀਂ ਡਿਸਟ੍ਰਿਕਟਿੰਗ ਕਰਨਾ ਚਾਹੁੰਦੇ ਨੇ ਤਾਂ ਕਿ ਉੱਤਰੀ ਭਾਰਤ ਦੇ ਇੰਨੇ ਕੈਂਪੀ ਵੱਧ ਜਾਣ ਕਿ ਵੀ ਉਹਨਾਂ ਨੂੰ ਕਿਸੇ ਹੋਰ ਦੀ ਫਿਰ ਲੋੜ ਹੀ ਨਾ ਰਹੇ। ਹੁਣ ਵੀ ਖਿੱਚ ਧੂ ਕੇ ਇਹਨਾਂ ਨੇ ਜਿਹੜਾ ਉਹ ਤੇਲਗੂ ਦੇਸਮ ਪਾਰਟੀ ਦੇ ਨਾਲ, ਔਰ ਨਤੀਸ਼ ਕੁਮਾਰ ਨਾਰਥ ਇੰਡੀਆ ਦੀ ਪਾਰਟੀ ਹੈ, ਉਹਦੇ ਨਾਲ ਅਲਾਇੰਸ ਕੀਤਾ ਹੋਇਆ। ਹੁਣ ਇਹਨੂੰ ਸਾਊਥ ਦੀਆਂ ਸਟੇਟਾਂ ਵਾਲੇ ਬੜੇ ਚੰਗੀ ਤਰ੍ਹਾਂ ਸਮਝਦੇ ਨੇ ਕਿ ਹਾਲਾਂ ਅਮਿਤ ਸ਼ਾਹ ਇਹ ਜੀ ਅਸੀਂ ਰਿਪਰੈਜ਼ੈਂਟੇਟਿਵ ਰੱਖਾਂਗੇ ਗੈਦਰਿੰਗ, ਜੇ ਰਿਪਰੈਜ਼ੈਂਟੇਟਿਵ ਰੱਖਣੀ ਹੈ ਤੇ ਰੀਡਿਸਟ੍ਰਿਕਟਿੰਗ ਦੀ ਲੋੜ ਹੀ ਨਹੀਂ ਹੈ। ਪਰ ਬੇਈਮਾਨੀ ਇਹੀ ਹੈ ਕਿ ਬਈ ਇੱਥੇ ਗਿਣਤੀ ਬਹੁਤ ਵਧੀ ਹੈ ਆਬਾਦੀ। ਨਵੀਂ ਸੈਂਸਸ ਇਹਨਾਂ ਨੇ 2025-26 ਚ 1 ਸਾਲ ਹੋਰ 21 ਵਾਲੀ ਮਿਸ ਕੀਤੀ ਹੈ, ਔਰ ਉਹ ਕਰਕੇ ਤੇ ਇਹ ਕਰਨਾ ਚਾਹੁੰਦੇ ਨੇ। ਦੂਸਰਾ ਲੈਂਗੁਏਜ, ਕਿਉਂਕਿ ਇਹਨਾਂ ਨੇ ਆਲਰੇਡੀ ਜਿਹੜੇ CBSE ਸਕੂਲ ਨੇ ਉਹਨਾਂ ਦੇ ਵਿੱਚ 3 ਲੈਂਗੁਏਜ ਫਾਰਮੂਲਾ ਲਿਆਂਦਾ। ਤਮਿਲਨਾਡੂ ਨੇ ਰਜਿਸਟ ਕੀਤਾ ਸੀ ਵੀ ਅਸੀਂ ਜਿਹੜਾ ਇਹ ਨਹੀਂ ਮੰਨਣਾ, ਔਰ ਉਹਨਾਂ ਦੇ ਸਕੂਲਾਂ 'ਚ ਨਹੀਂ ਹੈ। ਪਰ ਹੁਣ ਜਿਹੜਾ ਇਹ ਗ੍ਰਾਂਟ ਦੇ ਰਹੇ ਨੇ ਐਜੂਕੇਸ਼ਨ ਡਿਪਾਰਟਮੈਂਟ, ਸੈਂਟਰ, ਉਹ ਇਹ ਕਹਿੰਦੇ ਨੇ ਕਿ ਜੇ ਤੁਸੀਂ ਤਮਿਲਨਾਡੂ ਦੇ ਨਾਲ ਖਾਸ ਟੱਕਰ, ਜੇ ਤੁਸੀਂ 3 ਲੈਂਗੁਏਜ ਫਾਰਮੂਲਾ ਨਹੀਂ ਲਾਗੂ ਕਰਦੇ ਤਾਂ ਤੁਹਾਨੂੰ ਅਸੀਂ ਨਹੀਂ ਦੇਵਾਂਗੇ। ਉਹ ਸਟਾਲਿਨ ਨੇ ਕਿਹਾ ਵੀ ਤੁਸੀਂ 10,000 ਕਰੋੜ ਵੀ ਦਿਓ, ਅਸੀਂ ਹਿੰਦੀ ਨਹੀਂ ਲਾਗੂ ਕਰਨੀ। ਔਰ ਇਹ ਸਟਾਲਿਨ ਨੇ ਇਸ ਦੇ ਉੱਤੇ ਆਪਣਾ ਸਟਰੋਂਗ ਲਾਈਨ ਲਈ ਹੈ। ਸਟਾਲਿਨ ਕਰੁਣਾਨਿਧੀ ਦਾ ਬੇਟਾ ਹੈ, ਚੀਫ ਮਿਨਿਸਟਰ ਹੈ ਤਮਿਲਨਾਡੂ ਦਾ। ਕਰੁਣਾਨਿਧੀ ਉਹ ਹੈ ਜਿਹਨੇ ਹਿੰਦੂ ਹੈਜਮਨੀ ਨੂੰ 1960ਵੇਂ 'ਚ ਚੈਲੰਜ ਕੀਤਾ ਸੀ ਔਰ ਬਾਹਰ ਕੱਢ ਕੇ ਮਾਰਿਆ ਸੀ ਹਿੰਦੂ ਨੂੰ। ਉਹਦੇ 'ਚ ਇਹਨੇ ਸਟਾਲਿਨ ਨੇ ਕਿਹਾ, ਮਾਈ ਡੀਅਰ ਸਿਸਟਰਸ ਐਂਡ ਬ੍ਰਦਰਸ ਫਰਮ ਅਦਰ ਸਟੇਟਸ, ever wondered how many Indian languages Hindi has swallowed? ਕਿ ਮੇਰੇ ਭੈਣੋ ਤੇ ਭਰਾਵੋ ਬਾਕੀ ਸਟੇਟਾਂ ਤੋਂ ਕਦੇ ਤੁਸੀਂ ਦੇਖਿਆ ਵੀ ਕਿੰਨੀਆਂ ਜ਼ਬਾਨਾਂ ਨੂੰ ਹਿੰਦੀ ਹੜਪ ਕਰ ਗਈ? ਭੋਜਪੁਰੀ, ਮੈਥਲੀ, ਅਵਧੀ, ਬ੍ਰਜ, ਬੁੰਦੇਲੀ, ਗੜਵਾਲੀ, ਕਮਾਉਣੀ, ਮਗਾਈ, ਮਾਰਵਾੜੀ, ਮਾਲਵੀ, ਛੱਤੀਸਗੜੀ, ਸੰਥਾਲੀ, ਮੁੰਦਰੀ ਐਂਡ ਮੈਨੀ ਮੋਰ ਆਰ ਨਾਓ ਗ੍ਰੈਸਪਿੰਗ ਫਾਰ ਸਰਵਾਈਵਲ। ਕਿਉਂਕਿ ਹਿੰਦੀ ਜ਼ਬਾਨ 19ਵੀਂ ਸਦੀ ਦੇ ਸੈਕੰਡ ਪਾਰਟ 'ਚ ਜਿਹੜੀ ਹੈ ਇਹਨਾਂ ਨੇ ਉਹਨੂੰ ਸਟੈਂਡਰਡਾਈਜ਼ ਕੀਤਾ, ਅੰਗਰੇਜ਼ਾਂ ਨੇ ਵੀ ਉਹਨੂੰ ਪ੍ਰਮੋਟ ਕੀਤਾ। ਕਿਉਂਕਿ ਉਹ ਜਿਹੜੇ ਪਰਸ਼ੀਅਨ ਵਰਡ ਦਾ ਉਰਦੂ ਜਾਂ ਹਿੰਦੁਸਤਾਨੀ ਸੀ, ਅਰਬੀ ਦਾ, ਉਹਨੂੰ ਹਿੰਦੂ ਮੁਸਲਮਾਨ ਡਿਵਾਈਡ ਕੰਪਲੀਟ ਕਰਨਾ ਚਾਹੁੰਦੇ ਸੀ। ਸੋ ਹਿੰਦੂਆਂ ਦੀ ਕੋਈ ਇੱਕ ਜ਼ਬਾਨ ਤਾਂ ਹੈ ਨਹੀਂ ਸੀ। ਸੰਸਕ੍ਰਿਤ ਅੱਜ ਵੀ ਸਾਰੇ ਭਾਰਤ 'ਚ 19,000 ਕੇ ਕਿੰਨੇ ਲੋਕ ਸੰਸਕ੍ਰਿਤ ਬੋਲਣ ਵਾਲੇ ਨੇ। ਸੋ ਇਹਨੂੰ ਇਹ ਸਾਰੇ ਜਿਹੜੇ ਡਾਇਲੈਕਟ ਸੀ ਇਹਨਾਂ ਨੂੰ ਹਿੰਦੀ ਨੇ ਸਵਾਲੋ ਕੀਤਾ, ਜਿਹੜਾ ਸਟਾਲਿਨ ਕਹਿ ਰਿਹਾ। ਔਰ ਉਹ ਹੁਣ ਸਰਵਾਈਵਲ ਦੀ ਲੜਾਈ ਲੜ ਰਹੀਆਂ ਨੇ। The push for a monolithic Hindi identity is what destroys ancient mother tongues। ਕਿ ਇਹ ਜਿਹੜੀਆਂ ਮਾਂ ਬੋਲੀਆਂ ਨੇ ਉਹਨਾਂ ਨੂੰ ਡਿਸਟਰੋਏ ਕਰ। ਯੂਪੀ ਐਂਡ ਬਿਹਾਰ ਵਰ ਨੈਵਰ ਜਸਟ ਹਿੰਦੀ ਹਾਰਟਲੈਂਡ, ਕਦੇ ਵੀ ਨਹੀਂ ਸੀ ਯੂਪੀ ਬਿਹਾਰ, ਪਰ ਹੁਣ ਬਣ ਗਏ ਨੇ। Their real languages are now relics of the past। ਉਹ ਪਿੱਛੇ ਚਲੀਆਂ ਗਈਆਂ। ਤਮਿਲਨਾਡੂ resists because we know where this ends। ਕਿ ਅਸੀਂ ਇਸ ਲਈ ਰੈਜ਼ਿਸਟ ਕਰ ਰਹੇ ਹਾਂ, ਸਾਨੂੰ ਪਤਾ ਹੈ ਕਿੱਥੇ ਜਾ ਕੇ ਐਂਡ ਹੋਏਗੀ ਗੱਲ, ਇਸ ਲਈ ਅਸੀਂ ਹਿੰਦੀ ਡੋਮੀਨੈਂਸ ਨਹੀਂ ਚਾਹੁੰਦੇ। ਔਰ ਇਸ ਦੇ ਉੱਤੇ ਹੁਣ
ਵੱਡੇ ਪ੍ਰੋਟੈਸਟ ਸ਼ੁਰੂ ਹੋਏ ਨੇ। ਸਟੂਡੈਂਟਸ ਪ੍ਰੋਟੈਸਟ ਇਨ ਵੇਰੀਅਸ ਲੋਕੇਸ਼ਨਸ ਅਗੇਂਸਟ ਹਿੰਦੀ ਇੰਪੋਜੀਸ਼ਨ। ਬਦਰਾਜ ਭਰ 'ਚ ਇਸ ਦੇ ਉੱਤੇ ਜਿਹੜਾ ਹੈ ਉਹ ਪ੍ਰੋਟੈਸਟ ਹੋ ਰਹੇ ਨੇ। ਈਵਨ ਇੱਕ ਬੀਜੇਪੀ ਦੀ ਲੀਡਰ ਸੀ ਤਾਮਿਲਨਾਡੂ ਦੀ, ਐਕਟਰ ਟਰਨਡ ਪੋਲੀਟੀਸ਼ੀਅਨ ਰੰਜਨਾ ਨਸ਼ਿਆਰ resigns from BJP, calls 3 language imposition wrong। ਉਹਨੇ ਕਿਹਾ ਬੀਜੇਪੀ ਛੱਡਤੇ, ਉਹਨੇ ਕਿਹਾ ਵੀ ਤੁਸੀਂ ਸਾਡੇ ਤਮਿਲ ਕਲਚਰ ਦੇ ਉੱਤੇ ਹਮਲਾ ਬੋਲ ਰਹੇ ਹੋ, ਹਿੰਦੀ ਨੂੰ ਤੁਸੀਂ ਕਰ ਰਹੇ ਹੋ। ਔਰ ਇਸੇ ਤਰ੍ਹਾਂ ਜਿਹੜੇ ਨਵੀਆਂ ਕਨਸਟੀਚੁਐਂਸੀਜ਼ ਬਣਾ ਰਹੇ ਨੇ, ਇਸ ਦੇ ਉੱਤੇ ਜਿਹੜੇ ਕਰਨਾਟਕਾ ਦਾ ਚੀਫ ਮਿਨਿਸਟਰ ਹੈ ਸਿੱਧਾ ਰਮਈਆ, ਉਹਨੇ ਅਮਿਤ ਸ਼ਾਹ ਨੂੰ ਜਿਹੜਾ ਉਹ ਘੂਰਿਆ। ਉਹਨੇ ਕਿਹਾ ਕਿ ਵੀ ਇਹ ਸਾਊਥ ਜਿਹੜਾ ਉਹ ਕਦੇ ਵੀ ਅਸੀਂ ਡਿਸਐਡਵਾਂਟੇਜ ਨਹੀਂ ਸਹਾਰਾਂਗੇ। ਤੁਸੀਂ ਜਿਹੜੀ ਡੀਲਿਮਿਟੇਸ਼ਨ ਕਰਕੇ ਨਵੀਂ ਜਿਹੜੀ ਹੈ ਪੋਪੂਲੇਸ਼ਨ ਰੇਸ਼ੋ ਦੇ ਲਿਹਾਜ਼ ਨਾਲ ਲੋਕ ਸਭਾ ਦੀਆਂ ਸੀਟਾਂ ਬਣਾਉਣਾ ਚਾਹੁੰਦੇ ਹੋ। ਔਰ ਇਸ ਦੇ ਉੱਤੇ ਈਵਨ ਅੱਜ ਮੈਂ ਦੇਖ ਰਿਹਾ ਸੀ ਦਾ ਹਿੰਦੂ ਅਖਬਾਰ ਨੇ ਐਡੀਟੋਰੀਅਲ ਵੀ ਲਿਖਿਆ, ਕਾਊਂਟਿੰਗ ਮੈਟਰਸ ਔਨ ਡੀਲਿਮਿਟੇਸ਼ਨ, ਫੈਡਰਲਿਜ਼ਮ, ਸੈਂਸਸ। ਡੀਲਿਮਿਟੇਸ਼ਨ ਮਸਟ ਰਿਮੇਨ ਟਰੂ ਟੂ ਬੋਥ ਰਿਪਰੈਜ਼ੈਂਟੇਸ਼ਨ ਐਂਡ ਫੈਡਰਲਿਜ਼ਮ। ਉਹਨੇ ਕਿਹਾ ਵੀ ਜੇ ਤੁਸੀਂ ਇਵੇਂ ਕਰੋਗੇ, ਜੋ ਨਵੇਂ ਹਲਕਾ ਬੰਦੀ ਔਰ ਨਾਰਥ ਦੀਆਂ ਵਧੀ ਆਬਾਦੀ ਵਾਲੀਆਂ ਸਟੇਟਾਂ ਦੀਆਂ ਸੀਟਾਂ ਵਧਾਓਗੇ ਤੇ ਫੈਡਰਲ ਸਿਸਟਮ ਖਤਮ ਤੁਹਾਡਾ ਹੋ ਜਾਏਗਾ। ਲੈਂਗੁਏਜ ਦਾ ਮੁੱਦਾ ਸਾਹਮਣੇ ਹੀ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਵੇਂ ਇਹਨਾਂ ਨੂੰ ਬੰਗਲਾਦੇਸ਼ ਦਾ ਜਿਹੜਾ ਅੰਡਰ ਕਰੰਟ ਸੀ ਸਮਝ ਨਹੀਂ ਸੀ ਆਇਆ ਕੀ ਚੱਲ ਰਿਹਾ, ਇਸੇ ਤਰ੍ਹਾਂ ਜਿਹੜਾ ਸਾਊਥ ਦੇ ਵਿੱਚ ਇਸ ਵੇਲੇ ਅੰਡਰ ਕਰੰਟ ਹੈ ਔਰ ਇਹ ਇਹਨਾਂ ਨੂੰ ਸਮਝ ਨਹੀਂ ਆ ਰਿਹਾ। ਔਰ ਇਹ ਅਲਟੀਮੇਟਲੀ ਨਾ ਇਹ ਭਾਰਤ ਕਦੇ ਇੱਕ ਮੁਲਕ ਸੀ, ਨਾ ਹੀ ਇਸ ਦੀ ਹੋਂਦ ਰਹਿਣੀ ਹੈ। ਸਾਊਥ ਵਾਲਿਆਂ ਨੇ ਆਲਰੇਡੀ ਇਹ ਤਿੰਨੋਂ ਹੀ ਮੁੱਦਿਆਂ ਦੇ ਉੱਤੇ ਜਿਹੜੀ ਹੈ ਉਹ ਆਪਣੇ ਲੋਕਾਂ ਨੂੰ ਤਿਆਰ ਕਰ ਰਹੇ ਨੇ ਕਿ ਭਾਈ ਉਹਨੇ ਬਿਲਕੁਲ ਠੀਕ ਕਿਹਾ ਵੀ ਕਿੰਨੇ ਡਾਇਲੈਕਟ ਨਿਕਲ ਗਏ। ਉਹਨੇ ਕਿਹਾ ਇੱਕ ਵਾਰੀ ਅਸੀਂ ਹਿੰਦੀ ਇੱਥੇ ਵਾੜ ਦਿੱਤੀ ਤਮਿਲਨਾਡੂ 'ਚ, ਇਹ ਤਾਂ ਸਾਡੀ ਦਰਾਵਿੜ ਜਿਹੜੀ ਹੈ ਸੱਭਿਆਚਾਰ ਨੂੰ ਨਿਕਲ ਜਾਏਗੀ ਔਰ ਤਮਿਲ ਜ਼ਬਾਨ ਨੂੰ ਜਿਹੜਾ ਹੈ ਉਹ ਸਵਾਲੋ ਕਰ ਜਾਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਵਿੱਚ ਭਾਰਤੀ ਨੁਮਾਇੰਦਿਆਂ ਨੇ ਇੱਕ ਵਾਰ ਫਿਰ ਪਾਕਿਸਤਾਨ ਤੇ ਸਿੱਧਾ ਹੱਲਾ ਬੋਲਦਿਆਂ ਉਸ ਨੂੰ ਇੱਕ ਦਹਿਸ਼ਤਗਰਦ ਅਤੇ ਫੇਲਡ ਸਟੇਟ ਦੱਸਿਆ ਹੈ ਔਰ ਭਾਰਤੀ ਨੁਮਾਇੰਦਿਆਂ ਵੱਲੋਂ ਇਹ ਪ੍ਰਤੀਕਰਮ ਪਾਕਿਸਤਾਨੀ ਨੁਮਾਇੰਦੇ ਵੱਲੋਂ ਜੰਮੂ ਕਸ਼ਮੀਰ ਦਾ ਇਸ਼ੂ ਚੱਕਣ ਤੇ ਜਿਹੜਾ ਹੈ ਉਹ ਰਿਐਕਸ਼ਨ ਵਜੋਂ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਊਟ ਆਫ ਜੈਨੂਇਨ ਕੰਸਰਨ ਜਦੋਂ ਪਾਕਿਸਤਾਨ ਦੀ ਫੋਰਨ ਪਾਲਿਸੀ ਜਾਂ ਉਹਨਾਂ ਦੀ ਡੋਸਾਈਲ ਫੋਰਨ ਪਾਲਿਸੀ ਜਾਂ ਕਈ ਵਾਰ ਬਿਲਕੁਲ ਜਿਹੜਾ ਉਹ ਨਿਊਟਰਲ ਜਿਹੀ ਗਰਾਊਂਡ ਦੇ ਉੱਤੇ ਖਲੋ ਕੇ ਜਿਵੇਂ ਸਾਹ ਸੱਤ ਨਹੀਂ ਹੁੰਦਾ ਉਸ ਵੱਲ ਧਿਆਨ ਦਿਵਾਉਂਦੇ
ਤੇ ਸਾਡੇ ਸਾਹਮਣੇ ਜਿਹੜਾ ਹੈ ਉਹ ਕਈ ਕੁਝ ਚੱਲ ਰਿਹਾ ਹੁੰਦਾ ਹੈ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਦੇ ਹਿੰਦੂਤਵੀਆਂ ਦੇ ਹੌਸਲੇ ਕਿੰਨੇ ਵਧੇ ਹੋਏ ਨੇ। ਹਾਲਾਂਕਿ ਜੁੱਤੀਆਂ ਚਾਰ ਚਫੇਰੇ ਪੈ ਰਹੀਆਂ ਨੇ, ਵਿਦਨ ਵੀ ਗਵਾਂਢੀ ਵੀ ਹੱਥੋਂ ਨਿਕਲ ਰਹੇ ਨੇ, ਔਰ ਜਿਵੇਂ ਅਮਰੀਕਾ ਨੇ ਵੀ ਇਹਨਾਂ ਨੇ ਆ ਕੇ ਆਪਣੀ ਬੇਇੱਜ਼ਤੀ ਕਰਵਾਈ ਹੈ। ਲੇਕਿਨ ਜਿੱਥੇ ਕਈ ਵਾਰੀ ਤਗੜੇ ਤੇ ਜਾਂ ਦੂਸਰੇ ਤੇ ਜ਼ੋਰ ਨਹੀਂ ਚੱਲਦਾ, ਤੇ ਪਾਕਿਸਤਾਨ ਕਿਉਂਕਿ ਸਮਹਾਉ ਫਾਰਨ ਪਾਲਿਸੀ ਦੇ ਐਂਗਲ ਤੋਂ ਬੜਾ ਡੋਸਾਈਲ ਜਿਹਾ ਇਹਨਾਂ ਦਾ ਜਿਹੜਾ ਉਹ ਰਵੱਈਆ ਹੈ, ਤੇ ਇਹ ਬੜੇ ਖੁੱਲ੍ਹ ਕੇ ਫਿਰ ਉੱਥੇ ਆਪਣੇ ਉਹ ਹਿੰਦੂਤਵੀ ਕਰਾਊਡ ਨੂੰ ਵੀ ਖੁਸ਼ ਕਰ ਦਿੰਦੇ ਨੇ, ਔਰ ਇੱਥੇ ਵੀ ਇੰਟਰਨੈਸ਼ਨਲੀ ਜਿਹੜਾ ਅਸਲੀ ਇਸ਼ੂ ਹੈ ਉਹਨੂੰ ਸਾਈਡ ਟਰੈਕ ਕਰ ਦਿੰਦੇ ਨੇ। ਬਿਲਕੁਲ। ਹੁਣ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ 58th ਸੈਸ਼ਨ ਚੱਲ ਰਿਹਾ ਹੈ ਜਨੀਵਾ ਦੇ ਵਿੱਚ, ਔਰ ਇਹ ਹਿਊਮਨ ਰਾਈਟਸ ਕਾਉਂਸਲ ਜ਼ਾਹਰ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਇੱਥੇ ਹੈ ਨਿਊਯਾਰਕ ਦੇ ਵਿੱਚ, ਲੇਕਿਨ ਇਹ ਜਿਹੜਾ ਉਹਨਾਂ ਦਾ ਹਿਊਮਨ ਰਾਈਟਸ ਕਾਉਂਸਲ ਨਾਲ ਸੰਬੰਧਿਤ ਹੈ ਸਾਰਾ ਪਾਰਟ ਉਹ ਜਨੀਵਾ 'ਚ ਹੈ, ਔਰ ਇਹ ਜਿਹੜਾ ਇੱਕ ਪਾਵਰਫੁਲ ਬਲਾਕ ਹੈ ਜਿਸ ਦੇ ਵਿੱਚ ਜਿਹੜਾ ਤੁਸੀਂ ਕਿੱਥੇ ਕੀ ਹੋ ਰਿਹਾ ਤੁਹਾਨੂੰ ਮੌਕਾ ਮਿਲਦਾ ਆਪਣੀ ਗੱਲ ਕਹਿਣ ਦਾ। ਹਾਲਾਂਕਿ ਅਮਰੀਕਾ ਨੇ ਆਲਰੇਡੀ ਟਰੰਪ ਨੇ ਆਪਣੇ ਆਪ ਨੂੰ ਵਿਦਡਰਾ ਕਰ ਲਿਆ ਹਿਊਮਨ ਰਾਈਟ ਕਾਉਂਸਲ ਤੋਂ, ਕਿਉਂਕਿ ਉੱਥੇ ਫੈਸਲੇ ਮੈਜੋਰਿਟੀ ਨਾਲ ਹੁੰਦੇ ਨੇ, ਤਾਂ ਜਿੱਥੇ ਵੀ ਜਿਹੜਾ ਵੀ ਧੱਕਾ ਕਰਨ ਵਾਲੀ ਤਾਕਤ ਹੈ ਉਹਨੂੰ ਆਮ ਜਿਵੇਂ ਹੁਣ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ, ਹੁਣ ਅਮਰੀਕਾ ਨੇ ਨਹੀਂ ਸੀ ਚਾਹੁੰਦਾ ਕਿ ਵੀ ਰਸ਼ੀਆ ਨੂੰ ਕੰਡੈਮ ਕਰਨ ਵਾਲਾ ਜਾਂ ਰਸ਼ੀਆ ਨੂੰ ਇਨਵੇਡਰ ਦੱਸਣ ਵਾਲਾ ਮਤਾ ਲਿਆਂਦਾ ਜਾਏ, ਔਰ ਅਮਰੀਕਾ ਨੇ ਆਪਣਾ ਪੁਸ਼ ਕੀਤਾ ਜਿਹਦੇ 'ਚ ਰੂਸ ਬਾਰੇ ਕੋਈ ਗੱਲ ਨਹੀਂ ਸੀ, ਲੇਕਿਨ ਯੂਕਰੇਨ ਬਜ਼ਿੱਦ ਰਿਹਾ ਔਰ ਉਹ ਮਤਾ ਪਾਸ ਵੀ ਹੋਇਆ, ਭਾਵੇਂ ਅੱਗੇ ਨਾਲੋਂ ਵੋਟਾਂ ਘੱਟ ਮਿਲੀਆਂ, ਔਰ ਬਹੁਤ ਸਾਰੇ ਐਬਸਟੇਨੀ ਹੋਏ, ਗੈਰ ਹਾਜ਼ਰ ਹੋ ਗਏ, ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ। ਸੋ ਇਵੇਂ ਹੀ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਵੀ ਜਿਹੜਾ ਹੈ ਉਹ ਅਮਰੀਕਾ ਨੂੰ ਇਹ ਲੱਗਦਾ ਸੀ ਕਿ ਵੀ ਇਹ ਉਹਨਾਂ ਦਾ, ਕਿਉਂਕਿ ਇਹ ਆਪਣੇ ਆਪ ਨੂੰ ਨਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦਾਇਰੇ 'ਚ ਲਿਆਉਂਦੇ ਨੇ, ਨਾ ਇਹ ਜਿਹੜੀਆਂ ਨੇ ਹੋਰ ਇੰਟਰਨੈਸ਼ਨਲ ਕਨਵੈਨਸ਼ਨਸ ਕੁਝ ਜਿਹੜੀਆਂ ਨੇ ਉਹਦਾ ਹਿੱਸਾ ਮੰਨਦੇ ਨੇ, ਲੇਕਿਨ ਭਾਰਤ ਵਰਗਾ ਮੁਲਕ ਵੀ ਜਿਹੜਾ ਜ਼ਬਰ ਕਰ ਰਿਹਾ ਹੈ, ਜਿਹਨੇ 16-17 ਰੈਜ਼ੋਲੂਸ਼ਨ ਯੂਨਾਈਟਿਡ ਨੇਸ਼ਨਸ ਹਿਊਮਨ ਸਿਕਿਉਰਿਟੀ ਕਾਉਂਸਲ ਦੇ ਫਲਾਊਟ ਕੀਤੇ ਨੇ, ਜਿਹਨੇ ਈਵਨ ਸ਼ਿਮਲਾ ਐਗਰੀਮੈਂਟ ਜਿਹੜਾ ਵਿਦਨ ਇੰਡੀਆ ਐਂਡ ਪਾਕਿਸਤਾਨ 1972 ਦੇ ਵਿੱਚ ਹੋਇਆ ਉਹਨੂੰ ਵੀ ਫਲਾਊਟ ਕਰਦੇ ਆ ਯੂਨੀਲੇਟਰਲੀ। 5 ਅਗਸਤ 2019 ਨੂੰ ਜਿਹੜਾ ਉਹ ਜੰਮੂ ਕਸ਼ਮੀਰ ਦਾ ਆਰਟੀਕਲ 370 ਉਹਦਾ ਸੂਬੇ ਦਾ ਸਟੇਟਸ ਵੀ ਖਤਮ ਕਰ ਦਿੱਤਾ ਹੈ, ਔਰ ਹਾਲਾਤ ਇਹ ਨੇ ਕਿ ਵੀ ਯੂਨੀਅਨ ਟੈਰੀਟਰੀ ਬਣਾਇਆ ਹੈ। ਯੂਨੀਅਨ ਟੈਰੀਟਰੀ ਦਾ ਨਤੀਜਾ ਇਹ ਹੈ ਕਿ ਵੀ ਈਵਨ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਾਂ ਦੂਜੀ ਹੈ ਉਹ ਵੀ ਚੀਫ ਮਿਨਿਸਟਰ ਹੁਣ ਉਮਰ ਅਬਦੁੱਲਾ ਫਾਰੂਕ ਅਬਦੁੱਲਾ ਦਾ ਮੁੰਡਾ ਉਹ ਚੀਫ ਮਿਨਿਸਟਰ ਹੈ, ਉਹਦਾ ਹਾਲ ਇਹ ਹੈ ਵੀ ਉਹਦੀ ਮੋਦੀ ਦੇ ਕੋਲ ਖਲੋਤਾ ਐਵੇਂ ਹੀ ਲੱਗ ਰਿਹਾ ਸੀ ਜਿਵੇਂ ਉਹ ਚਪੜਾਸਪਨਾ ਕਰ ਰਿਹਾ ਹੁੰਦਾ, ਘਬਰਾਇਆ। ਔਰ ਹਾਲ ਜੰਮੂ ਕਸ਼ਮੀਰ ਦਾ ਇਹ ਹੈ, ਹੁਣ ਜੰਮੂ ਕਸ਼ਮੀਰ ਦਾ ਜਿਹੜੀ ਸਭ ਤੋਂ ਵੱਡੀ ਮਸਜਿਦ ਹੈ ਉਹਨਾਂ ਦਾ ਜਿਹੜੇ ਨੇ ਨਮਾਜ਼ ਪੜ੍ਹਾਉਣ ਵਾਲੇ ਮੀਰ ਵਾਇਜ਼ ਉਮਰ ਫਾਰੂਕ ਕਰਕੇ ਉਹਨਾਂ ਦੇ ਇਹਨਾਂ ਦਾ ਮੀਰ ਵਾਇਜ਼ ਉਮਰ ਫਾਰੂਕ ਇਹਨਾਂ ਦੇ ਫਾਦਰ ਦਾ ਵੀ ਮਰਡਰ ਹੋਇਆ ਸੀ, ਔਰ ਮੀਰ ਵਾਇਜ਼ ਉਮਰ ਫਾਰੂਕ ਨੂੰ ਮੈਂ ਇੱਕ ਰਾਊਂਡ ਟੇਬਲ ਕਾਨਫਰੰਸ ਜਿਹੜੀ ਹੈ ਉਹ ਵਾਸ਼ਿੰਗਟਨ DC 'ਚ ਹੋਈ ਸੀ, ਉਹਦੇ 'ਚ ਮੈਂ ਵੀ ਮੌਜੂਦ ਸੀ, ਔਰ ਉਹਦੇ 'ਚ ਵੀ ਮੀਰ ਵਾਇਜ਼ ਉਮਰ ਫਾਰੂਕ ਆਏ ਸੀ, ਔਰ ਕਾਫੀ ਦੇਰ ਜਦੋਂ 5 ਅਗਸਤ 2019 ਤੋਂ ਬਾਅਦ ਤੱਕ ਕਿੰਨੇ ਸਾਲ ਉਹਨਾਂ ਨੂੰ ਨਜ਼ਰਬੰਦੀ ਦੇ ਵਿੱਚ ਹੀ ਰੱਖਿਆ ਗਿਆ, ਬਾਹਰ ਨਹੀਂ ਕੱਢਿਆ ਗਿਆ। ਤੇ ਹਾਲਾਤ ਉੱਥੇ ਗਰਾਊਂਡ ਤੇ ਕੀ ਨੇ? ਹੁਣ ਸਰਕਾਰ ਉਮਰ ਅਬਦੁੱਲਾ ਦੀ ਹੈ ਨੈਸ਼ਨਲ ਕਾਨਫਰੰਸ ਦੀ, ਮੀਰ ਵਾਇਜ਼ ਉਮਰ ਫਾਰੂਕ ਦੇ ਸਹੁਰਾ ਸਾਹਿਬ ਦੀ ਫਾਦਰ ਇਨ ਲਾ ਦੀ ਡੈਥ ਹੋਈ, ਜਿਨ੍ਹਾਂ ਦਾ ਨਾਮ ਡਾਕਟਰ ਗੁਲਾਮ ਸਿਬਤੈਨ ਮਸੂਦੀ ਹੈ। ਮੀਰ ਵਾਇਜ਼ ਜਿਹੜਾ ਉਹਨਾਂ ਦੇ ਫਾਦਰ ਇਨ ਲਾ ਨੇ, ਉਹਨਾਂ ਦੀ ਡੈਥ ਹੋਈ, ਔਰ ਉਹਨਾਂ ਦਾ ਜਿਹੜਾ ਜਨਾਜ਼ਾ ਹੈ, ਫਿਊਨਰਲ ਜਿਹੜੀਆਂ ਫਾਈਨਲ ਪ੍ਰੇਅਰ ਹੁੰਦੀਆਂ ਨੇ, ਉਹ ਸ੍ਰੀਨਗਰ ਦੀ ਜਾਮਾ ਮਸਜਿਦ ਦੇ ਵਿੱਚ ਪੜਾਇਆ ਜਾਣਾ ਸੀ। ਪਰ ਈਵਨ ਅੱਜ ਜਦੋਂ ਕਿ ਕਿਹਾ ਜਾ ਰਿਹਾ ਜੀ ਦੇਖੋ ਕਿੰਨਾ ਜੰਮੂ ਕਸ਼ਮੀਰ 'ਚ ਸ਼ਾਂਤੀ ਹੋ ਗਈ, ਕੋਈ ਕੁਛ ਨਹੀਂ ਹੈ, ਉਹ ਉਹਨਾਂ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ। ਔਰ ਇਹ ਇਹਨਾਂ ਦੇ ਆਪਣੇ ਹਿੰਦੂ ਬਿਊਰੋ ਦੀ ਖਬਰ ਹੈ, ਮੀਰ ਵਾਇਜ਼ denied permission to offer father-in-law's funeral prayers at Srinagar's ਜਾਮਾ ਮਸਜਿਦ, ਔਰ ਉਹਨੂੰ ਬਿਲਕੁਲ ਡਿਨਾਈ ਕੀਤਾ। ਔਰ ਇਸ ਈਵਨ ਡਿਨਾਇਲ ਦੀ ਜਿਹੜੀ ਹੈ ਇਹ ਫਰਵਰੀ 27 ਨੂੰ ਜਿਹੜਾ ਉਹ ਨੂਨ ਪ੍ਰੇਅਰਸ ਤੋਂ ਬਾਅਦ ਜਿਹੜਾ ਫਿਊਨਰਲ ਪ੍ਰੇਅਰਸ ਹੋਣੀਆਂ ਸੀ ਜ਼ੋਹਰ ਦੀ ਜਿਹਨੂੰ ਨਮਾਜ਼ ਕਹਿੰਦੇ ਨੇ, ਔਰ ਜਾਮਾ ਮਸਜਿਦ ਦੇ ਵਿੱਚ ਨੋਵਟਾ ਸ੍ਰੀਨਗਰ 'ਚ, ਪਰ ਉਹਨਾਂ ਨੇ ਕਿਹਾ ਜੀ ਪੁਲਿਸ ਨੇ ਘੇਰਾਬੰਦੀ ਕਰ ਲਈ, ਅੰਦਰ ਨਹੀਂ ਜਾਣ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਇੱਥੇ ਨਹੀਂ ਪੜ੍ਹਾਉਣ ਦੇਣੀ,
ਔਰ ਫਿਰ ਉਹਨਾਂ ਨੇ ਜਿਹੜੀ ਹੈ ਕੋਈ ਆਲਟਰਨੇਟ ਜਿਹੜੀ ਹੈ ਦਾ ਪੁਲਿਸ ਡਿਸੀਜਨ ਫੋਰਸ ਦਾ ਫੈਮਿਲੀ ਟੂ ਚੇਂਜ ਦਾ ਵੈਨਿਊ ਐਂਡ ਆਫਰ ਦਾ ਫਿਊਨਰਲ ਪ੍ਰੇਅਰਸ ਐਟ ਮਸਜਿਦ ਵਜ਼ੀਰ ਮੁਹੰਮਦ ਖਾਨ ਭਗਤ ਬਰਜ਼ੁੱਲਾ, ਇਹ ਜਿੱਥੇ ਵੀ ਇਹ ਦੂਸਰੀ ਮਸੀਤ ਹੈ। ਔਰ ਇਹਦੇ ਤੇ ਜੰਮੂ ਕਸ਼ਮੀਰ ਦੀ ਪੁਲਿਸ ਨੇ ਕੋਈ ਸਟੇਟਮੈਂਟ, ਪਰ ਉਹਨਾਂ ਨੇ ਬਲੌਕ ਕਰਤਾ। ਇੱਥੇ ਤੁਸੀਂ ਹੁਣ ਮੀਰਵਾਇਜ਼ ਬਹੁਤ ਵੱਡੀ ਸ਼ਖਸੀਅਤ ਹੈ। ਜਦੋਂ ਤੁਸੀਂ ਇਹ ਦੇਖਦੇ ਹੋ ਵੀ ਪ੍ਰੇਅਰ ਕੌਣ ਲੀਡ ਕਰਦਾ ਹੈ, ਜਾਮਾ ਮਸਜਿਦ 'ਚ ਕੌਣ ਕਰਦਾ ਹੈ ਜਾਂ ਦੂਜਾ, ਇਹ ਬਹੁਤ ਵੱਡਾ ਹੈ। ਔਰ ਇਸ ਦੇ ਉੱਤੇ ਈਵਨ ਕਿਸ ਕਦਰ ਬੇਵੱਸ ਹੈ ਉਮਰ ਅਬਦੁੱਲਾ ਵੀ, ਉਹ ਕਹਿ ਰਿਹਾ, ਉਹਨੇ ਕਿਹਾ ਸੌਰੀ ਤਾਂ ਉਹਨੇ ਕਿਹਾ ਕਿ ਜੀ ਇਹ ਮਸੂਦੀ ਸਾਹਿਬ ਦਾ ਚੜ੍ਹਾਈ ਕਰਨਾ ਇਹਦਾ ਦੁੱਖ ਹੈ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰਾਏ। ਪਰ ਨਾਲ ਦੀ ਨਾਲ ਕਿਹਾ ਉਹਨਾਂ ਨੇ ਕਿ ਵੀ ਮੈਂ ਇਹਨੂੰ ਨੈਸ਼ਨਲ ਕਾਨਫਰੰਸ ਨੇ ਇਹ ਜਿਹੜਾ ਕੰਡੈਮ ਕੀਤਾ ਕਿ ਨਮਾਜ਼ ਜਨਾਜ਼ਾ ਜਿਹੜਾ ਉੱਥੇ ਨਾ ਪੜ੍ਹਾਉਣ ਦੇਣਾ, ਇਟਸ ਡੀਪਲੀ ਰਿਗਰੈਟੇਬਲ ਐਂਡ ਰੋਂਗ। ਇਸੇ ਤਰ੍ਹਾਂ PDP ਜਿਹੜੀ ਦੂਜੀ ਉਹਦੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ, ਉਹਨੇ ਵੀ ਕੰਡੈਮ ਕੀਤਾ। ਹੁਣ ਹਾਲਾਤ ਗਰਾਊਂਡ ਦੇ ਉੱਤੇ ਇਹ ਨੇ, ਮੈਂ ਇਹ ਖਬਰ ਇਸ ਲਈ ਪਹਿਲਾਂ ਡਿਸਕਸ ਕੀਤੀ ਹੈ। ਹੁਣ ਪਾਕਿਸਤਾਨ ਦਾ ਨੁਮਾਇੰਦਾ ਜਿਹੜਾ ਹਿਊਮਨ ਰਾਈਟ ਕਾਉਂਸਲ 'ਚ ਸੀ ਉਹਨਾਂ ਦੇ ਪਰਮਾਨੈਂਟ ਮਿਸ਼ਨ ਦਾ, ਉਹਨੇ ਜੰਮੂ ਕਸ਼ਮੀਰ ਦਾ ਇਸ਼ੂ ਚੁੱਕਿਆ ਕਿਉਂਕਿ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਔਰ ਦੂਸਰੇ ਨੇ, ਉਹ ਜੋ ਹੀ ਬੈਠਾ ਇੱਕ ਰਾਈਟ ਹੁੰਦਾ ਹੈ, ਰਾਈਟ ਟੂ ਰਿਸਪੌਂਡ, ਕਿਉਂਕਿ ਇੰਡੀਅਨ ਆਪਣੀ ਪ੍ਰੈਜੈਂਟੇਸ਼ਨ ਦੇ ਚੁੱਕਾ ਸੀ। ਉਸ ਦੇ ਉੱਤੇ ਉਹਨਾਂ ਨੇ ਕਿੰਨਾ ਜ਼ਹਿਰ ਘੋਲਿਆ ਜਾਂ ਕਿੰਨਾ ਜ਼ਹਿਰ ਸਪਿਊ ਕੀਤਾ, ਕਿੰਨਾ ਵੈਨਮ ਸੁੱਟਿਆ, ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਮੈਂ ਫਿਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪਾਕਿਸਤਾਨ ਦੇ ਲਾਅ ਮੇਕਰ ਜਾਂ ਓਪੀਨੀਅਨ ਮੇਕਰ ਜਾਂ ਦੂਜੇ ਸਮਝਦੇ ਨੇ कि जी भारत के साथ हमें दोस्ती करनी चाहिए, हमारा ट्रेड अच्छा हो, अब हो गया कश्मीर को छोड़ो, वो ਤੁਹਾਨੂੰ ਉਹਨਾਂ ਨੇ ਖਲੋੜ ਨਹੀਂ ਦੇਣਾ ਹੈ ਕਿਤੇ। ਔਰ ਇਹ ਇਹਨਾਂ ਦੀ ਆਪਣੀ ਹੈਡਲਾਈਨ PTI ਦੀ ਨਿਊਜ਼ ਹੈ, ਉਹਨੂੰ ਇਹ ਫਖਰ ਨਾਲ ਦੱਸ ਰਹੇ ਨੇ ਕਿ ਜੀ ਅਸੀਂ ਪਾਕਿਸਤਾਨ ਦਾ ਮੂੰਹ ਕਿਵੇਂ ਭੰਨਿਆ। ਫੇਲਡ ਸਟੇਟ that spreads falsehoods handed down by its military terrorist complex, इंडिया slams पाकिस्तान at UN कि उन्हें रगड़ा दिता पाकिस्तान। उन्होंने कहा भी आ तुहाडा मिलिटरी दहशतगर्द जिहड़े तुसीं इकट्ठे होए हो और तुहाडा फालसूड है, फेल्ड स्टेट हो तुसीं, और तुसीं जिहड़ा है वो इंडिया नूं जिहड़ा है वो इस दे लई जम्मू कश्मीर दीयां ज़्यादतियां दे जिम्मेवार दस्सण वाले कौन हो। और उन्हें जिहड़ा इस दे उत्ते पूरी जिहड़ी है PTI ने न्यूज़ दित्ती है। उन्हें कहा जी कि भी ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਪਾਕਿਸਤਾਨ ਜਿਹੜਾ ਹੈ ਫੀਲਡ ਸਟੇਟ ਹੈ, ਖੁਦ ਦਹਿਸ਼ਤਗਰਦ ਸਟੇਟ ਹੈ, ਐਪੀ ਸੈਂਟਰ ਹੈ, ਇਹਨਾਂ ਨੇ ਲੁਕੋਏ ਹੋਏ ਨੇ ਦੂਜੇ ਵੀ। ਫਿਰ ਇੱਥੇ ਨਹੀਂ ਰੁਕਿਆ ਇਹਨਾਂ ਦਾ ਨੁਮਾਇੰਦਾ ਤਿਆਗੀ, ਉਹ ਕਹਿੰਦਾ ਕਿ ਪਾਕਿਸਤਾਨ ਇਜ਼ ਈਵਨ ਮੇਕਿੰਗ ਮੌਕਰੀ ਆਫ ਦਾ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ OIC, ਜਿਹਦੇ 57 ਮੁਲਕ ਨੇ। ਉਹਨੇ ਕਿਹਾ ਜੀ ਉਹਨਾਂ ਨੂੰ ਵੀ ਇਹ ਵਰਤਦੇ ਨੇ, ਮੌਕਰੀ ਕਰਦੇ ਨੇ, ਅਬਿਊਜ਼ਿੰਗ ਇਟ ਐਜ਼ ਅ ਮਾਊਥ ਪੀਸ ਵਿਚ ਇਜ਼ ਫੂਲਿੰਗ ਨੋਬਡੀ। We do not wish to dignify such propaganda but are constrained to make a few simple points for the record। ਅਸੀਂ ਇਹਨਾਂ ਦਾ ਜ਼ਿਕਰ ਕਰਕੇ ਵੀ ਇਹਨਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ, ਪਰ ਇਹ ਫੀਲਡ ਸਟੇਟ, ਦਹਿਸ਼ਤਗਰਦ ਸਟੇਟ, OIC ਦਾ ਵੀ ਮੌਕਰੀ ਬਣਾਈ ਹੋਈ ਹੈ। ਇਹ ਹੈ ਐਟੀਟਿਊਡ ਜਿਹੜਾ ਐਵਰੇਜ ਹਿੰਦੂ ਦਾ ਹੈ। ਬਿਲਕੁਲ, ਕਿਉਂਕਿ ਹਿੰਦੂਤਵੀ ਔਰ ਹਿੰਦੂ ਅੱਜ ਇਹਨਾਂ ਨੇ ਇਕਸਾਰ ਕਰ ਦਿੱਤੇ ਨੇ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਵੀ ਹਿੰਦੂਤਵਾ ਇੱਕ ਆਈਡੀਓਲੋਜੀ ਹੈ, ਪਰ ਜੇ ਹੁਣ ਹਿੰਦੂਤਵਾ ਦੀ ਆਈਡੀਓਲੋਜੀ ਜਾਂ ਲਫ਼ਜ਼ ਦੇਣ ਵਾਲੇ ਸਾਵਰਕਰ ਜਿਹਦੀ ਮੌਤ ਕੇ ਜੰਮਣ ਦਾ ਦਿਨ ਅੱਜ ਕੱਲ੍ਹ 'ਚ ਸੀ, ਮੋਦੀ ਨੇ ਪੂਰੀ ਟ੍ਰਿਬਿਊਟ ਦਿੱਤੀ ਹੈ। ਔਰ ਸਾਵਰਕਰ ਉਹ ਹੈ ਜਿਹੜਾ ਮੁਸਲਮਾਨਾਂ, ਈਸਾਈਆਂ, ਦੂਜਿਆਂ ਨੂੰ ਡੰਡੇ ਨਾਲ ਸਪੈਨਿਸ਼ ਇਨਕੁਇਜ਼ੀਸ਼ਨ ਵਾਂਗ ਹੱਕ ਕੇ ਜਾਂ ਬਾਹਰ ਧੱਕ ਦਿਓ ਜਾਂ ਹਿੰਦੂ ਬਣਾ ਲਓ ਜ਼ਬਰਦਸਤੀ, ਤੇ ਸਿੱਖਾਂ ਨੂੰ ਡੈਥ ਕਿਸ ਨਾਲ ਹਿੰਦੂ ਬਣਾਉਣ ਦੀ ਲਿਆਉਣ ਵਾਲਾ ਹੈ। ਔਰ ਇਹ ਐਟੀਟਿਊਡ UN ਦੇ ਵਿੱਚ ਹੈ, ਉਸ ਮੁੱਦੇ ਦੇ ਉੱਤੇ ਜਿਹਦੇ ਤੇ ਹਿਊਮਨ ਰਾਈਟ ਸਿਕਿਉਰਿਟੀ ਕਾਉਂਸਲ ਜਿਹੜੀ ਹੈ ਉਹ ਬੈਠੀ ਹੋਈ ਹੈ ਉਸ ਫਾਈਲ ਤੇ। ਜਿਹੜੇ ਮੋਸਟ ਪੈਂਡਿੰਗ ਕੇਸ ਹੋਏਗਾ UN ਸਿਕਿਉਰਿਟੀ ਕਾਉਂਸਲ ਦਾ, ਜਿਹਨੂੰ ਅਨਫਿਨਿਸ਼ਡ ਏਜੰਡਾ ਕਹਿ ਸਕਦੇ ਹਾਂ, ਉਹ ਜੰਮੂ ਕਸ਼ਮੀਰ ਦਾ ਮੁੱਦਾ ਹੈ। ਔਰ ਪਾਕਿਸਤਾਨ ਈਵਨ ਉਸ ਇਸ਼ੂ ਨੂੰ ਉਠਾ ਵੀ ਨਹੀਂ ਸਕਦਾ। ਇਹਨਾਂ ਦੀ ਜਿਹੜਾ ਹੈ ਉਹ ਇਸ ਢੰਗ ਦੇ ਨਾਲ ਇਹਨਾਂ ਦਾ ਜਿਹੜਾ ਅੰਦਰ ਸਾਰਾ ਜ਼ਹਿਰ ਨਾਲ ਭਰਿਆ ਹੋਇਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਟਰੰਪ ਵੱਲੋਂ ਮਾਰੇ ਗਏ ਦਬਕਿਆਂ ਦਾ ਇੰਨਾ ਅਸਰ ਹੈ ਕਿ ਭਾਰਤ ਵੱਲੋਂ ਹੁਣ ਤੱਕ ਕੋਈ ਚੂੰ ਤੱਕ ਵੀ ਨਹੀਂ ਕੀਤੀ ਗਈ। ਪਰ ਦੂਸਰੇ ਪਾਸੇ ਰੂਸ ਨੇ ਅਮਰੀਕਾ ਵੱਲੋਂ ਭਾਰਤ ਤੇ ਰੂਸ ਤੋਂ ਤੇਲ ਨਾ ਲੈਣ ਸੰਬੰਧੀ ਪਾਏ ਦਬਾਅ ਦੀ ਨਿਖੇਧੀ ਕੀਤੀ ਹੈ ਔਰ ਇਸ ਨੂੰ ਕਾਊਂਟਰ ਪ੍ਰੋਡਕਟਿਵ ਦੱਸਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਮੀਡੀਆ ਦੇ ਵਿੱਚ ਖਾਸ ਤੌਰ ਤੇ ਜਿਹੜੇ ਯੂਟਿਊਬਰ ਨੇ ਔਰ ਉਹਨਾਂ 'ਚ ਬੜੇ ਹਾਈਲੀ ਇਨਫਲੂਐਂਸ਼ੀਅਲ ਲੋਕ ਵੀ, ਜਿਵੇਂ ਯਸ਼ਵੰਤ ਸਿਨਹਾ ਵਾਜਪਾਈ ਦੀ ਮਿਨਿਸਟਰੀ ਵੇਲੇ ਉਹਦਾ ਫੋਰਨ ਮਿਨਿਸਟਰ ਵੀ ਰਿਹਾ, ਫਾਈਨੈਂਸ ਮਿਨਿਸਟਰ ਵੀ ਰਿਹਾ ਔਰ ਬਹੁਤ ਵੱਡਾ ਲੀਡਰ ਰਿਹਾ ਬਾਅਦ ਦੇ ਵਿੱਚ ਉਹਨੇ, ਕਿਉਂਕਿ ਜਿਹੜੇ ਵੀ ਕੋਈ ਥੋੜ੍ਹੇ ਬਹੁਤ ਸੱਚ ਬੋਲਣ ਵਾਲੇ ਸੀ ਇਸ ਕਰਪਟ ਲੀਡਰਸ਼ਿਪ ਨੇ, ਮੋਦੀ ਅਮਿਤ ਸ਼ਾਹ ਦੇ, ਇਹਨਾਂ ਨੇ ਉਹਨਾਂ ਨੂੰ ਖੂੰਜੇ ਲਾ ਦਿੱਤਾ ਹੈ ਔਰ ਸਾਬਕਾ IAS ਸੀ। ਉਹਦਾ ਕੱਲ੍ਹ ਮੈਂ ਇੰਟਰਵਿਊ ਕਿਸੇ ਚੈਨਲ 'ਤੇ ਦੇਖ ਰਿਹਾ ਸੀ। ਉਹਨੇ ਕਿਹਾ ਕਿ ਵੀ ਇਹ ਮੋਦੀ 1992-93 ਦੇ ਪੀਰੀਅਡ, ਜਿਹਦੇ ਹੁਣ ਸਬੂਤ ਵੀ ਸਾਹਮਣੇ ਆ ਗਿਆ ਵੀ ਅਮਰੀਕਾ ਆ ਕੇ ਕਈ ਮਹੀਨੇ ਰਿਹਾ ਔਰ ਕੋਈ ਲੀਡਰਸ਼ਿਪ ਪ੍ਰੋਗਰਾਮ ਸੀ ਇਹ USAID ਵਾਲਿਆਂ ਦਾ ਜਾਂ ਕਿਹਨਾਂ ਦਾ ਜਿਹਦੇ ਥੱਲੇ ਆਇਆ। ਉਹਨਾਂ ਨੇ ਕਿਹਾ ਵੀ ਮੋਦੀ ਦਾ ਕੋਈ ਐਸਾ ਭੇਤ ਅਮਰੀਕਾ ਦੇ ਕੋਲ ਹੈ ਜਿਹਦੇ ਥੱਲੇ ਬੋਲਦਾ ਨਹੀਂ ਹੈ। ਵੀ ਅਮਰੀਕਾ ਨੇ ਜਿਵੇਂ ਸੱਦ ਕੇ ਕੋਲ ਖੜਾ ਕਰਕੇ ਟਰੰਪ ਨੇ ਉਹਨੂੰ ਬੇਇੱਜ਼ਤ ਕੀਤਾ, ਜਿਵੇਂ ਹੁਣ ਫਰਾਂਸ ਦਾ ਪ੍ਰੈਜ਼ੀਡੈਂਟ ਸੀ ਮੈਕਰੋਨ, ਇਹਨੇ ਟਰੰਪ ਨੇ ਕਿਹਾ ਕਿ ਜੀ ਅਸੀਂ ਇੰਨੇ % ਯੂਕਰੇਨ ਦਾ ਖਰਚ, ਉਹਨੇ ਨਾਲ ਹੀ ਹੱਥ ਫੜ ਲਿਆ ਟਰੰਪ ਦਾ, ਕਹਿੰਦਾ ਨਾ 60% ਅਸੀਂ ਯੂਰਪ ਨੇ ਕੀਤਾ, ਤੁਹਾਡਾ ਇੰਨਾ। ਸੋ ਉਹ ਦੁਨੀਆ ਨੇ ਦੇਖਿਆ ਕਿ ਇਹ ਹੈ ਜੁਰਤ ਕਿ ਜਦੋਂ ਤੁਸੀਂ ਸੱਚ ਤੇ ਖਲੋਂਦੇ ਹੋ ਤੇ ਇੱਥੇ ਖੜਾ ਕਰਕੇ ਉਹਨੂੰ ਨਾਲ ਉਹਨੇ ਕਿਹਾ ਜੀ ਬ੍ਰਿਕਸ ਵੀ ਡੈਡ ਹੈ, ਟੈਰਿਫ ਤੇ ਤੁਸੀਂ ਕਿੰਗ ਹੋ, ਇਹ ਵੀ ਅਸੀਂ ਤੁਹਾਨੂੰ ਜਿਹੜਾ ਸਬਕ ਸਿਖਾਉਣਾ ਹੈ, ਦੂਜਾ ਤੀਜਾ ਹਰ ਕੋਈ। ਔਰ ਚਲੋ ਇੱਥੇ ਤਾਂ ਚਲੋ ਡਰਿਆ ਦਬਕਿਆ ਜਿਹੜਾ ਉਹ ਭਾਵੇਂ ਨਹੀਂ ਆਵਾਜ਼ ਕੱਢੀ, ਜੇ ਬੰਦੇ 'ਚ ਕੋਈ ਸਾਹ ਸੱਤ ਹੋਏ ਜਾਂ ਕੋਈ ਮੁਲਕ ਦੀ ਕੋਈ ਪ੍ਰੈਸਟੀਜ ਦਾ ਹੋਏ ਤੇ ਜਾ ਕੇ ਹੀ ਪਿੱਛੇ ਕੋਈ ਫੋਰਨ ਮਿਨਿਸਟਰੀ ਬਿਆਨ ਦੇ ਦੇ, ਕੋਈ ਇਹ ਕਹੇ ਜੀ ਬ੍ਰਿਕਸ ਡੈਡ ਨਹੀਂ ਹੈ, ਅਸੀਂ ਤਾਂ ਫਲਾਣਾ, ਅਸੀਂ ਤਾਂ ਪੈਰਲਲ ਕਰੰਸੀ ਫਲੋਟ ਕਰਨੀ ਹੈ। ਬਿਲਕੁਲ। ਫਿਰ ਜਿਹੜਾ ਆਇਲ ਜਿਹੜਾ ਹੁਣ ਕਿ ਭਾਈ ਇਹ ਬਿਲਕੁਲ ਜਿਹੜਾ ਇੰਡੀਆ ਕਰੂਡ ਆਇਲ ਲੈਂਦਾ ਰਿਹਾ ਰਸ਼ੀਆ ਤੋਂ ਔਰ ਦੂਸਰਾ ਔਰ ਉਹ ਵਾਇਲੇਟ ਕੀਤਾ ਉਹਨੇ ਸੈਂਕਸ਼ਨਸ ਨੂੰ, ਯੂਰਪੀਅਨ ਯੂਨੀਅਨ ਵੀ ਕਹਿ ਰਹੇ ਨੇ, ਇਹਦੇ ਤੇ ਵੀ ਚੁੱਪ। ਹੁਣ ਜਿਹਦੇ ਤੇ ਇਹ ਬਿਲਕੁਲ ਚੁੱਪ ਨੇ, ਈਵਨ ਰਸ਼ੀਆ ਨੇ ਇਸ ਦੇ ਉੱਤੇ ਰਿਐਕਟ ਕੀਤਾ ਹੈ। ਮਾਰੀਆ ਜ਼ਖਾਰੋਵਾ ਇਹ ਰਸ਼ੀਅਨ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਹੈ, ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦਾ ਸਪੂਤਨਿਕ, ਸ਼ਾਇਦ ਮੈਂ ਮੀਡੀਆ ਤੇ ਉਹਨਾਂ ਦੀ ਸੁਣ ਰਿਹਾ ਸੀ, ਖਬਰ ਵੀ ਸੀ, ਉਹਦੇ 'ਚ ਉਹਨੇ ਇਹ ਜਿਹੜਾ US ਵੱਲੋਂ ਆਇਲ ਮੁੱਦੇ ਦੇ ਉੱਤੇ ਭਾਰਤ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਵੀ ਇਹ ਬਿਲਕੁਲ ਨਹੀਂ ਖਰੀਦਣਾ, ਇਸ ਮੁੱਦੇ ਤੋਂ ਉਹਨੇ ਗੱਲ ਕੀਤੀ ਹੈ। ਉਹਨੇ ਕਿਹਾ ਵੀ ਵੀ ਹੈਵ ਨੋਟਡ ਦ ਰੀਸੈਂਟ US ਡਿਮਾਂਡਸ ਫॉर ਇੰਡੀਆ to unload tankers carrying Russian oil by February 27. It is important to emphasize that India has not officially joined the illegitimate restrictive measures that the West initiated. ਉਹਨੇ ਕਿਹਾ ਜੀ ਇਹ ਇੰਡੀਆ ਨੂੰ ਜਿਹੜਾ ਕਿਹਾ ਗਿਆ ਕਿ 27 ਫਰਵਰੀ ਤੱਕ ਉਹ ਆਪਣੇ ਅਨਲੋਡ ਕਰ ਲੈਣ ਟੈਂਕਰ ਰਸ਼ੀਅਨ ਵਾਲੇ, ਉਸ ਤੋਂ ਬਾਅਦ ਫਰਦਰ ਉਹ ਬਿਲਕੁਲ ਆਇਲ ਬਾਈ ਨਾ ਕਰਨ, ਅਸੀਂ ਇਹਨੂੰ ਜਿਹੜਾ ਇੰਡੀਆ ਦੇ ਉੱਤੇ
प्रेशर है इनू कंडेम करते हैं। और उन्हें फिर क्या इंडिया एंड रशिया एज प्रिविलेज्ड एंड स्ट्रेटेजिक हाईलाइटिंग द लॉन्ग स्टैंडिंग कोऑपरेशन बिटवीन द टू नेशंस कि साडी जिहड़ी रिलेशनशिप है इंडिया और रशिया दी वो बहुत खास है, बड़ी स्ट्रेटेजिक है और असीं इहदा कोई दबाव नहीं कबूलदे किसी दा भी। द पार्टनरशिप हैज़ बीन ए कॉर्नर स्टोन ऑफ इंडियाज फॉरन पॉलिसी। इंडिया की तो फॉरन पॉलिसी दे नाल जुड़ी हुई है, उहदा ही दारमदार है। द टू कंट्रीज कोलैबोरेट इन वेरियस एरियाज इंक्लूडिंग डिफेंस, एनर्जी एंड स्पेस एक्सप्लोरेशन भी इहदे कोलैबोरेट करते हैं। गिवन द पर्टिकुलरिटी, प्रिविलेज्ड एंड स्ट्रेटजिक नेचर ऑफ आवर रिलेशनशिप विद इंडिया, we consider it inappropriate and counterproductive to comment on the above mentioned statement by Washington। ਅਸੀਂ ਉਹਨੂੰ inappropriate ਕਹਿੰਦੇ ਆ, counterproductive ਕਹਿੰਦੇ ਆ ਕਿਉਂਕਿ ਸਾਡੇ ਖਾਸ ਇਹਦੇ ਤੇ ਰਿਲੇਸ਼ਨਸ਼ਿਪ ਨੇ ਔਰ ਇਹ ਜਿਹੜਾ but we would like to emphasize once again what we have said on numerous occasions, Russia categorically rejects unrelated pressure measures including in the energy sector, the spokesperson said। ਹੁਣ ਰਸ਼ੀਆ ਦੀ ਸਪੋਕਸਪਰਸਨ ਤਾਂ ਕਹਿ ਰਹੀ ਹੈ ਵੀ ਸਾਨੂੰ ਇਹ ਕਬੂਲ ਨਹੀਂ ਜਿਹੜਾ ਅਮਰੀਕਾ ਪ੍ਰੈਸ਼ਰ ਪਾ ਰਿਹਾ ਇੰਡੀਆ ਤੇ ਮੋਦੀ ਔਰ ਦੂਜਾ ਜਿਹੜਾ ਅਦਰਵਾਈਜ਼ ਬੋਲਣੋਂ ਨਹੀਂ ਹਟਦਾ, ਇਹਨਾਂ ਨੂੰ ਕੀ ਬਿਮਾਰੀ ਪਈ ਹੋਈ ਹੈ ਕਿ ਵੀ ਇਹ ਜਿਹੜੇ ਬੋਲਦੇ ਨਹੀਂ ਨੇ। ਇਕੱਲੀ ਗੱਲ ਇੱਥੋਂ ਤੱਕ ਨਹੀਂ ਹੈ, ਇਹ ਜਿਹੜੀ ਗੱਲ ਯਸ਼ਵੰਤ ਸਿਨਹਾ ਨੇ ਕਹੀ, ਸੁਬਰਾਮਨੀਅਮ ਸਵਾਮੀ ਉਹ ਹਰ ਹਫਤੇ ਬਾਅਦ ਇੱਕ ਇੰਟਰਵਿਊ ਦੇ ਦਿੰਦਾ ਹੈ ਔਰ ਉਹਦੇ 'ਚੋਂ ਕਹਿੰਦਾ ਕਿ ਵੀ ਇਹਨਾਂ ਦੀਆਂ ਉਹ ਕਮਜ਼ੋਰੀਆਂ ਨੇ ਮੋਦੀ ਦੀਆਂ ਅਮਰੀਕਾ ਕੋਲ ਵੀ ਔਰ ਦੂਜਾ ਵੀ। ਹੁਣ ਜਦੋਂ ਈਵਨ ਟਰੰਪ ਇਹ ਕਹਿ ਰਿਹਾ ਕਿ ਆਈ ਗੇਵ ਮਾਈ ਫਰੈਂਡ ਮੋਦੀ $21 ਮਿਲੀਅਨ ਟੂ ਰੇਜ਼ ਦਾ ਵੋਟਿੰਗ, ਉਹਦੇ ਤੇ ਵੀ ਨਹੀਂ ਬੋਲਿਆ ਹੈ ਕਿ ਵੀ ਨਹੀਂ ਮੈਂ ਤਾਂ ਕੋਈ ਨਹੀਂ ਲਿਆ, ਜੇ ਆਇਆ ਤੇ ਫਲਾਣੇ ਪ੍ਰੋਗਰਾਮ ਨੂੰ ਆਇਆ ਜਾਂ ਢਿਮਕੇ ਨੂੰ ਆਇਆ। ਸੋ ਇਹ ਹੈ, ਅਸੀਂ ਕਿਹਾ ਸੀ ਵੀ ਇਸ ਤੋਂ ਹੈ ਵੀ ਦਾਲ 'ਚ ਕੁਛ ਕਾਲਾ ਹੈ ਤੇ ਸਾਡੇ ਇੱਕ ਵੀਰ ਨੇ ਲਿਖਿਆ ਸੀ ਵੀ ਨਹੀਂ ਸਾਰੀ ਦਾਲ ਹੀ ਕਾਲੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਲਜੀਤ ਰਾਜ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ ਜੀ। ਔਰ ਸੋਨਮਾਲ ਜੀ, ਰਾਜਵਿੰਦਰ ਸਿੰਘ ਜੀ ਵੀ, ਧਰਮ ਸਿੰਘ ਜੀ, ਜਸਕੀਰਤ ਸਿੰਘ ਜੀ ਵੀ और मोहम्मद याकूब जी भी ये कहते हैं कि डॉक्टर साहब जी हाजिर जवाब आज 27 जनवरी है और कब पाकिस्तान ने जब पाकिस्तान ने K2 फाइटर जेट मार गिराया था और अभिनंदन को जिंदा पकड़ा था और चाय पिलाई। याकूब जी बहुत मेहरबानी, तुसी याद दहानी करवाई और मैं अज देख रहा सी भी इन्हां दे किन्ने झूठे लोग ने। एक इन्हां दा प्रोग्राम फस्ट पोस्ट दा पलकी शर्मा वेंटेज विद पलकी शर्मा तो वो कमेंट कर रहे सी कि जी जड़ा अमरीका ने $390 मिलियन ट्रंप ने अप्रूव किया है F-16 दे लई और उन्होंने कहा जी क्योंकि F-16 दहशतगर्दी के खिलाफ ने। उन्होंने कहा जी F-16 तो भारत ने डेग लिया सी जदों इन्हों ने पाकिस्तान ने अटैक किया सी काउंटर और हालांकि उदों भी इन्होंने रौला पाया सी। सामने तो यह सी कि भी अमरीका ने कहा भी बिल्कुल नहीं, उन्हें ही F-16 ने पाकिस्तान के कोल इहदे उल्ट अभिनंदन जिस नूं सुट्टे उहदा जहाज़ भी और उन्होंने भी गिरफ्तार किया और किवें उन्होंने वापस जिहड़ा है वो मोड़िया और तुसी बहुत चंगा किया सानू याद दहानी करवाई। बिल्कुल और कहते हैं कि हाँ जी फिर बूटा सिंह जी भी और फिर कहते हैं कि सैटरडे संडे को कहते पहला नमाज है हाँ जी रोज़ा है तो कहते सारे नमाज रखो, नमाज पढ़ो, खालिस्तान जिंदाबाद। बहुत शुक्रिया मोहम्मद याकूब जी और मुबारक रमज़ान, तुहाडे रोजे कामयाब हों। बिल्कुल अमन सिंह खालसा जी भी और फिर इसी तरह इंद्रजीत संधू जी भी और बलकार सिंह जी भी और फिर इसी तरह राजनप्रीत सिंह जी शैबे भी कहते डॉक्टर साहब एंड ऑल टीम वर्कर्स वाहिगुरू जी का खालसा वाहिगुरू जी की फतेह। आर रंधावा जी भी और इसी तरह माइक जी भी, पन्नू जी भी और फिर इसी तरह बलविंदर सिंह जी और परविंदर जी और निहंग सिंह जी भी और फिर इसी तरह हाँ जी मुहम्मद जैकब हाँ जी उन्होंने करता पा और सिंह गरचा जी भी देश पंजाब दे जी कहते ने और फिर इसी तरह शायब राजपूत जी भी कहते अस्सलाम वालेकुम डॉक्टर साहब वी कैंट सेंड यू ए लॉन्ग मैसेज ऑन यूट्यूब व्हाट इज द रीजन कैन यू राइट अ फ्यू वर्ड्स। फिर पढ़ो मैं ऊपर देख रहा सी कोई
ਇਹਨਾਂ ਨੂੰ ਐਸ਼ ਸ਼ਾਹ ਜੀ ਜਿਹੜੇ ਨੇ ਜਾਂ ਅਮਿਤ ਸ਼ਾਹ ਦੇ ਕੋਈ ਰਿਸ਼ਤੇਦਾਰ ਲੱਗਦੇ ਨੇ, ਇਹਨਾਂ ਨੂੰ ਬਹੁਤ ਮਿਰਚਾਂ ਲੱਗਦੀਆਂ ਹਾਂਜੀ। ਔਰ ਇਹਨਾਂ ਨੂੰ ਈਵਨ ਐਲਨ ਮਸਕ ਦੇ ਨਾਲ ਜਾਂ ਉਹ ਇਹ ਕਹਿੰਦੇ ਨੇ ਕਿ ਜੀ ਮੰਗਲ ਤੇ ਕੋਈ ਗੱਲ ਨਹੀਂ ਸ਼ਾਹ ਸਾਹਿਬ, ਤੁਹਾਨੂੰ ਸਣੇ ਅਮਿਤ ਸ਼ਾਹ ਤੇ ਮੋਦੀ ਦੇ ਮੰਗਲ ਤੋਂ ਵੀ ਅੱਗੇ ਤੁਹਾਨੂੰ ਸੂਰਜ ਤੇ ਹੀ ਛੱਡ ਆਵਾਂਗੇ ਜਿਹਦੀ ਪੂਜਾ ਤੁਸੀਂ ਕਰਦੇ ਹੋ। ਹਾਂਜੀ ਹੁਣ ਹਾਂਜੀ ਸ਼ੋਇਬ ਜੀ ਕਹਿੰਦੇ ਨੇ ਕਿ ਅਸਲਾਮ ਵਾਲੇਕਮ ਡਾਕਟਰ ਸਾਹਿਬ, ਕਹਿੰਦੇ ਅਸੀਂ ਤੁਹਾਨੂੰ ਲੰਬਾ ਮੈਸੇਜ ਕਹਿੰਦੇ ਭੇਜਣਾ ਚਾਹੁੰਦੇ ਹਾਂ YouTube ਦੇ ਉੱਪਰ, ਪਰ ਅਸੀਂ ਲਿਖ ਨਹੀਂ ਸਕਦੇ, ਰੀਜ਼ਨ ਕੀ ਹੈ ਲੰਬਾ ਮੈਸੇਜ? ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਹਾਂ, ਤੁਸੀਂ sos@tv84.tv ਤੇ ਜਾ ਕੇ ਤੁਸੀਂ ਸਾਨੂੰ ਈਮੇਲ ਲੰਬਾ ਜੋ ਕਿ ਮੈਸੇਜ, ਮੇਰਾ ਖਿਆਲ ਹੈ YouTube ਵਾਲਿਆਂ ਦਾ ਕੋਈ ਰਿਸਟ੍ਰਿਕਸ਼ਨ ਕੁਝ ਨਾ ਸਮਥਿੰਗ ਹੋਏਗਾ ਇਹਨਾਂ ਦਾ, ਇਹ ਸਾਡਾ ਮਸਲਾ ਨਹੀਂ ਹੈਗਾ, ਇਹ YouTube ਵਾਲਿਆਂ ਦਾ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਔਰ ਫਿਰ ਯਾਕੂਬ ਜੀ ਕਹਿੰਦੇ ਥੈਂਕ ਯੂ ਡਾਕਟਰ ਸਾਹਿਬ, ਜਿਹੜਾ ਤੁਸੀਂ ਕਿਹਾ ਸੀ ਕਿ अमल से जिंदगी बनती है, जन्नत भी जहन्नम भी, ये खाकी अपनी फितरत में ना नूरी है ना नारी है। उन्होंने पसंद आया। और गुरप्रीत सिंह जी भी कहते हिंदूत्व नूं हजे तक सिक्खी दी समझ नहीं आई, सतनाम वाहिगुरू। और फिर इसी तरह सतनाम सिंह जी उन्होंने बहुत चंगी तरह समझ है, इसलिए मलियामेट करना चाहते हैं। उन्होंने पता है कि भाई ये सामने खलो नहीं सकते ਇਸ ਵਿਚਾਰਧਾਰਾ। ਹਾਂਜੀ ਜਾਕੂਬ ਜੀ ਕਹਿੰਦੇ ਨੇ ਕਿ ਸਾਡੇ ਵਿੱਚ ਹੀ ਕਹਿੰਦੇ ਦਾੜੀ ਰੱਖਣ ਦਾ ਤੇ ਪਗੜੀ ਪਹਿਨਣ ਦਾ ਹੈਗਾ ਏ, ਜਿੱਦਾਂ ਕਹਿੰਦੇ ਤੁਹਾਡੇ ਸਿੱਖ ਧਰਮ ਵਿੱਚ ਹੈਗਾ। ਔਰ ਰਣਜੀਤ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਪਾਲ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਕੁਲਦੀਪ ਸਿੰਘ ਜੀ ਵੀ, मोहम्मद जकूबी और काफ़ी सारे मैसेज ने। ये कहते हैं क्या ये सच है कि हरियाणा और हिमाचल प्रदेश भी पहले पंजाब था और इंदिरा गांधी ने पंजाब को छोटा करने के लिए पंजाब के 3 टुकड़े कर दिए? जी जी बिल्कुल। पहला तो 47 च डिवीजन हुई जदों 29 ਜ਼ਿਲ੍ਹੇ ਸੀ ਪੰਜਾਬ ਦੇ 47 ਤੋਂ ਪਹਿਲਾਂ। ਹਾਂਜੀ। और 16 ਜ਼ਿਲ੍ਹੇ ਪਾਕਿਸਤਾਨ ਚ ਗਏ, 13 ਜ਼ਿਲ੍ਹੇ ਇੱਧਰ ਆਏ। ਉਹਨਾਂ 13 ਜ਼ਿਲ੍ਹਿਆਂ ਦੇ ਵਿੱਚੋਂ 1966 ਦੇ ਵਿੱਚ ਫਿਰ ਜਿਹੜੇ ਕਾਂਗੜਾ, ਕੁੱਲੂ ਔਰ ਇਹ ਸਾਰੇ ਹਿਮਾਚਲ ਬਣਾ ਦਿੱਤਾ ਹੈ। ਔਰ ਇਧਰਲੇ ਜਿਹੜੇ ਜ਼ਿਲ੍ਹੇ ਸੀ ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਜੀਂਦ, ਇਹ ਸਾਰੇ ਕੱਟ ਕੇ ਹਰਿਆਣਾ ਬਣਾ ਦਿੱਤਾ। ਸੋ ਬਿਲਕੁਲ ਪੰਜਾਬ ਨੂੰ ਕੱਟ ਵੱਢ ਕੇ ਛੋਟਾ ਕਰ ਦਿੱਤਾ। ਈਵਨ ਉਹਦੀ ਕੈਪੀਟਲ ਜਿਹੜੀ ਬਣੀ ਪੰਜਾਬ ਲਈ ਸੀ ਉਹ ਵੀ सेंटर ने उन्होंने यूनियन टेरिटरी बना दिया। कुलदीप सिंह जी भी और फिर मोहम्मद जी कहते हैं कि खालिस्तान में हरियाणा और हिमाचल प्रदेश भी शामिल हो गया क्योंकि ये दोनों सूबे पहले पंजाब में थे जी। हाँ जी। फिर हाँ जी ऋषि भारद्वाज जी भी आए ने कहते ऑल हाँ जी भारद्वाज साहब तुसी बस इस किस्म का ही लभ्या करो। धर्म वैसे कोई भी ਜਿਹੜਾ ਈਵਨ ਅਲਾਮਾ ਇਕਬਾਲ ਦੇ ਇਹ ਅਲਫਾਜ਼ ਨੇ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ। ਕੋਈ ਵੀ ਮਜ਼ਹਬ ਦੀ ਬੁਨਿਆਦ ਤਾਂ ਨਫ਼ਰਤ ਤੇ ਨਹੀਂ ਹੁੰਦੀ, ਪਰ ਇਹ ਹੁਣ ਤੁਸੀਂ ਆਪਣੇ ਹਿੰਦੂਤਵੀਆਂ ਨੂੰ ਪੁੱਛੋ ਕਿ ਜਿਹੜੇ ਤੁਸੀਂ ਇਹਨੂੰ ਗ੍ਰੇਟ ਹਿੰਦੂਤਵਾ ਆਈਡੀਓਲੋਜੀ ਵਾਲੇ ਨੂੰ ਤੁਸੀਂ ਚੈਲੰਜ ਕਿਉਂ ਨਹੀਂ ਕਰਦੇ, ਕਿਉਂਕਿ ਅਦਰਵਾਈਜ਼ ਬੇਸਿਕ ਜਿਹੜਾ ਧਰਮ ਹੈ ਉਹਦਾ ਕੋਈ ਨਫ਼ਰਤ ਨਹੀਂ ਸਿਖਾਉਂਦਾ। ਔਰ ਜਿਹੜੀ ਆਈਡੀਓਲੋਜੀ ਦੇ ਮੁਲਕ ਨਾਲ ਤੁਸੀਂ ਜੁੜੇ ਹੋਏ ਹੋ ਉਹ ਤਾਂ ਖੜਾ ਹੀ ਨਫ਼ਰਤ ਦੇ ਉੱਤੇ ਹੈ। ਬਿਲਕੁਲ। ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ ਵੀ ਔਰ ਹਰਜੀਤ ਸਿੰਘ ਸੰਧੂ ਜੀ ਵੀ ਔਰ ਕੁਲਦੀਪ ਕੌਰ ਜੀ ਵੀ, ਜਾਵੇਦ ਬੱਬਰ ਜੀ ਵੀ, ਬਲਿਹਾਰ ਸਿੰਘ ਕੰਗ ਜੀ ਔਰ ਹਰਜੀਤ ਸਿੰਘ ਸੰਧੂ ਜੀ ਵੀ ਕਹਿੰਦੇ 23 ਮਾਰਚ 2025 ਕਹਿੰਦੇ ਨੇ ਲਾਸ ਐਂਜਲਸ USA ਵੋਟਿੰਗ ਸੈਂਟਰ ਫॉर ਪੰਜਾਬ ਰੈਫਰੈਂਡਮ ਫੁਲੀ ਰੈਫਰੈਂਡਮ ਸ਼ੁੱਡ ਬੀ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਨ। ਕੈਲੀਫੋਰਨੀਆ ਦੇ ਜਿਨ੍ਹਾਂ ਨੇ ਪਹਿਲਾਂ ਸੈਨ ਫਰਾਂਸਿਸਕੋ ਜਾਂ ਸੈਕਰਾਮੈਂਟੋ ਵਾਲੇ ਚ ਸ਼ਾਮਲ ਨਹੀਂ ਹੋ ਸਕੇ, ਹਾਂਜੀ ਸ਼ਾਮਲ ਹੋਵੋ। ਬਲਵੀਰ ਸਿੰਘ ਟਵਾਣਾ ਜੀ ਵੀ ਔਰ ਤ੍ਰਿਪਤਾ ਜਾਇਰ ਜੀ ਵੀ ਔਰ ਇਸੇ ਤਰ੍ਹਾਂ ਅਹਿਮਦ ਮਕਸੂਦ ਜੀ ਵੀ ਕਹਿੰਦੇ ਰੱਬ ਦੀ ਘਰ ਦੇਰ ਹੈ, ਹੋ ਸਕਦੀ ਹੈ ਪਰ ਹਨੇਰ ਨਹੀਂ ਹੋ ਸਕਦਾ, ਸੋ ਰਾਜ ਕਰੇਗਾ ਖਾਲਸਾ ਫਿਰ ਜ਼ਰੂਰ ਰਾਜ ਕਰੇਗਾ। ਅਹਿਮਦ ਮਕਸੂਦ ਜੀ ਬਹੁਤ ਸ਼ੁਕਰੀਆ, ਅੱਜ ਤੁਸੀਂ ਗੁਰਮੁਖੀ ਸਕ੍ਰਿਪਟ ਚੁਣੀ ਹੈ। ਸੋ ਨਾਈਸ, ਵੈਰੀ ਬਿਊਟੀਫੁਲ। ਗੁਰਜੀਤ ਸਿੰਘ ਜੀ ਵੀ ਔਰ ਦਲਜੀਤ ਰਾਏ ਜੀ ਵੀ ਹਰ ਮੈਦਾਨ ਫਤਿਹ ਕਹਿੰਦੇ ਨੇ। ਔਰ ਗੁਰਜੀਤ ਸਿੰਘ ਜੀ ਵੀ ਜਾਵੇਦ ਬੱਬਰ ਜੀ ਕਹਿੰਦੇ नो हिंदी नो हिंदुस्तान पंजाब बनेगा, खालिस्तान कश्मीर बनेगा पाकिस्तान। परमजीत ਸਿੰਘ ਮਨਜੂਰ ਕੋਹਿਨੂਰ ਜੀ ਵੀ, ਮਨਪ੍ਰੀਤ ਸਿੰਘ ਜੀ ਕਹਿੰਦੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ TV 84 ਅਤੇ ਸਭ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ ਜੀ ਤੁਹਾਨੂੰ ਵੀ ਮੇਰੇ ਜੀ ਇਲਮ ਚ ਨਹੀਂ ਸੀ, ਕਿਉਂਕਿ ਮੈਂ ਹਾਲਾਂ ਚੈੱਕ ਕਰਦਾ ਵੀ ਟੁਡੇ ਇਨ ਹਿਸਟਰੀ, ਪਰ ਜੀ। ਤੁਸੀਂ ਬਹੁਤ ਚੰਗਾ ਕੀਤਾ, ਯਾਦ ਦਹਾਨੀ ਕਰਵਾਈ। ਬਿਲਕੁਲ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਹਾਂਜੀ, ਤੇ ਫਿਰ ਇਸ ਤਰ੍ਹਾਂ ਸੁਮੀਤ ਸਿੰਘ ਜੀ ਵੀ ਸਿੱਖਾਂ ਦਾ ਆਪਣਾ ਸਾਈਬਰ ਸਿਕਿਉਰਿਟੀ ਐਂਡ ਰੋਬੋਟਿਕ ਯਾਨੀ ਲਰਨਿੰਗ ਸਕੂਲ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਾਂ, ਫਤਿਹ। ਤੁਸੀਂ ਠੀਕ ਕਿਹਾ। ਮੇਰਾ ਖਿਆਲ ਹੈ ਵੀ ਸਾਡੇ ਯੰਗ ਬੱਚੇ ਬੱਚੀਆਂ ਕਾਫੀ ਇਸ ਸੈਕਟਰ ਚ ਨੇ ਔਰ ਉਹਨਾਂ ਨੂੰ ਇਸ ਦੇ ਉੱਤੇ ਕੰਮ ਕਰਨਾ ਚਾਹੀਦਾ ਜ਼ਰੂਰ। ਹਾਂਜੀ, ਔਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਜਾਵੇਦ ਬੱਬਰ ਜੀ ਕਹਿੰਦੇ ਹਿੰਦੂ ਨਾ मुसलमानों ना सिखों का दोस्त नहीं हो सकता। और इसी तरह अमरजीत निजर जी भी, और फिर इस तरह बिलाल अहमद जी भी 111 जी सानू कहंदे ने डॉक्टर साहब यू एंड योर टीम डूइंग वेरी वेल, खालसा जिंदाबाद। ये लाहौर तो देखते ने सानू ऑल द टाइम, थैंक यू सो मच। धर्म सिंह जी, सतनाम सिंह जी, पन्नू जी, नुपा जी भी, और इस तरह परमजीत सिंह जी भी, सब का बहुत बहुत शुक्रिया। इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@tvreports.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना दसना गया दो देखते रहो TV रिपोर्ट। बुला दिओ फतेह। वाहिगुरू जी का खालसा, वाहिगुरू जी की फतेह। रब राखा।